ਤੇ ਤੁਹਾਡੇ ਲਈ ਜਿਹੜਾ ਆ ਅੱਜ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਦੇ ਵਿੱਚ ਅੱਜ ਦਾ ਜਿਹੜਾ ਵੀਰਵਾਰ ਦੇ ਪ੍ਰੋਗਰਾਮ ਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਆਪਾਂ ਟਰੱਕਿੰਗ ਦੇ ਨਾਲ ਸੰਬੰਧਿਤ ਜਿਹੜੀ ਆ ਉਹ ਗੱਲਬਾਤ ਆ ਉਹ ਕਰਦੇ ਹੁੰਦੇ ਆ। ਸੋ ਉਹ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪਹਿਲਾਂ ਕੁਛ ਅਹਿਮ ਖਬਰਾਂ, ਇੱਕ ਦੋ ਖਬਰਾਂ ਕਰਕੇ ਫਿਰ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਨਾਲ ਜਿਹੜੀ ਟਰੱਕਿੰਗ ਦੇ ਬਾਰੇ ਗੱਲਬਾਤ ਸਰੋਤੇ ਉਹ ਆਪਾਂ ਸਾਂਝੀ ਕਰਾਂਗੇ। ਤੇ ਤੁਹਾਡਾ ਵੀ ਜੇ ਕੋਈ ਟਰੱਕਿੰਗ ਦਾ ਸਵਾਲ ਹੋਵੇ ਤਾਂ ਤੁਸੀਂ ਜਿਹੜਾ ਜੀ ਹੁਣ ਸਟੂਡੀਓ 'ਚ ਕਾਲ ਕਰ ਸਕਦੇ ਹੋ। ਨੰਬਰ ਹੈ ਸਟੂਡੀਓ 'ਚ ਕਾਲ ਕਰਨ ਦੇ ਲਈ 408 272 5200 4082725200। ਅੱਜ ਕੁਛ ਗੱਲਬਾਤ ਜਿਹੜੀ ਇੰਸਪੈਕਸ਼ਨਸ ਚੱਲ ਰਹੀਆਂ ਆ ਉਸ ਦੇ ਬਾਰੇ ਵੀ ਜਿਹੜੀ ਉਹ ਆਪਾਂ ਕਰਾਂਗੇ ਟਰੱਕਿੰਗ ਦੇ ਨਾਲ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਅਮਰਜੀਤ ਸਿੰਘ ਦਸਾਂਝ, ਸਤਨਾਮ ਸਿੰਘ, ਅਮਰਜੀਤ ਸਿੰਘ ਬੈਂਸ ਯੂਬਾ ਸਿਟੀ, ਮਨਜੀਤ ਸਿੰਘ ਨਰਿੰਦਰ ਕੌਰ ਕੁਲਾਰ, ਨਛੱਤਰ ਸੰਘਾ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ ਮੋਡੈਸਟੋ, ਦਲਜੀਤ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ, ਦਵਿੰਦਰ ਸਿੰਘ, ਸੁਖਵਿੰਦਰ ਕੌਰ ਈਸਟਨ। ਇਹਨਾਂ ਦਾ ਅਸੀਂ ਧੰਨਵਾਦ ਕਰਦੇ ਹਾਂ। ਅਤੇ ਅੱਜ ਦੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ 'ਤੇ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਜ਼ ਵਾਲੇ, ਜਿਹੜੇ ਕਿ ਪੂਰੇ ਅਮਰੀਕਾ ਦੇ ਵਿੱਚ ਡਰਾਈਵ ਐਂਡ ਰੀਫਰ ਟ੍ਰੇਲਰਸ ਆ ਉਹਨਾਂ ਦੀ ਸੇਲ ਜਿਹੜੀ ਉਹ ਕਰਦੇ ਨੇ। ਕੈਲੀਫੋਰਨੀਆ ਦੇ ਵਿੱਚ ਸਭ ਤੋਂ ਸਸਤੇ ਟ੍ਰੇਲਰਸ ਤੁਸੀਂ ਇਹਨਾਂ ਤੋਂ ਬਾਈ ਕਰ ਸਕਦੇ ਹੋ। ਯੂਟਿਲਿਟੀ ਟ੍ਰੇਲਰਸ ਸੇਲਜ਼ ਵਾਲਿਆਂ ਦੇ ਕੋਲੋਂ ਆਪਣੇ ਪੰਜਾਬੀ ਮੁੰਡੇ ਉੱਥੇ ਕੰਮ ਕਰਦੇ ਨੇ, ਉਹਨਾਂ ਦੇ ਨਾਲ ਗੱਲਬਾਤ ਤੁਸੀਂ ਕਰ ਸਕਦੇ ਹੋ। ਸੁੱਖੀ ਦਸਾਂਝ, ਮੈਨੀ ਸਾਦਰਾ ਉਹਨਾਂ ਦੇ ਨਾਲ ਤੁਸੀਂ ਗੱਲ ਕਰੋ, ਦੀਪ ਸੰਘਾ ਉਹਨਾਂ ਦੇ ਨਾਲ। ਉਹਨਾਂ ਦਾ ਫੋਨ ਨੰਬਰ 1888 381 5911 1888 381 5911 ਦੇ ਉੱਤੇ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਯੂਟਿਲਿਟੀ ਟ੍ਰੇਲਰ ਸੇਲਜ਼ ਵਾਲੇ ਡਰਾਈਵ ਐਂਡ ਰੀਫਰ ਟ੍ਰੇਲਰਸ ਤੁਸੀਂ ਇਹਨਾਂ ਤੋਂ ਬਾਏ ਕਰ ਸਕਦੇ ਹੋ। ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408 722 7698 ਦੇ ਉੱਤੇ। ਜੀ, ਸੋ ਟਰੱਕਿੰਗ ਨਾਲ ਰਿਲੇਟਡ ਹੀ ਆ ਸਾਡਾ ਅੱਜ ਦਾ ਜਿਹੜਾ ਪ੍ਰੋਗਰਾਮ ਆ। ਇੱਕ ਜ਼ਰੂਰ ਖਬਰ ਆਪਾਂ ਇੱਕ ਦੋ ਸਾਂਝੀਆਂ ਕਰਾਂਗੇ, ਖਾਸ ਕਰਕੇ ਜਿਹੜੀ ਵੈਸਟ ਕੋਸਟ ਦੇ ਵਿੱਚ ਕੈਲੀਫੋਰਨੀਆ, ਓਰੇਗਨ ਅਤੇ ਵਾਸ਼ਿੰਗਟਨ ਸਟੇਟ ਦੇ ਵਿੱਚ ਅੱਗ ਨੇ ਜਿਹੜੀ ਤਬਾਹੀ ਮਚਾਈ ਹੋਈ ਹੈਗੀ ਆ। ਜੇ ਕਹਿੰਦੇ ਪਿਛਲੇ ਸਾਲ ਦੀ ਗੱਲ ਕਰੀਏ, ਗਵਰਨਰ ਗੈਬਨ ਨਿਊਸਮ ਦੇ ਮੁਤਾਬਕ ਹੁਣ ਤੱਕ ਪਿਛਲੇ ਸਾਲ 4927 ਜਗ੍ਹਾ 'ਤੇ ਅੱਗ ਲੱਗੀ ਸੀ ਅਤੇ 1,18,000 ਏਕੜ ਸੜੇ ਸੀ। ਪਰ ਇਸ ਸਾਲ 2020 ਦੇ ਵਿੱਚ ਰਾਈਟ ਨਾਓ 7606 ਦੇ ਕਰੀਬ ਵੱਖ-ਵੱਖ ਜਗ੍ਹਾ 'ਤੇ ਅੱਗ ਲੱਗੀ ਹੋਈ ਆ ਅਤੇ 2.5 ਮਿਲੀਅਨ ਏਕੜ ਜਿਹੜੇ ਆ ਸੜ ਕੇ ਸੁਆਹ ਹੋ ਗਏ ਹੈਗੇ ਆ। ਵੈਸਟ ਕੋਸਟ ਦੇ ਵਿੱਚ 18 ਨੈਸ਼ਨਲ ਫੋਰੈਸਟ ਜਿਹੜੇ ਆ ਉਹ ਸ਼ਟ ਡਾਊਨ ਕੀਤੇ ਗਏ ਹੈਗੇ ਆ ਤਾਂ ਕਿ 20 ਮਿਲੀਅਨ ਏਕੜਸ ਇਹ ਲੈਂਡ ਬਣਦੀ ਆ। ਅਤੇ ਜਿਹੜੇ ਰੈਂਡੀ ਮੂਰ ਹੈਗੇ ਰੀਜਨਲ ਫੋਰੈਸਟਰ, ਉਹਨਾਂ ਨੇ ਸਾਰੇ ਹੀ ਕੈਲੀਫੋਰਨੀਆ ਵਾਸੀਆਂ ਨੂੰ ਬੇਨਤੀ ਕੀਤੀ ਆ, ਜਿਹੜੇ ਵੀ ਕੋਈ ਵਿਜ਼ਿਟ ਕਿਤੇ ਕਰਨ ਜਾਂਦੇ ਆ, ਵੀ ਇਹ ਸਾਰਾ ਕੁਛ ਬੰਦ ਹੈਗਾ, ਜੇ ਉੱਥੇ ਨਾ ਜਾਓ। ਅਤੇ ਜਿਨ੍ਹਾਂ ਨੂੰ ਅਵੈਕੂਏਸ਼ਨ ਲਈ ਕਿਹਾ ਗਿਆ ਆ ਉਹ ਇਮੀਡੀਏਟਲੀ ਅਵੈਕੂਏਟ ਹੋ ਜਾਓ। ਹੁਣ ਤੱਕ 7 ਲੋਕਾਂ ਦੀ ਜਿਹੜੀ ਆ ਮੌਤ ਹੋ ਚੁੱਕੀ ਹੈਗੀ ਆ ਅੱਗ ਦੇ ਨਾਲ। ਬਿਲਕੁਲ ਤਬਾਹੀ ਜਿਹੜੀ ਅੱਗ ਦੇ ਕਰਕੇ ਜਿਹੜੀ ਮਚੀ ਹੋਈ ਆ। ਅਤੇ ਆਪਾਂ ਦੇਖ ਹੀ ਰਹੇ ਹਾਂ ਕਈ ਥਾਵਾਂ ਦੇ ਉੱਤੇ ਅੱਗ ਅਜੇ ਵੀ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਕਈ ਥਾਵਾਂ ਦੇ ਉੱਤੇ ਇਕੱਲੇ ਕੈਲੀਫੋਰਨੀਆ 'ਚ ਨਹੀਂ, ਹਰਜੋਤ ਸਿੰਘ ਜੀ, ਓਰੇਗਨ ਤੋਂ ਵੀ ਖਬਰਾਂ ਜਿਹੜੀਆਂ ਉਹ ਆ ਰਹੀਆਂ ਨੇ ਵੀ ਉੱਥੇ ਵੀ ਮੌਤਾਂ ਜਿਹੜੀਆਂ ਇਸ ਅੱਗ ਦੇ ਕਰਕੇ ਜਿਹੜੀਆਂ ਉਹ ਹੋਈ ਆ। ਉਹਨਾਂ ਨੇ ਵੀ, ਉੱਥੋਂ ਦੀ ਜਿਹੜੀ ਗਵਰਨਰ ਆ, ਉਹਨਾਂ ਨੇ ਵੀ ਕਿਹਾ ਵੀ ਇੰਨੀ ਭਿਆਨਕ ਅੱਗ ਉਹਨਾਂ ਨੇ ਵੀ ਜਿਹੜੀ ਉਹ ਨਹੀਂ ਦੇਖੀ। ਉਹਨਾਂ ਨੇ ਵਿਸ਼ੇਸ਼ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਨੂੰ ਹੁਣ ਚਿੱਠੀ ਲਿਖੀ ਆ ਵੀ ਓਰੇਗਨ ਦੇ ਵਿੱਚ ਜਿਹੜੀ ਫੈਡਰਲ ਐਮਰਜੈਂਸੀ ਜਿਹੜੀ ਉਹ ਘੋਸ਼ਿਤ ਕੀਤੀ ਜਾਵੇ, ਤਾਂ ਜੋ ਜਿਹੜੇ ਹੋਰ ਸਟੇਟ ਦੇ ਰਿਸੋਰਸਿਸ ਹੈਗੇ ਆ ਉਹ ਇਸ ਅੱਗ ਨੂੰ ਬੁਝਾਉਣ ਦੇ ਲਈ, ਰਾਹਤ ਕੰਮਾਂ ਦੇ ਲਈ, ਜਿਹੜੀਆਂ ਇਵੈਕੂਏਸ਼ਨਸ ਦੇ ਲਈ ਜਿਹੜੇ ਉਹ ਵਰਤੇ ਜਾ ਸਕਣ। ਅਤੇ ਹੁਣ ਦੇਖਦੇ ਹਾਂ ਆਉਣ ਵਾਲੇ ਸਮੇਂ 'ਚ ਉੱਥੇ ਜਿਹੜਾ ਉਹ ਕੀ ਬਣਦਾ ਹੈਗਾ ਆ। ਉੱਧਰ ਟਰੱਕਰਸ ਦੇ ਲਈ ਵੀ ਜਿਹੜੀ ਇਹ ਚਿੰਤਾ ਦਾ ਹੀ ਕਾਰਨ ਹੈਗਾ, ਕਿਉਂਕਿ I-5 ਦੇ ਉੱਤੋਂ ਜਿਹੜਾ ਇਹ ਲੰਘਦੇ ਹੀ ਆ ਕੈਲੀਫੋਰਨੀਆ ਤੋਂ ਲੈ ਕੇ ਓਰੇਗਨ ਦੇ ਵਿੱਚ, ਅਤੇ ਉਸ ਦੇ ਕਰਕੇ ਵੀ ਕਾਫੀ ਮੁਸ਼ਕਿਲਾਂ, ਟਰੈਫਿਕ ਅਤੇ ਧੂੰਆਂ ਅਤੇ ਉਹ ਸਾਰਾ ਕੁਛ ਅੱਗ ਜਿਹੜੀ ਆ ਉਹਨਾਂ ਦੇ ਵਿੱਚੋਂ ਜਿਹੜਾ ਉਹਨਾਂ ਨੂੰ ਲੰਘਣਾ ਜਿਹੜਾ ਉਹ ਪੈ ਰਿਹਾ ਹੈਗਾ ਆ।
ਤੇ ਹਰਜੋਤ ਸਿੰਘ ਜੀ ਇੱਕ ਹੋਰ ਖਬਰ ਆਪਾਂ ਜੇ ਕਰਕੇ ਤੇ ਫਿਰ ਫ੍ਰਿਜ਼ਨੋ ਦੀ ਐਡ ਕਰਦਾ ਮੈਂ। ਜੀ ਸੈਂਟਰ ਕੈਲੀਫੋਰਨੀਆ ਦੇ ਵਿੱਚ ਜਿਹੜੀ ਅੱਗ ਲੱਗੀ ਹੋਈ ਹੈਗੀ ਆ ਸਿਆਰਾਜ਼ ਦੇ ਵਿੱਚ 1,66,000 ਏਕੜ ਜਿਹੜੇ ਉੱਥੇ ਅੱਗ ਦੇ ਨਾਲ ਸੜ ਗਏ ਆ। 260 ਸਟਰਕਚਰਸ ਜਿਨ੍ਹਾਂ 'ਚ ਘਰ ਵੀ ਹੈਗੇ ਆ ਉਹ ਸੜ ਗਏ ਆ ਤੇ 0% ਕੰਟੇਨਡ ਆ। ਉਹਦੇ ਤੇ ਕੋਈ ਵੀ ਕਾਬੂ ਨਹੀਂ ਹਜੇ ਤੱਕ ਪਾਇਆ ਜਾ ਸਕਿਆ ਜੀ। ਬਿਲਕੁਲ, ਅੱਜ ਮੈਂ ਦੱਸ ਰਹੇ ਸੀਗੇ ਉਹ ਵੀ ਅਗਲੇ 2-3 ਦਿਨਾਂ ਬਾਅਦ ਹਵਾ ਦੀ ਜਿਹੜੀ ਸਪੀਡ ਆ ਉਹ ਥੋੜ੍ਹਾ ਧੀਮਾ ਹੋਊਗਾ ਤੇ ਫਿਰ ਸ਼ਾਇਦ ਉਹਨਾਂ ਨੂੰ ਅਜੇ ਜਿਹੜਾ ਕੰਟਰੋਲ ਕਰਨ ਦੇ ਵਿੱਚ ਥੋੜ੍ਹੀ ਕਾਮਯਾਬੀ ਹਾਸਲ ਹੋਣੀ ਸ਼ੁਰੂ ਹੋਵੇ। ਹਾਲ ਦੀ ਘੜੀ ਕੰਟੇਨਮੈਂਟ ਦੀ ਬਜਾਏ ਸਿਰਫ ਤੇ ਸਿਰਫ ਆਪਣੇ ਬਚਾਅ ਦੇ ਲਈ ਲੋਕਾਂ ਨੂੰ ਉੱਥੋਂ ਕੱਢਣ ਦੀ ਜਿਹੜੀਆਂ ਕੋਸ਼ਿਸ਼ਾਂ ਆ ਉਹੀ ਚੱਲ ਰਹੀਆਂ ਆ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਅੱਜ ਵੀਰਵਾਰ ਨੂੰ ਆંકੜੇ ਜਿਹੜੇ ਆਉਂਦੇ ਹੁੰਦੇ ਆ ਜੋਬ ਦੇ ਨੰਬਰਸ ਜਿਹੜੇ ਉਹ ਸਾਹਮਣੇ ਆਏ ਨੇ। ਸੋ ਇੱਕ ਵਾਰੀ ਫਿਰ ਜਿਹੜੇ ਵੀਕਲੀ ਜੋਬਲੈਸ ਕਲੇਮਸ ਆ ਉਹ 8,84,000 ਜਿਹੜੇ ਉਹ ਦੱਸੇ ਗਏ ਆ। ਇਹ 8.5 ਲੱਖ ਐਕਸਪੈਕਟ ਕੀਤੇ ਜਾ ਰਹੇ ਸੀ, ਉਹਦੇ ਨਾਲੋਂ ਥੋੜ੍ਹੇ ਜਿਹੇ ਵੱਧ ਜਿਹੜੇ ਆ ਉਹ ਆਏ ਆ। 6 ਮਹੀਨੇ ਹੋ ਗਏ ਆ ਪੈਂਡੈਮਿਕ ਨੂੰ ਜਿਹੜਾ ਉਹ ਚੱਲਦੇ ਆ ਤੇ ਅਜੇ ਵੀ ਕੰਪਨੀਆਂ ਦੇ ਦੁਆਰਾ ਲੇ ਆਫਸ ਜਿਹੜੇ ਆ ਕਹਿੰਦੇ ਅਨਾਊਂਸ ਕੀਤੇ ਜਾ ਰਹੇ ਹੈਗੇ ਆ। ਸੋ ਇਹ ਜਿਹੜਾ ਕਿਤੇ ਨਾ ਕਿਤੇ ਰੁੱਖ ਜਿਹੜਾ ਹੈ ਇਕੋਨਮੀ ਦਾ ਜੋਬ ਦੇ ਨੰਬਰਸ ਨੂੰ ਲੈ ਕੇ ਅਜੇ ਕੋਈ ਬਹੁਤਾ ਸੁਖਾਲਾ ਜਿਹੜਾ ਆ ਉਹ ਨਹੀਂ ਹੋ ਰਿਹਾ। ਅਜੇ ਵੀ ਫਸਟ ਟਾਈਮ ਜੋਬਲੈਸ ਕਲੇਮਸ ਜਿਹੜੇ ਆ ਉਹ 8 ਲੱਖ ਤੇ ਮਿਲੀਅਨ ਦੇ ਇਰਦ ਗਿਰਦ ਜਿਹੜੇ ਆ ਰਹੇ ਆ। ਕਈ ਦੀ ਆਪਾਂ ਦੇਖਿਆ ਸੀ ਪਿਛਲੇ ਮਹੀਨੇ ਦੇ ਵਿੱਚ ਵੀ 2 ਵੀਕ ਮਿਲੀਅਨ ਤੋਂ ਜਿਹੜੇ ਉਹ ਘਟੇ ਸੀ, ਇੱਦਾਂ 8-8 ਲੱਖ ਦੇ ਵਿੱਚ ਜਿਹੜੇ ਉਹ ਆਏ ਸੀ। ਬਾਅਦ ਫਿਰ ਅਚਾਨਕ 2 ਵੀਕ 1 ਮਿਲੀਅਨ ਤੋਂ ਉੱਤੇ ਜਿਹੜੇ ਉਹ ਪਹੁੰਚ ਗਏ ਸੀਗੇ। ਸੋ ਇਹ ਹੁਣ ਦੇਖਦੇ ਹਾਂ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦਾ ਅਸਰ ਜਿਹੜਾ ਉਹ ਕਿੰਨਾ ਕੁ ਚੱਲਦਾ ਰਹੇਗਾ। ਤੇ ਸੋ ਰਮਨ ਜੀ ਕੁਐਸਚਨਸ ਵੱਲ ਆਈਏ ਆਪਾਂ। ਓਰੇਗਨ ਦੀ ਜਿਸ ਤਰ੍ਹਾਂ ਗੱਲ ਕਰਦੇ ਸੀ, ਕਹਿੰਦੇ ਟਰੱਕਿੰਗ ਇੰਡਸਟਰੀ ਨੂੰ ਕਾਫੀ ਜਿਹੜਾ ਆ ਇਹ ਜਿਹੜੀ ਅੱਗ ਲੱਗੀ ਹੈਗੀ ਉਹਦਾ ਅਸਰ ਪੈ ਰਿਹਾ। ਜੀ ਬਿਲਕੁਲ, ਟਰੱਕਿੰਗ ਇੰਡਸਟਰੀ ਤੇ ਅਸਰ ਜਿਹੜਾ ਆ ਕਾਫੀ ਹੈਗਾ ਕਿਉਂਕਿ ਜਦੋਂ ਹਾਈਵੇ ਕਲੋਜ਼ਰ ਹੁੰਦਾ ਆ, ਹਾਈਵੇ 5 ਸਪੈਸੀਫਿਕਲੀ ਗੱਲ ਕਰੀਏ, ਇਹ ਇੱਕ ਜਿੱਦਾਂ ਕਹਿ ਲਓ ਲਾਈਫ ਲਾਈਨ ਹੈਗੀ ਆ ਆਪਣੀ ਵੈਸਟ ਕੋਸਟ ਦੇ ਉੱਤੇ ਮੈਕਸੀਕੋ ਤੋਂ ਲੈ ਕੇ ਤੇ ਕੈਨੇਡਾ ਤੱਕ। ਸੋ ਇਹ ਜਿਹੜਾ ਹਾਈਵੇ ਆ ਇਹਦਾ ਕਲੋਜ਼ਰ ਹੋ ਜਾਣਾ ਜਾਂ ਇਹਦਾ ਬੰਦ ਹੋਣਾ ਕਿਸੇ ਵੀ ਜਗ੍ਹਾ ਦੇ ਉੱਤੇ ਕਾਫੀ ਟਰੱਕਿੰਗ ਨੂੰ ਇਫੈਕਟ ਕਰਦਾ ਹੈਗਾ। ਬਿਕੋਜ਼ ਜਿਹੜਾ ਟਰੱਕਾਂ ਦਾ ਮੇਨ ਰਾਊਟ ਹੈਗਾ 3 ਕੰਟਰੀਜ਼ ਦੇ ਵਿੱਚ, ਕਹਿ ਲਓ ਨਾਰਥ ਅਮਰੀਕਾ ਦੇ ਵਿੱਚ ਬੜਾ ਵਾਈਡਲੀ ਯੂਜ਼ਡ ਫਰੀਵੇ ਹੈਗਾ। ਸੋ ਜਦੋਂ ਵੀ ਇਹ ਬੰਦ ਹੁੰਦਾ ਆ ਡੈਫੀਨੇਟਲੀ ਟਰੱਕਿੰਗ ਇੰਡਸਟਰੀ ਦੇ ਉੱਤੇ ਜਿਹੜਾ ਆ ਬਹੁਤ ਭੈੜਾ ਅਸਰ ਹੁੰਦਾ ਕਿਉਂਕਿ ਡਿਲੀਵਰੀਜ਼ ਲੇਟ ਹੁੰਦੀਆਂ ਆ, ਟਰੱਕ ਸਟਕ ਹੋ ਜਾਂਦੇ ਆ, ਪ੍ਰੋਡਕਟ ਜਿਹੜਾ ਸਟਕ ਹੋ ਜਾਂਦਾ ਆ। ਸੋ ਅਲਟੀਮੇਟਲੀ ਜਿੰਨਾ ਵੀ ਟਰੱਕ ਜਦੋਂ ਕਿਤੇ ਫਰੀਵੇ ਤੇ ਸਟਕ ਹੁੰਦਾ ਹੈ ਤੇ ਇਟਸ ਲਾਸਟ ਆਫ ਰੈਵਨਿਊ। ਸੋ ਲਾਸਟ ਆਫ ਰੈਵਨਿਊ ਹੋਣ ਕਰਕੇ ਜਿਹੜਾ ਟਰੱਕਿੰਗ ਇੰਡਸਟਰੀ ਨੂੰ ਆ ਕਾਫੀ ਇਹਦੇ ਨਾਲ ਜਿਹੜਾ ਨੁਕਸਾਨ ਹੋ ਰਿਹਾ ਹੈਗਾ ਇਸ ਵੇਲੇ ਕਿਉਂਕਿ ਗ੍ਰੇ ਪੁਆਇੰਟ ਤੇ ਵੀ ਆਲਮੋਸਟ ਕਈ ਵਾਰੀ ਬੰਦ ਹੋ ਚੁੱਕਾ ਆ ਔਰ ਓਰੇਗਨ ਦੇ ਵਿੱਚ ਵੀ ਬੰਦ ਹੋ ਚੁੱਕਾ। ਲਾਸਟ ਈਅਰ ਜਿੱਦਾਂ ਰੇਡਿੰਗ ਏਰੀਏ ਦੇ ਵਿੱਚ ਕਾਫੀ ਨੁਕਸਾਨ ਹੋਇਆ ਸੀਗਾ ਤੇ ਹੁਣ ਜਿਹੜਾ ਆ ਇਹ ਓਰੇਗਨ ਦੇ ਵਿੱਚ ਵੀ ਕਾਫੀ ਬੁਰਾ ਹਾਲ ਹੈਗਾ। ਸੋ ਡੈਫੀਨੇਟਲੀ ਟਰੱਕਿੰਗ ਦਾ ਕਾਫੀ ਨੁਕਸਾਨ ਹੁੰਦਾ ਜੀ। ਬਿਲਕੁਲ, ਤੇ ਆਪਾਂ ਆਪਣੇ ਟਰੱਕਰਸ ਨੂੰ ਵੀ ਜਿਹੜੇ ਇਸ ਟਾਈਮ ਸੁਣ ਰਹੇ ਆ ਜੇ ਕਿਸੇ ਥਾਂ ਦੇ ਉੱਤੇ ਰੋਡ ਕਲੋਜ਼ਰਸ ਹੈਗੇ ਆ, ਚਾਹੇ ਕਿਸੇ ਅੱਗ ਦੇ ਕਰਕੇ ਤੇ ਚਾਹੇ ਜਿਹੜੇ ਕੋਲੋਰਾਡੋ ਵਾਲੇ ਪਾਸੇ ਵਾਇਓਮਿੰਗ ਵਾਲੇ ਪਾਸੇ ਬਰਫ਼ ਦੇ ਕਰਕੇ ਜਿੱਥੇ ਉੱਥੇ ਵੀ, ਕਿਉਂਕਿ ਦੇਖੋ ਦੋਨੋਂ ਹੀ ਐਕਸਟ੍ਰੀਮ ਜਿਹੜੇ ਇਸ ਟਾਈਮ ਝੱਲਣੇ ਪੈ ਰਹੇ ਆ ਅਮਰੀਕਾ ਨੂੰ। ਕੁਛ ਕੁ ਹਜ਼ਾਰ ਮੀਲ ਦੇ ਜਿਹੜੇ ਫਰਕ ਦੇ ਵਿੱਚ ਇੱਕ ਪਾਸੇ ਅੱਗਾਂ ਨੇ ਤਬਾਹੀ ਮਚਾਈ ਆ, ਦੂਜੇ ਪਾਸੇ ਜਿਹੜੀ ਮੌਸਮ ਦੀ ਇੰਨੀ ਠੰਡਕ ਆਈ ਹੋਈ ਆ, ਬੇਮੌਸਮੀ ਜਿਹੜੀ ਹੈ ਇੱਕ ਹਿਸਾਬ ਦੇ ਨਾਲ ਉੱਥੇ ਬਰਸਾਤ ਤਾਂ ਕਹਿ ਜਾਂਦੇ ਆ ਪਰ ਸਨੋ ਜਿਹੜੀ ਉੱਥੇ ਪੈ ਰਹੀ ਆ। ਸੋ ਜ਼ਰੂਰ ਅਪਡੇਟ ਜਿਹੜੇ ਆਪਣੇ ਬਾਕੀ ਸੁਣਨ ਵਾਲੇ ਉਹਨਾਂ ਨੂੰ ਵੀ ਜਿਹੜਾ ਦੱਸੋ ਤਾਂ ਜੋ ਜਿਨ੍ਹਾਂ ਨੇ ਉੱਧਰੋਂ ਲੰਘਣਾ ਆ ਉਹ ਥੋੜ੍ਹਾ ਇਸ ਦੇ ਪ੍ਰਤੀ ਜਿਹੜਾ ਉਹ ਤਿਆਰ ਰਹਿਣ। ਅਤੇ ਆਪਾਂ ਇੰਸਪੈਕਸ਼ਨ ਬਾਰੇ ਵੀ ਜਿਹੜੀ ਉਹ ਗੱਲਬਾਤ ਕਰਦੇ ਹਾਂ ਅਤੇ ਆਪਣੇ ਨਾਲ ਕਾਲਰ ਵੀ ਜਿਹੜੇ ਜੁੜਨੇ ਸ਼ੁਰੂ ਹੋ ਚੁੱਕੇ ਨੇ। ਸੋ ਤੁਸੀਂ ਵੀ ਜੇ ਕਾਲ ਕਰਕੇ ਟਰੱਕਿੰਗ ਦੇ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਕਾਲ ਕਰ ਸਕਦੇ ਹੋ ਨੰਬਰ 408-272-5200 4082725200। ਰਮਨ ਜੀ ਆਪਣੇ ਨਾਲ ਜੁੜੇ ਹੋਏ ਨੇ ਜਸਬੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਵੀਰਾਂ ਨੂੰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਵੀਰ ਜੀ, ਜਿਹੜੀਆਂ ਅੱਗਾਂ ਲੱਗਾਂ ਹੋਈਆਂ ਨਾ ਤੇ ਮੇਰਾ ਤੇ ਇਹ ਕਹਿਣਾ ਹੈਗਾ ਕਿ ਥੋੜਾ ਜਿਹਾ ਵਿਚਾਰ ਕਰਕੇ ਉਹ ਟ੍ਰਿਪ ਪਲਾਨ ਕੀਤਾ ਜਾਵੇ ਉਧਰ ਦਾ, ਅਵਾਇਡ ਹੀ ਕੀਤਾ ਜਾਵੇ ਤੇ ਚੰਗਾ ਹੈਗਾ। ਨੈਸੈਸਰੀ ਰਾਹ ਦੇ ਵਿੱਚ ਪਰੇਸ਼ਾਨ ਹੋਵੇ ਬੰਦਾ। ਤੇ ਦੂਸਰਾ ਇੱਕ ਮੈਂ ਇਨਫੋਰਮੇਸ਼ਨ ਦੇਣਾ ਚਾਹੁੰਦਾ ਸੀ ਸ਼ਿਪਰ ਬਾਰੇ, ਜੋ ਮੈਂ ਆਪਣਾ ਐਕਸਪੀਰੀਅੰਸ ਪਿਛਲੇ ਵੀਕ ਕਰਕੇ ਆਇਆ। ਮੈਂ ਸਾਰੇ ਆਪਣੇ ਟਰੱਕਰ ਵੀਰਾਂ ਨੂੰ ਕਹਿਣਾ ਚਾਹੁੰਦਾ ਕਿ ਫਰਾਈਜ਼ ਔਰ ਕਰੋਗਰ ਟਲਸਨ ਐਰੀਜ਼ੋਨਾ ਇਸ ਰਿਸੀਵਰ ਦਾ ਲੋਡ ਅਵਾਇਡ ਕਰੋ। 30 ਘੰਟੇ ਵੇਟਿੰਗ ਹੈ
ਕੋਈ ਉੱਥੇ ਸੁਣਵਾਈ ਨਹੀਂ ਹੈਗੀ। ਮੈਂ ਖੁਦ 24 ਘੰਟੇ ਬਾਅਦ ਲੋਕਲ ਲੋਡ ਅੰਟਾਰੀਓ ਕੈਲੀਫੋਰਨੀਆ ਤੋਂ ਟਲਸਨ ਦਾ ਲੈ ਕੇ ਗਿਆ, 5 ਘੰਟੇ ਦੀ ਡਰਾਈਵ ਸੀ ਔਰ ਮੈਂ 24 ਘੰਟੇ ਸਟਕ ਹੋ ਕੇ, ਔਰ ਕੋਈ ਸੁਣਵਾਈ ਨਹੀਂ। ਇਤਨਾ ਬੈਡ ਬਿਹੇਵ ਕਰਦੇ ਆ ਉਹ। ਤਕਰੀਬਨ 12-15 ਟਰੱਕਸ ਗਏ ਜਿਹੜੇ 30 ਘੰਟੇ ਤੋਂ ਖੜੇ ਸੀ ਉੱਥੇ, ਕੋਈ ਸੁਣਵਾਈ ਨਹੀਂ ਹੈਗੀ। ਇਸ ਕਰਕੇ ਪਲੀਜ਼ ਕੋਈ ਵੀ ਅਗਰ ਇਹ ਲੋਡ ਚੱਕਣਾ ਚਾਹੁੰਦਾ ਤੇ ਪਹਿਲਾਂ ਇਹਨਾਂ ਦਾ ਦੇਖ ਲੈ ਕਿ ਫਰਾਈਜ਼ ਦਾ, ਕ੍ਰੋਗਰ ਦਾ, ਟੁਲਸਨ ਦਾ ਲੋਡ ਹੈ ਤਾਂ ਨਾ ਚੱਕੇ। ਬਹੁਤ ਬਹੁਤ ਧੰਨਵਾਦ ਬਿਲਕੁਲ ਜੀ। ਜੀ, ਥੈਂਕ ਯੂ ਬਿਲਕੁਲ ਸਹੀ ਗੱਲ ਹੈ ਜੀ। ਇਹ ਬਹੁਤ ਜਿਹੜਾ ਇਸ ਵੇਲੇ ਮੁੱਦਾ ਚੱਲਿਆ ਹੋਇਆ। ਇਸ ਵੇਲੇ ਆਪਣੇ ਕੋਲ ਫੇਸਬੁੱਕ ਤੇ ਇੱਕ ਸਵਾਲ ਵੀ ਹੈਗਾ ਜੀ। ਕਿ ਜੇ ਬ੍ਰੋਕਰ ਜਿਹੜਾ ਲੋਡ ਡ੍ਰੌਪ ਨਹੀਂ ਕਰਵਾਉਂਦਾ ਤੇ ਉਸ ਦੇ ਨਾਲ ਕੀ ਆਪਾਂ ਲੀਗਲ ਐਕਸ਼ਨ ਲੈ ਸਕਦੇ ਹਾਂ। ਦੇਖੋ, ਇਸੇ ਕਰਕੇ ਰਾਜਨਵੀਰ, ਆਪਾਂ ਲਾਸਟ ਟਾਈਮ ਵੀ ਗੱਲ ਕੀਤੀ ਸੀ, ਠੀਕ ਆ, ਇਹ ਔਖੀ ਲੱਗਦੀ ਆ, ਪਰ ਕੈਰੀਅਰ ਨੂੰ ਜਦੋਂ ਕੈਰੀਅਰ ਦੇ ਕੋਲੋਂ ਬ੍ਰੋਕਰ ਜਿਹੜਾ ਆ ਉਹ ਬ੍ਰੋਕਰ ਪੈਕੇਜ, ਆਪਣਾ ਕੈਰੀਅਰ ਪੈਕੇਜ ਸਾਈਨ ਕਰਵਾਉਂਦਾ ਆ, ਤੇ ਸਾਡਾ ਕੈਰੀਅਰ ਕਿਉਂ ਨਹੀਂ ਆਪਣਾ ਪੈਕੇਜ ਸਾਈਨ ਕਰਵਾਉਂਦਾ? ਤੁਸੀਂ ਵਨ ਸਾਈਡਡ ਕੰਟਰੈਕਟ ਕਰ ਰਹੇ ਆ, ਠੀਕ ਹੈ ਨਾ। ਸੋ ਵਨ ਸਾਈਡਡ ਕੰਟਰੈਕਟ ਜਦੋਂ ਹੁੰਦਾ ਉਦੋਂ ਸਿਰਫ ਤੇ ਸਿਰਫ ਬ੍ਰੋਕਰ ਦੀ ਸੁਣੀ ਜਾਣੀ ਆ, ਕਿਉਂਕਿ ਉਹਨਾਂ ਦਾ ਹੀ ਕੰਟਰੈਕਟ ਇਨਫੈਕਟ ਹੈਗਾ। ਤੁਹਾਡਾ ਤਾਂ ਕੋਈ ਕੰਟਰੈਕਟ ਹੀ ਨਹੀਂ ਹੈਗਾ ਉਹਨਾਂ ਨਾਲ, ਤੁਸੀਂ ਤਾਂ ਕੋਈ ਪ੍ਰਾਈਸ ਹੀ ਨਹੀਂ ਦੱਸੀ ਆਪਣੀ, ਤੁਸੀਂ ਤਾਂ ਕੁਝ ਵੀ ਨਹੀਂ ਕੀਤਾ। ਸੋ ਜੋ ਵੀ ਹੋਣਾ ਆ ਉਹ ਵਨ ਸਾਈਡਡ ਹੋਣਾ ਆ। ਸੋ ਕੋਈ ਵੀ ਬੰਦਾ ਜਿਹੜਾ ਆ ਉਹ ਜੇ ਕੰਟਰੈਕਟ ਕਰਦਾ ਆ ਤੇ ਉਹ ਆਪਣੇ ਆਪ ਨੂੰ ਪੂਰਾ ਪ੍ਰੋਟੈਕਟ ਕਰਦਾ ਆ ਜੇ ਵਨ ਸਾਈਡਡ ਕੰਟਰੈਕਟ ਹੈਗਾ ਆ। ਸੋ ਜਿੰਨੇ ਵੀ ਇਹ ਇਸ਼ੂਜ਼ ਹੈਗੇ ਆ, ਜਿੰਨੀਆਂ ਵੀ ਇਹ ਪ੍ਰੋਬਲਮਸ ਹੈਗੀਆਂ, ਯੈਸ, ਅਗੇਨ ਇਹ ਗੱਲ ਦੀ ਮੈਂ ਪੱਕੀ ਗੱਲ ਕਹੂੰਗਾ, ਇਹ ਸੌਖਾ ਨਹੀਂ ਹੈਗਾ, ਇਹ ਬਹੁਤ ਔਖਾ ਹੈਗਾ ਇਹਨੂੰ ਕਨਵਰਟ ਕਰਨਾ। ਅਸੀਂ ਜਦੋਂ 96 ਦੀਆਂ ਗੱਲਾਂ ਕਰਦੇ ਹਾਂ, ਜਦੋਂ ਪਹਿਲਾਂ ਦੀਆਂ ਗੱਲਾਂ ਕਰਦੇ ਹਾਂ, ਉਦੋਂ ਵੀ ਯੂਜ਼ ਟੂ ਡੂ ਦੈਟ। ਆਪਣਾ ਜਿਹੜਾ ਕੈਰੀਅਰ ਪੈਕੇਜ ਜਦੋਂ ਸਾਈਨ ਕਰੀਦਾ ਸੀ, ਬ੍ਰੋਕਰ ਪੈਕੇਜ ਨੂੰ ਵੀ ਬ੍ਰੋਕਰ ਨੂੰ ਵੀ ਭੇਜੀਦਾ ਸੀ ਵੀ ਸਾਡਾ ਵੀ ਆ ਸਾਈਨ ਕਰਦੇ, ਸਾਡੀਆਂ ਟਰਮਸ ਐਂਡ ਕੰਡੀਸ਼ਨਸ ਹੈਗੀਆਂ। ਜਦੋਂ ਅਸੀਂ ਅੱਜ ਤੱਕ ਆਪਣੀਆਂ ਟਰਮਸ ਐਂਡ ਕੰਡੀਸ਼ਨ ਹੀ ਦੱਸਣੀਆਂ ਬੰਦ ਕਰ ਦਿੱਤੀਆਂ, ਸੋ ਉਹਨਾਂ ਦੀ ਟਰਮਸ ਐਂਡ ਕੰਡੀਸ਼ਨ ਨਾਲ ਚੱਲਾਂਗੇ ਤਾਂ ਫਿਰ ਡੈਫੀਨੇਟਲੀ ਵਨ ਸਾਈਡਡ ਹੀ ਕੰਮ ਹੋਣਾ ਆ। ਬਟ ਜਿਹੜਾ ਇੱਦਾਂ ਭਾਈ ਸਾਹਿਬ ਹੁਣੀ ਗੱਲ ਕਰਕੇ ਗਏ ਆ, ਜਿਹੜਾ ਕ੍ਰੋਗਰ ਦੇ ਬਾਰੇ ਦੇ ਵਿੱਚ ਜਾਂ ਜਿਹੜੇ ਆਪਣੇ ਉੱਥੇ ਹੈਗੇ ਆ, ਜਿਹੜਾ ਰਿਸੀਵਿੰਗ ਸੈਂਟਰ ਹੈਗਾ, ਉੱਥੇ ਡੈਫੀਨੇਟਲੀ ਇਹ ਬਹੁਤ ਐਸੇ ਜਗ੍ਹਾ ਹੈਗੀਆਂ ਜਿੱਥੇ ਬਿਲਕੁਲ ਹੀ ਮਤਲਬ ਕਿ ਬਿਲਕੁਲ ਕੋਈ ਰਿਸਪੈਕਟ ਨਹੀਂ ਕਰਦਾ, ਉੱਥੇ ਕੋਈ ਪੁੱਛਗਿੱਛ ਨਹੀਂ, ਕੋਈ ਕੁਛ ਨਹੀਂ ਗਾ। ਮੈਨੂੰ ਲੇਟਲੀ ਇਹ ਕਾਲਸ ਆ ਰਹੀਆਂ ਹੈਗੀਆਂ ਕਿ ਕਈ ਥਾਵਾਂ ਤੇ ਲੋਕੀ ਜਿਹੜੇ ਆਪਣੇ ਟਰੱਕਰ ਜਿਹੜੇ ਆ ਉਹ ਵੀਕ ਵਾਸਤੇ ਸਟਕ ਰਹਿੰਦੇ ਆ ਕਿ ਲੋਡ ਭਰ ਕੇ ਟਰੱਕ ਖੜਾ ਆ ਤੇ ਉਹ ਟਰੱਕ ਐਮਟੀ ਨਹੀਂ ਕਰਵਾ ਰਹੇ। ਸੋ ਜੇ ਤੁਸੀਂ ਆਪਣੀਆਂ ਟਰਮਸ ਐਂਡ ਕੰਡੀਸ਼ਨਸ ਲਿਖ ਕੇ ਦਿੱਤੀਆਂ ਹੋਣਗੀਆਂ ਨਾ ਤੇ ਕੋਰਟ ਦੇ ਵਿੱਚ ਤੁਸੀਂ ਕੇਸ ਕਰਦੇ ਆ ਤੇ ਕੋਰਟ ਦੇ ਵਿੱਚ ਤੁਹਾਡੀ ਸੁਣਵਾਈ ਆ ਕਿ ਤੁਸੀਂ ਓਕੇ, ਤੁਸੀਂ ਆਪਣੇ ਟਰਮਸ ਐਂਡ ਕੰਡੀਸ਼ਨ ਲਿਖ ਕੇ ਦਿੱਤੀਆਂ ਵੀ ਜੇ ਮੇਰਾ ਟਰੱਕ ਜਿਹੜਾ ਹੋਲਡ ਅਪ ਹੁੰਦਾ ਹੈ ਮੈਂ $500 ਦਿਹਾੜੀ ਲੈਣੀ ਆ, ਕੋਈ ਗੱਲ ਨਹੀਂ, ਕਰੀ ਰੱਖੋ, ਚਾਹੇ ਮਹੀਨਾ ਖੜਾ ਕਰੀ ਰੱਖੋ, ਮੈਨੂੰ $500 ਦਿਹਾੜੀ ਪੈਂਦੀ ਆ, ਠੀਕ ਹੈ ਨਾ। ਤੁਸੀਂ ਕੋਰਟ ਦੇ ਵਿੱਚ ਜਾਓਗੇ, ਜੱਜ ਤੁਹਾਡੀ ਸੁਣੂਗਾ, ਭਾਈ ਉਹਨੇ ਪਹਿਲਾਂ ਤੁਹਾਡੇ ਸਾਈਨ ਹੋਏ ਆ, ਤੁਹਾਡੇ ਬ੍ਰੋਕਰ ਦੇ ਸਾਈਨ ਹੋਏ ਆ, ਸੋ ਪੇ ਹਿਮ, ਯੂ ਨੋ। ਜੇ ਤੁਹਾਡੇ ਸਾਈਨ ਹੀ ਨਹੀਂ ਹੋਏ, ਤੁਸੀਂ ਬ੍ਰੋਕਰ ਐਗਰੀਮੈਂਟ ਹੀ ਨਹੀਂ ਕੀਤਾ, ਤੇ ਦੈਨ ਵਟ ਤੁਸੀਂ ਕੀ ਉਹਦੇ ਤੇ ਕੀ ਲੈ ਮਤਲਬ ਕਿ ਕੀ ਮੰਗ ਰਹੇ ਉਹਦੇ ਤੇ, ਠੀਕ ਹੈ ਨਾ। ਇਹ ਬੜੀ ਵੱਡੀ ਪ੍ਰੋਬਲਮ ਹੈਗੀ ਜੀ। ਸੋ ਬਿਲਕੁਲ ਰਮਨ ਜੀ, ਜਿਹੜਾ LA ਪੋਰਟਸ ਵਾਲਾ ਵੀ ਜਿਹੜਾ ਲੌਂਗ ਬੀਚ ਪੋਰਟ ਤੇ ਵੀ ਜਿਹੜੇ ਲਾਸਟ ਸੂਟ ਹੋਏ ਸੀ ਉਹ ਇਹੀ ਸੀਗੇ ਵੀ ਉਹ ਕਹਿੰਦੇ ਸੀ ਵੀ ਅਸੀਂ ਇੰਨਾ ਚਿਰ ਸਟਕ ਰਹਿੰਦੇ ਤਾਂ ਸਾਨੂੰ ਦਿਹਾੜੀ ਦਾ ਕੁਝ ਵੀ ਨਹੀਂ ਬਣਦਾ ਹੈਗਾ, ਰਾਈਟ? ਬਿਲਕੁਲ, ਇਹ ਬਿਲਕੁਲ ਸਹੀ ਗੱਲ ਆ ਜੀ। ਇਹ ਜਿੰਨੇ ਵੀ ਸ਼ਿਪਰ ਹੈਗੇ ਆ, ਰਿਸੀਵਰ ਹੈਗੇ ਆ, ਇਹ ਇਸ ਵੇਲੇ ਕਹੋ ਵੀ ਜਿਹੜੀਆਂ ਆਹ ਚੀਜ਼ਾਂ ਜਿਹੜੀਆਂ ਹੁਣ ਆਪਣੇ ਲਾਜ਼ ਦੇ ਵਿੱਚ ਤਬਦੀਲੀਆਂ ਆ ਰਹੀਆਂ, ਆਵਰਸ ਆਫ ਸਰਵਿਸ 'ਚ ਤਬਦੀਲੀਆਂ ਆ ਰਹੀਆਂ, ਜਿੱਥੇ ਸਾਨੂੰ 14 ਘੰਟੇ ਦੀ ਸੂਈ ਜਿਹੜੀ ਆ ਉਹ ਰੋਕਣ ਲਈ ਕਿਹਾ ਜਾ ਰਿਹਾ, 3-3 ਘੰਟੇ ਲਈ ਰੋਕਣ ਲਈ ਕਿਹਾ ਜਾ ਰਿਹਾ। ਇਹ ਐਕਚੁਅਲ ਦੇ ਵਿੱਚ ਮੇਰਾ ਪਰਸਨਲ ਵਿਚਾਰ ਇਹ ਹੈਗਾ ਕਿ ਐਕਚੁਅਲ ਦੇ ਵਿੱਚ ਸ਼ਿਪਰ ਤੇ ਰਿਸੀਵਰ ਨੂੰ ਬੈਨੀਫਿਟ ਦੇਣ ਲਈ ਕੀਤਾ ਜਾ ਰਿਹਾ, ਨਾ ਕਿ ਤੁਹਾਡੇ ਲਈ ਬੈਨੀਫਿਟ ਹੈਗਾ। ਅਸੀਂ ਕਿਉਂ ਖੜੀ ਕਰੀਏ ਸੂਈ ਆਪਣੀ? ਸਾਡੀ ਸੂਈ ਚੱਲਦੀ ਰਹਿਣੀ ਚਾਹੀਦੀ ਹੈ, ਅਸੀਂ ਕਿਉਂ ਖੜੀ ਕਰੀਏ? ਅਸੀਂ 14 ਘੰਟੇ ਕੰਮ ਕਰਨਾ, ਅਸੀਂ 14 ਦੀ ਥਾਂ ਤੇ ਆਪਣੇ ਆਪ ਨੂੰ 17 ਘੰਟੇ ਤੱਕ ਕਿਉਂ ਕਰੀਏ? ਇਹ ਜਿਹੜੀ ਚੀਜ਼ ਆ, ਇਹ ਚੀਜ਼ ਨੂੰ ਤੁਸੀਂ ਜੇ ਧਿਆਨ ਨਾਲ ਦੇਖੋ ਤੇ ਇਹ ਚੀਜ਼ ਐਕਚੁਅਲੀ ਉਹਨਾਂ ਨੂੰ ਬੈਨੀਫਿਟ ਕਰਨ ਨੂੰ ਕੀਤੀ ਜਾ ਰਹੀ ਹੈ, ਤਾਂ ਕਿ ਤੁਸੀਂ ਇਹ ਜਿਹੜਾ ਆ ਇਹ ਕਰ ਲਿਆ ਆ, ਤੁਹਾਡੇ 3 ਘੰਟੇ ਜਿਹੜੇ ਆ ਇਹ ਐਡ ਹੋ ਸਕਦੇ ਆ। ਮੀਨਿੰਗ ਕਿ ਉਹ 3 ਘੰਟੇ ਐਡ ਕਰਕੇ ਉਹ 3 ਘੰਟੇ ਦਾ ਪੇ ਦਾ ਫੇ ਕੋਈ ਵਾਲੀ ਵਾਰਸ ਨਹੀਂ ਹੈਗਾ, ਉਹਨੂੰ ਫੇ ਕਿਸੇ ਨੇ ਪੇ ਨਹੀਂ ਕਰਨਾ। ਬਿਲਕੁਲ ਜੀ। ਸੋ ਇਹਨੂੰ ਧਿਆਨ ਨਾਲ ਦੇਖਣ ਦੀ ਲੋੜ ਆ ਸਾਰੀ ਚੀਜ਼ ਨੂੰ। ਸੋ ਇਹ ਬਹੁਤ ਵੱਡਾ ਜਿਹੜਾ ਆਪਣੀ ਜਦੋਂ ਲਾਸਟ ਟਾਈਮ ਸ਼ਿਪਰ ਦੇ ਉੱਤੇ ਜਿਹੜੀ ਆਪਣੀ ਸੀਗੀ ਡਿਟੈਂਸ਼ਨ ਦਾ ਕਮੈਂਟ ਪੀਰੀਅਡ ਆਇਆ ਸੀਗਾ, ਉਦੋਂ ਡੈਫੀਨੇਟਲੀ ਕਿਸੇ ਨੇ ਕਮੈਂਟ ਨਹੀਂ ਸੀ ਕੀਤੇ ਕਿ ਉੱਥੇ ਕੀ ਹੋਣਾ ਚਾਹੀਦਾ, ਕੀ ਨਹੀਂ ਹੋਣਾ ਚਾਹੀਦਾ। ਸੋ ਇਹ ਚੀਜ਼ਾਂ ਜਿਹੜੀਆਂ ਆ, ਇਹ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਆ। ਜਦੋਂ ਕਮੈਂਟ ਪੀਰੀਅਡ ਆਉਂਦਾ, ਜਦੋਂ ਕੋਈ ਗੱਲ ਆਉਂਦੀ ਆ, ਉਦੋਂ ਜ਼ਰੂਰ ਇਸ ਚੀਜ਼ ਨੂੰ ਕਰਿਆ ਕਰੋ ਜੀ। ਅਗਲੇ ਕਾਲਰ ਨੇ ਸਰਦੂਲ ਸਿੰਘ ਬਾਸੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਵਾਹਿ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਮੈਂ ਤਾਂ ਆਪਣੇ ਵੀਰਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਅੱਜ ਮੈਂ ਹਾਈਵੇ 33 ਤੇ ਇੱਧਰ ਆ ਰਿਹਾ ਸੀਗਾ 5 ਵੱਲ ਨੂੰ, ਤੇ 140 ਤੇ ਆਪਣਾ ਵੀਰ ਖੜਾ ਸੀ। ਮੈਨੂੰ ਜਦੋਂ ਮੁੜਿਆ ਤਾਂ ਮੈਨੂੰ ਸ਼ੱਕ ਪਈ, ਮੈਂ ਕਿਹਾ ਪੰਜਾਬੀ ਲੱਗਦਾ।
ਹੁਣ ਵੀ ਇੱਧਰ 33 ਵੱਲੋਂ 5 ਵੱਲੋਂ ਆਉਣਾ ਉਹ ਨਹੀਂ ਦੇਖਿਆ ਵੀ ਤੇ ਦੂਏ ਪਾਸੇ ਟਰੱਕ ਆਉਂਦਾ ਕਿ ਨਹੀਂ, ਉਹ ਚੱਕ ਕੇ ਇੱਕਦਮ ਮੇਰੇ ਮੂਹਰੇ ਪਾਤਾ ਟਰੱਕ। ਤਾਂ ਉਹ ਵੀ ਮੈਨੂੰ ਪਤਾ ਕਿ ਮੈਂ ਕਿੱਦਾਂ ਰੋਕਿਆ, ਜਾਂ ਲੈਫਟ ਲਾਈਨ 'ਚ ਕੋਈ ਆਉਂਦਾ ਨਹੀਂ, ਕਿਉਂਕਿ ਇੱਕ ਜਾਣ ਨੂੰ ਇੱਕ ਆਉਣ ਨੂੰ। ਕਿ ਇਹੀ ਵੀਰਾਂ ਨੂੰ ਬੇਨਤੀ ਹੈ ਕਿ ਥੋੜ੍ਹਾ ਜਿਹਾ ਹੌਸਲਾ ਰੱਖ ਲਿਆ ਕਰਨ, ਠੰਡੇ ਦਿਮਾਗ ਨਾਲ ਚੱਲਿਆ ਕਰਨ, ਕਿਉਂਕਿ ਉਹ ਵੀ ਲੋਡਡ ਟਰੱਕ ਸੀਗਾ, ਉਹ ਵੀ ਮੁੜ ਕੇ ਪਿਕ ਨਹੀਂ ਕਰਨਾ, ਹੌਲੀ ਹੌਲੀ ਪਿਕ ਕੀਤਾ। ਉਹ ਮੈਨੂੰ ਪਤਾ ਕਿ ਕਿੱਦਾਂ ਮੈਂ ਟਰੱਕ ਲੱਦਿਆ ਹੋਇਆ ਰੋਕਿਆ। ਤੇ ਵੀਰਾਂ ਬੇਨਤੀ ਆ ਥੋੜ੍ਹਾ ਜਿਹਾ ਹੌਸਲਾ ਰੱਖਿਆ। ਮੈਨੂੰ ਸ਼ੱਕ ਵੀ ਪਈ, ਮੈਂ ਕਿਹਾ ਇਹ ਇੰਡੀਅਨ ਲੱਗਦਾ। ਜਦੋਂ ਮੈਂ ਗਾਹਾਂ ਜਾ ਕੇ 5 ਟੋਰ ਪੈਣਾ ਸੀਗਾ ਵੀ ਸਾਊਥ ਨੂੰ ਜਦ ਦੇਖਿਆ ਤਾਂ ਵਾਕਈ ਉਹ ਆਪਣਾ ਇੰਡੀਅਨ ਬੰਦਾ ਹੀ ਸੀਗਾ। ਜੀ ਸਬਰ ਚਾਹੀਦਾ ਜੀ ਇਹੋ ਜਿਹੀਆਂ ਚੀਜ਼ਾਂ। ਥੈਂਕ ਯੂ ਸਰਦੂਲ ਸਿੰਘ ਜੀ, ਥੈਂਕ ਯੂ ਜੀ। ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਇੱਦਾਂ ਦੀਆਂ ਅਣਗਹਿਲੀਆਂ ਬਾਅਦ ਦੇ ਵਿੱਚ ਐਕਸੀਡੈਂਟਾਂ ਦੇ ਵਿੱਚ ਬਦਲ ਜਾਂਦੀਆਂ। ਆਪਾਂ ਦੇਖਦੇ ਹਾਂ ਵੀ ਕਿੰਨੇ ਲੋਕਾਂ ਦੀਆਂ ਜਿਹੜੀਆਂ ਇਸ ਦੇ ਵਿੱਚ ਜਾਨ ਚਲੇ ਜਾਂਦੀ ਆ। ਆਪਣੇ ਰੀਸੈਂਟਲੀ ਆਪਾਂ ਦੇਖਦੇ ਹਾਂ ਵੀ ਕਿੰਨੇ ਆਪਣੇ ਜਿਹੜੇ ਪੰਜਾਬੀ ਆ ਨੌਜਵਾਨ ਥੋੜ੍ਹੇ ਚਿਰ ਦੇ ਵਿੱਚ ਹੀ ਜਿਹੜੇ ਆ ਕਈ ਐਕਸੀਡੈਂਟਾਂ ਦੇ ਵਿੱਚ ਜਿਹੜੇ ਆ ਉਹ ਮਰ ਚੁੱਕੇ ਹੋਏ ਨੇ। ਸੋ ਪਲੀਜ਼ ਸਬਰ ਜਿਹੜਾ ਥੋੜ੍ਹਾ ਜਿਹੜਾ ਇਸ ਚੀਜ਼ ਦੇ ਵਿੱਚ ਜ਼ਰੂਰ ਰੱਖਿਆ ਕਰੋ। ਹਰ ਕਮਲ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਮੇਰੀ ਆਵਾਜ਼ ਆ ਰਹੀ ਤੁਹਾਨੂੰ? ਹਾਂਜੀ ਹਾਂਜੀ ਬਿਲਕੁਲ। ਹਾਂਜੀ ਸਤਿ ਸ਼੍ਰੀ ਅਕਾਲ ਰਮਨ ਬਾਈ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੇ ਮੈਂ ਵੀ ਔਨ ਦੀ ਰੋਡ ਹੀ ਇੱਕ ਪ੍ਰੋਬਲਮ ਦੱਸਣੀ ਸੀ, ਹੈ ਨਾ ਜੀ ਜੀ। ਤੇ ਜਿਵੇਂ ਨਾ ਮੈਂ I-5 ਤੇ ਜ਼ਿਆਦਾ ਮਹਿਸੂਸ ਕੀਤੀ ਹੈ ਇਹ ਰਮਨ ਬਾਈ ਜੀ, ਉਹਨਾਂ ਨੂੰ ਪਤਾ ਹੋਣੀ ਹੈ ਨਾ। ਇੱਕ ਜਦੋਂ ਮੈਂ ਪਾਸ ਕਰਦੇ ਆ ਟਰੱਕ ਨਾ, ਈਵਨ ਯੰਗ ਵੀ ਆਪਣੇ ਜਾਨ ਕਿ ਵੱਧ ਉਮਰ ਦੇ ਬੰਦੇ ਵੀ ਆ, ਉਹ ਪਾਸ ਕਰਕੇ ਰਾਈਟ ਵੇ ਤੁਹਾਡੇ ਮੂਹਰੇ ਪਾ ਦਿੰਦੇ ਯਕਦਮ। ਮਤਲਬ ਉਹ ਨਹੀਂ ਦੇਖਦੇ ਵੀ ਮੇਰਾ ਟਰੱਕ ਸਪੇਸ ਦੇਣੀ ਚਾਹੀਦੀ ਆ, ਹਨਾ। ਇੱਕ ਨਾ ਪਾਉਂਦੇ, ਮੈਂ ਪਿਛਲੀ ਵੀਕ ਮੈਂ 2-3 ਵਾਰ ਟਰੱਕ ਨਾ ਸ਼ੋਲਡਰ ਤੇ ਲਾਇਆ। ਕਈ ਵਾਰ escape route ਤੁਹਾਡੇ ਕੋਲ ਹੁੰਦਾ, ਕਈ ਵਾਰ ਨਹੀਂ ਹੁੰਦਾ, ਹਨਾ। ਤੇ ਕਈ ਵਾਰ ਤੁਹਾਡੇ ਰਾਈਟ ਤੇ ਹੁੰਦੀਆਂ। ਮਤਲਬ ਮੇਰੀ ਇਹੀ ਬੇਨਤੀ ਹੈ ਵੀ ਥੋੜਾ ਫਰਕ ਰੱਖ ਕੇ ਜਦੋਂ ਤੁਹਾਨੂੰ ਸੇਫ ਲੱਗਦਾ ਉਦੋਂ ਪੁੱਲ ਕਰਿਆ ਕਰੋ। ਤੇ ਇੱਕ ਜਦੋਂ ਇਹ ਬਰਾਬਰ ਆਉਣ ਲੱਗ ਜਾਂਦੇ ਰਾਈਟ ਵੇ, ਇਹ ਬਲਿੰਕਰ ਦੇਣ ਲੱਗ ਜਾਂਦੇ ਆ ਨਾ, ਫਿਰ ਮੈਨੂੰ ਛੇਤੀ ਆ ਲੈਂਦੇ ਇੱਧਰ। ਤੇ ਇਹ ਜਿਹੜੀ ਚੀਜ਼ ਹੈ ਨਾ ਜੀ, ਜਿਹੜੀ ਇੱਕ ਔਰਗਨ ਦੇ ਵਿੱਚ ਆ, ਔਰਗਨ ਦੇ ਵਿੱਚ ਇਹ ਜੇ ਪੁਲਿਸ ਵਾਲਾ ਖੜਾ ਤੁਹਾਨੂੰ ਦੇਖਦਾ ਹੈ, ਤੁਸੀਂ ਅੱਗੇ ਏਦਾਂ ਕਾਰ ਤੁਹਾਡੇ ਕੋਈ ਪਾਉਂਦਾ, ਟਰੱਕ ਪਾਉਂਦਾ, ਔਰਗਨ ਦੇ ਵਿੱਚ ਟਿਕਟ ਹੈਗੀ ਇਸ ਚੀਜ਼ ਦੀ। ਸੋ ਔਰਗਨ ਦੇ ਵਿੱਚ ਤੁਹਾਨੂੰ ਰਾਈਟ ਵੇ, ਤੁਹਾਨੂੰ ਟੂ ਕਲੋਜ਼ਲੀ ਜਿਹੜਾ ਏਦਾਂ ਮੂਵ ਕਰਨ ਦੇ ਉੱਤੇ ਟਿਕਟ ਮਿਲਦੀ ਆ। ਦੂਸਰੀ ਗੱਲ ਆ, ਜਿਹੜਾ ਇੱਕ ਕਸਟਮ ਹੁੰਦਾ ਸੀਗਾ, ਇੱਕ ਗੋਰਿਆਂ ਦੇ ਵਿੱਚ ਅਸੀਂ ਵੀ ਟਰੱਕ ਚਲਾਇਆ ਆ, ਇੱਕ ਕਸਟਮ ਹੁੰਦਾ ਸੀਗਾ ਜਦੋਂ ਤੁਸੀਂ ਇੱਕ ਟਰੱਕ ਨੂੰ ਪਾਸ ਕਰਦੇ ਆ ਤੇ ਤੁਸੀਂ ਚਾਹੇ ਆਪਣਾ ਇੰਡੀਕੇਟਰ ਦੇ ਦਿੱਤਾ ਉਹਨੂੰ ਟਰੱਕ ਨੂੰ ਮੁੜਨ ਵਾਸਤੇ, ਲੇਨ ਦੇ ਵਿੱਚ ਆਉਣ ਵਾਸਤੇ, ਜਿੰਨੀ ਦੇਰ ਉਹ ਟਰੱਕ ਜਿਹਨੂੰ ਤੁਸੀਂ ਪਾਸ ਕੀਤਾ ਉਹ ਤੁਹਾਨੂੰ ਲਾਈਟਾਂ ਦੇ ਕੇ ਤੁਹਾਨੂੰ ਓਕੇ ਨਹੀਂ ਸੀ ਕਰਦਾ, ਉਨੀ ਦੇਰ ਤੱਕ ਟਰੱਕ ਉਸ ਲਾਈਨ 'ਚ ਮੂਵ ਨਹੀਂ ਸੀ ਹੁੰਦੇ। ਇਹ ਕਸਟਮ ਸੀਗਾ, ਇਹ ਗੋਰਿਆਂ ਦਾ ਤਰੀਕਾ ਸੀਗਾ। ਅਸੀਂ ਇਹ ਤਰੀਕਾ ਬਹੁਤ ਹੀ ਡੂ ਡਿਲੀਜੈਂਸ ਨਾਲ ਫੋਲੋ ਕੀਤਾ ਸੀਗਾ। ਔਰ ਇੰਨੀ ਕੁ ਵਧੀਆ ਕੋਆਰਡੀਨੇਸ਼ਨ ਹੁੰਦੀ ਹੈ ਕਿ ਲਾਈਟਾਂ ਦੇ ਨਾਲ, ਕਿ ਤੁਸੀਂ ਜਦੋਂ ਟਰੱਕ ਨੂੰ ਪਾਸ ਕਰਨਾ, ਜਿੰਨੀ ਦੇਰ ਉਹ ਟਰੱਕ ਤੁਹਾਨੂੰ ਓਕੇ ਨਹੀਂ ਕਰਦਾ ਲਾਈਟਾਂ ਦੇ ਕੇ ਲੇਨ 'ਚ ਮੂਵ ਕਰਨ ਨੂੰ, ਉਨੀ ਦੇਰ ਤੁਸੀਂ ਲੇਨ 'ਚ ਮੂਵ ਨਹੀਂ ਹੁੰਦੇ ਸੀਗੇ। ਤੇ ਇਹ ਜਿਹੜੀਆਂ ਚੀਜ਼ਾਂ ਆ, ਇਹਨਾਂ ਨੂੰ ਹੁਣ ਇਸ ਵੇਲੇ ਅੱਖੋਂ ਓਹਲੇ ਕੀਤਾ ਜਾ ਰਿਹਾ। ਜਿਹੜੀ ਸਾਡੀ ਨਵੀਂ ਪਨੀਰੀ ਆ ਰਹੀ ਹੈ ਟਰੱਕਾਂ ਦੇ ਵਿੱਚ, ਨਵਾਂ ਡਰਾਈਵਰ ਆ ਰਿਹਾ, ਉਹਨਾਂ ਨੂੰ ਤੇ ਇਹਨਾਂ ਚੀਜ਼ਾਂ ਦਾ ਬਿਲਕੁਲ ਪਤਾ ਹੀ ਨਹੀਂ ਹੈਗਾ ਵੀ ਇਹ ਚੀਜ਼ਾਂ ਕੀ ਸੀਗੀਆਂ ਤੇ ਕਿੱਦਾਂ ਇਹ ਚੱਲਦੀਆਂ ਸੀਗੀਆਂ। ਸੋ ਇਹ ਚੀਜ਼ਾਂ ਜਿਹੜੀਆਂ ਆ, ਡੈਫੀਨੇਟਲੀ ਤੁਸੀਂ ਕਿਹਾ ਬਹੁਤ ਵੱਡੀ ਜਿਹੜਾ ਇਸ਼ੂ ਹੈਗਾ ਆ। ਜਦੋਂ ਦੇਖੋ, ਜੇ ਤਾਂ ਕਾਰ ਵਾਲਾ ਤੁਹਾਡੇ ਅੱਗੇ ਕਾਰ ਪਾਉਂਦਾ ਆ ਤੇ ਉਹ ਤਾਂ ਕਹਿ ਸਕਦੇ ਆ ਨਾ ਕਿ ਉਹ ਇੱਕ ਕਾਰ ਦਾ ਡਰਾਈਵਰ ਹੈਗਾ, ਉਹਨੂੰ ਨਹੀਂ ਪਤਾ। ਪਰ ਇੱਕ ਪ੍ਰੋਫੈਸ਼ਨਲ ਡਰਾਈਵਰ ਜਿਹੜਾ ਜਦੋਂ ਇੱਦਾਂ ਦੀ ਹਰਕਤ ਕਰਦਾ ਆ, ਔਰ ਖਾਸ ਕਰਕੇ ਜਦੋਂ ਤੁਸੀਂ ਪਾਸ ਕਰਨ ਲੱਗਦੇ ਆ ਤੇ ਖਾਸ ਕਰਕੇ ਆਪਣੇ ਮੈਕਸੀਕਨ ਮੂਲ ਦੇ ਲੋਕ ਜਾਂ ਆਪਣੇ ਪੰਜਾਬੀ ਵੀ ਟਰੱਕ ਆਪਣਾ ਥੋੜਾ ਸਪੀਡ ਵਧਾਉਣੀ ਸ਼ੁਰੂ ਕਰ ਦਿੰਦੇ ਆ। ਸੋ ਪਾਸ ਕਰਨ ਵਾਲੇ ਨੂੰ ਜਿਹੜੀ ਤੰਗੀ ਤਕਲੀਫ ਹੁੰਦੀ ਆ। ਔਰ ਕੈਲੀਫੋਰਨੀਆ ਦੇ ਵਿੱਚ ਖਾਸ ਕਰਕੇ ਜੇ ਤੁਸੀਂ ਫਾਸਟ ਲੇਨ ਦੇ ਵਿੱਚ ਟਰੱਕ ਲੈ ਕੇ ਜਾ ਰਹੇ ਆ 2 ਮੀਲ ਤੋਂ ਉੱਤੇ, ਤੇ ਜੇ ਪੁਲਿਸ ਵਾਲਾ ਤੁਹਾਨੂੰ ਫੋਲੋ ਕਰਦਾ, ਉਹ ਟਿਕਟ ਦੇ ਸਕਦਾ ਤੁਹਾਨੂੰ ਉਸ ਲੇਨ 'ਚ ਜਾਣ ਦੀ। ਸੋ ਪਲੀਜ਼ ਇੱਕ ਦੂਜੇ ਨੂੰ ਸਪੋਰਟ ਜ਼ਰੂਰ ਕਰੋ ਜੀ। ਸੋ ਬਿਲਕੁਲ, ਇੱਕ ਆਪਾਂ ਕਾਲ ਲੈਣ ਤੋਂ ਪਹਿਲਾਂ ਮੈਂ ਜਿਹੜੇ ਬੇਨਤੀ ਕਰਨੀ, ਜਿੰਨੇ ਵੀ ਟਰੱਕਰਸ ਹੈਗੇ ਆ, ਜਿਹੜੇ ਸਿਲਮਾ ਏਰੀਏ ਦੇ ਵਿੱਚ, ਫ੍ਰਿਜ਼ਨੋ ਏਰੀਏ ਦੇ ਵਿੱਚ ਆ, ਉੱਥੇ ਦੇ ਜਿਹੜੇ ਕਾਂਗਰਸਮੈਨ ਹੈਗੇ ਆ, ਰਿਪਰੈਜ਼ੈਂਟੇਟਿਵ TJ ਕਾਕਸ, ਉਹਨਾਂ ਦੇ ਨਾਲ ਜੈਕਾਰਾ ਮੂਵਮੈਂਟ ਵੱਲੋਂ ਨੈਨਦੀਪ ਸਿੰਘ ਹੋਣੀ, ਸਨੀ ਗਰੇਵਾਲ ਨੇ ਵੀ ਮੈਸੇਜ ਛੱਡਿਆ। ਟਰੱਕਿੰਗ ਇਸ਼ੂ ਦੇ ਉੱਤੇ ਉਹਨੇ ਮੀਟਿੰਗ ਰੱਖੀ ਆ ਕੱਲ੍ਹ ਨੂੰ, ਖਾਸ ਕਰਕੇ ਜਿਹੜੀ ਇੰਸ਼ੋਰੈਂਸ ਮੁੱਦੇ ਨੂੰ ਲੈ ਕੇ ਪਈ। 1 ਮਿਲੀਅਨ ਤੋਂ 2 ਮਿਲੀਅਨ ਹੋਣੀ ਆ ਇੰਸ਼ੋਰੈਂਸ, ਅੱਗੇ ਬਹੁਤ ਮਹਿੰਗੀ ਆ ਟਰੱਕਾਂ ਵਾਲਿਆਂ ਦੀ, ਤੇ ਫਿਰ ਡਬਲ ਹੋ ਜਾਣੀ ਆ। ਸੋ ਉਹਨਾਂ ਨੇ ਵੀ, ਸਨੀ ਨੇ ਵੀ ਕਿਹਾ, ਕਹਿੰਦੇ ਵੀ ਰੌਲਾ ਪਾਈ ਜਾਂਦੇ, ਆਪਾਂ ਕਦੇ ਗੱਲ ਨਹੀਂ ਕਰਦੇ ਹੈਗੇ। ਸੋ ਉਸ ਏਰੀਏ ਦੇ ਜਿਹੜੇ ਟਰੱਕਰਸ ਹੈਗੇ ਆ, ਜੇ ਉਹ ਮਿਲਣਾ ਚਾਹੁੰਦੇ ਆ ਤਾਂ ਜ਼ਰੂਰ ਤੁਸੀਂ ਉਹ ਨੈਨਦੀਪ ਨੂੰ ਨਾਮ ਆਪਣਾ ਦੇ ਦਿਓ, ਸਾਡੇ ਆਫਿਸ ਕਾਲ ਕਰ ਲਿਓ, ਜਾਂ ਰਮਨ ਭਾਜੀ ਨੂੰ ਵੀ ਕਾਲ ਕਰ ਲਿਓ, ਕਿਉਂਕਿ ਉਹ ਪਹਿਲਾਂ ਨਾਮ ਦੇਣਾ ਪੈਣਾ ਹੈ, ਕਿਨ ਮਿਲਣਾ ਹੈਗਾ ਉਹਨਾਂ ਦੇ ਨਾਲ। ਸੋ ਕੋਵਿਡ-19 ਦੇ ਕਰਕੇ ਵੀ ਉਹ ਸਾਰਾ ਕੁਝ ਜੀ।
ਅਜੇ ਭਾਈ ਉਹ ਜ਼ੂਮ ਮੀਟਿੰਗ ਹੈਗੀ ਆ, ਉਹ ਪਰਸਨਲੀ ਮੀਟਿੰਗ ਨਹੀਂ ਹੈਗੀ, ਅੱਛਾ ਜ਼ੂਮ ਮੀਟਿੰਗ ਹੈਗੀ ਆ। ਸੋ ਠੀਕ ਹੈ। ਉਹ ਜ਼ੂਮ ਦੇ ਵਾਸਤੇ ਜਿਹੜਾ ਆਪਣੇ ਆਪ ਨੂੰ ਰਜਿਸਟਰ ਜ਼ਰੂਰ ਕਰ ਲਓ। ਠੀਕ ਹੈ। ਤੁਸੀਂ ਮੇਰੇ ਨਾਲ ਵੀ ਕੰਟੈਕਟ ਕਰ ਲਓ ਜਾਂ ਨੈਨਦੀਪ ਨਾਲ ਕਰ ਲਓ। ਰਜਿਸਟਰ ਕਿੱਥੇ ਕਰਨਾ ਆ? ਕੋਈ ਲਿੰਕ ਵਗੈਰਾ ਹੈਗਾ ਆ ਕਿੱਥੇ ਰਜਿਸਟਰ ਕਰਨਾ, ਜਾਂ ਉਹਨਾਂ ਦੀ ਮੇਨ ਕੋਈ ਹੈਗੀ ਹੈ ਵੈਬਸਾਈਟ ਵਗੈਰਾ? ਮੈਂ ਜਿਹੜਾ ਤੁਸੀਂ ਆਪਣਾ ਇਸੇ ਤੇ ਆਪਾਂ ਨਾ ਆਪਣੇ ਫੇਸਬੁੱਕ ਦੇ ਉੱਤੇ ਜਾਂ ਮੇਰੇ ਸਾਡੇ ਫੇਸਬੁੱਕ ਦੇ ਉੱਤੇ ਅਸੀਂ ਅਪਡੇਟ ਕਰ ਦਿਆਂਗੇ ਕਿ ਕਿੱਥੇ ਕਰਨਾ ਹੈਗਾ ਲਿੰਕ। ਇੱਥੇ ਲਿੰਕ ਪਾ ਦਿੰਦੇ ਆ ਬਾਅਦ ਦੇ ਵਿੱਚ ਜ਼ਰੂਰ। ਸੋ ਇੰਨਾ ਜ਼ਰੂਰ ਆ, ਨੈਨਦੀਪ ਨੇ ਮੈਨੂੰ ਇਹ ਕਿਹਾ ਸੀ ਵੀ ਉਹ ਮੇਕ ਸ਼ੋਰ ਕਰਿਓ ਵੀ ਉਸ ਏਰੀਏ ਦੇ ਹੀ ਹੋਣ ਜਾਂ ਕਹਿਣ ਬੰਦੇ ਵੀ ਉਸ ਏਰੀਏ ਦੇ ਆ, ਕਿਉਂਕਿ ਉਹ ਰਿਪਰੈਜ਼ੈਂਟੇਟਿਵ ਉਸ ਏਰੀਏ ਦਾ ਹੀ ਆ। ਬਿਲਕੁਲ ਜੀ ਸੋ ਇਸ ਕਰਕੇ ਜੀ ਬਿਲਕੁਲ। ਤੇ ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਕੁਲਵੰਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਮੇਰਾ ਸਵਾਲ ਸੀ ਭਾਜੀ ਆਪਣਾ ਰਮਨ ਭਾਜੀ ਨਾਲ ਜੀ। ਮੈਂ ਨਾ ਕੋਈ ਸਿਰਫ ਇਹੀ ਪੁੱਛਣਾ ਸੀ ਕਿ ਆਪਣਾ ਜਿੱਦਾਂ ਕੋਈ ਬ੍ਰੋਕਰ ਆਪਾਂ ਨੂੰ ਕਨਫਰਮੇਸ਼ਨ ਨੰਬਰ ਸਹੀ ਨਹੀਂ ਦਿੰਦਾ ਜਦੋਂ ਆਪਾਂ ਲੋਡ ਉਤਾਰਨ ਜਾਂਦੇ ਆ, ਤਾਂ ਆਪਣਾ ਹੁਣ ਜਾਣੀ ਕਿ ਲਾਸਟ ਮੰਡੇ ਦਾ ਮੈਨੂੰ ਉਹਨੇ ਕਨਫਰਮੇਸ਼ਨ ਨੰਬਰ ਗਲਤ ਦਿੱਤਾ ਸੀ, ਤਾਂ ਲੇਬਰ ਡੇ ਵਾਲੇ ਦਿਨ ਦਾ, ਤਾਂ 4 ਦਿਨ ਹੋ ਗਏ ਖੜੇ ਨੂੰ, ਤਾਂ ਆਪਾਂ ਇਹਦੇ ਬਾਰੇ ਕੀ ਲੀਗਲ ਐਕਸ਼ਨ ਕਰ ਸਕਦੇ ਹਾਂ ਜੀ? ਕੋਈ ਦੱਸ ਸਕਦੇ ਤਾਂ ਭਾਜੀ? ਆਪਣਾ ਟਰੱਕ ਸਟਕ ਹੋਇਆ ਕਰਾ ਜੀ ਘਰੇ। ਕਨਫਰਮੇਸ਼ਨ ਨੰਬਰ ਕਿੱਦਾਂ ਮਤਲਬ ਤੁਹਾਨੂੰ ਸਹੀ ਨਹੀਂ ਦਿੱਤਾ? ਮਤਲਬ ਮੈਂ ਸਮਝਿਆ ਨਹੀਂ ਤੁਹਾਡੇ ਜਿਹੜਾ ਪ੍ਰੋਬਲਮ ਕੀ ਹੈਗੀ ਆ, ਕਿ ਤੁਹਾਨੂੰ ਲੋਡ ਪ੍ਰੋਬਲਮ ਹੈ ਜਿੱਦਾਂ ਆਪਾਂ ਹਾਂਜੀ ਲੋਡ ਲਾਣ ਗਏ ਸੀ, ਉਹ ਕਹਿੰਦੇ ਸਾਡੇ ਨਾਲ ਤੁਹਾਡਾ ਨੰਬਰ ਨਹੀਂ ਮੈਚ ਕਰ ਰਿਹਾ ਜੀ। ਲੋਡ ਵੀ ਸਹੀ ਆ, ਸਾਰਾ ਕੁਝ ਸਹੀ ਆ, ਪਰ ਤੁਹਾਡਾ ਨੰਬਰ ਨਹੀਂ ਮੈਚ ਕਰ ਰਿਹਾ ਜੀ। ਤੇ ਮੰਡੇ ਨੂੰ ਮੈਂ ਗਿਆ ਸੀ, ਮੇਰੇ ਨਾਲ 4-5 ਘੰਟੇ ਖਰਾਬ ਕੀਤੇ ਉਹਨਾਂ ਤੇ। ਅੱਜ ਵੀਰਵਾਰ ਹੋ ਗਿਆ ਜੀ, ਮੈਂ ਸਟਕ ਖੜਾ ਘਰੇ ਜੀ ਬਿਲਕੁਲ ਟਰੱਕ ਆਪਣਾ। ਓਕੇ ਸਮਝ ਗਿਆ। ਉਹ ਬ੍ਰੋਕਰ ਨੂੰ ਕਹਿਣਾ ਵੀ ਕਰੀ ਜਾ ਰਿਹਾ, ਈਮੇਲਾਂ ਕਰੀ ਜਾ ਰਿਹਾ, ਕੋਈ ਜਵਾਬ ਨਹੀਂ ਦੇ ਰਿਹਾ ਜੀ ਸੁਣ ਲਓ ਜੀ। ਬੇਸਿਕਲੀ ਤਾਂ ਡੈਫੀਨਿਟਲੀ ਇਹ ਜਿਹੜੀ ਬ੍ਰੋਕਰ ਦੀ ਇਸ਼ੂ ਹੈਗਾ, ਕਿਉਂਕਿ ਉਹਨਾਂ ਕੋਲ ਸਹੀ ਇਨਫੋਰਮੇਸ਼ਨ ਨਹੀਂ ਹੈਗੀ। ਅਗੇਨ ਆਪਾਂ ਪਿੱਛੇ ਉਹੀ ਗੱਲ ਕਰਕੇ ਹਟੇ ਆ, ਇਹਦਾ ਕੋਈ ਲੀਗਲ ਜਿਹੜਾ ਤਰੀਕਾ ਨਹੀਂ ਹੈਗਾ ਇਹਦਾ। ਜੇ ਉਹ ਕਹਿੰਦੇ ਹੁੰਦੇ ਆ ਨਾ ਵੀ ਆਪਣਾ ਪੰਜਾਬੀਆਂ ਵਾਲਾ ਧੱਕੇ ਵਾਲਾ ਹੈਗਾ ਕਿ ਓਕੇ ਠੀਕ ਆ ਤੁਸੀਂ ਲੋਡ ਹੋਲਡ ਕਰ ਲਿਆ, ਹੁਣ ਠੀਕ ਆ ਲੋਡ ਹੋਲਡ ਕਰਕੇ ਬੈਠ ਸਕਦੇ ਆ। ਜਦੋਂ ਉਹਨਾਂ ਦਾ ਆਵੇ ਤੁਹਾਨੂੰ ਸਹੀ ਕਨਫਰਮੇਸ਼ਨ ਦੇਣ, ਉਦੋਂ ਉਹਨਾਂ ਨੂੰ ਕਹੋ ਕਿ ਠੀਕ ਹੈ ਓਕੇ ਵੀ ਤੁਹਾਡਾ ਲੋਡ ਇੱਥੇ ਪਿਆ ਹੈ, ਵੀ ਫਸਟ ਪੇ ਅਸ ਆਲ ਐਂਡ ਦੈਨ ਵੀ ਵਿਲ ਆਫਲੋਡ ਯੂ, ਠੀਕ ਆ। ਜਾਂ ਤੁਸੀਂ ਇੱਦਾਂ ਹੁੰਦਾ ਕਿ ਤੁਹਾਡੇ ਹੋਲਡਿੰਗ ਡਾਕ ਹੁੰਦੇ ਆ, ਕਾਫੀ ਸ਼ਹਿਰਾਂ ਦੇ ਵਿੱਚ ਹੁੰਦੇ ਆ, ਕਿ ਤੁਸੀਂ ਆਪਣਾ ਜਿਹੜਾ ਲੋਡ ਹੈਗਾ ਉੱਥੇ ਜਾ ਕੇ ਲਾ ਦਿਓ, ਉਹਨਾਂ ਨੂੰ ਦੇ ਦਿਓ ਤੇ ਉਹਨਾਂ ਨੂੰ ਕਹੋ ਵੀ ਇੰਨੇ ਪੈਸੇ ਉਹ ਕਰਦੇ ਆ। ਜੇ ਉਹ ਤੁਹਾਨੂੰ ਪੇ ਕਰ ਦਿੰਦੇ ਉਹਨੇ ਪੈਸੇ ਆਪਣੇ ਲੋਡ ਦੇ, ਤੁਸੀਂ ਉਹਨਾਂ ਕੋਲ ਲੈ ਲਓ, ਉਹ ਆਪਣਾ ਲੋਡ ਉਹਨਾਂ ਨੂੰ ਉਹਨੇ ਪੈਸੇ ਦੇ ਕੇ ਛੁਡਾ ਲੈਣਗੇ। ਸੋ ਇਹ ਜਿਹੜੇ ਤਰੀਕੇ ਹੈਗੇ ਆ, ਇਹ ਜ਼ਬਰਦਸਤੀ ਵਾਲੇ ਤਰੀਕੇ ਹੈਗੇ ਆ। ਆਪਾਂ ਰਿਕਮੈਂਡ ਨਹੀਂ ਕਰਦੇ, ਪਰ ਤੁਸੀਂ ਟਰਾਈ ਕਰੋ ਬ੍ਰੋਕਰ ਦੇ ਨਾਲ ਵਰਕਆਊਟ ਕਰਨ ਦੀ। ਪਰ ਅਗੇਨ ਜੇ ਤੁਹਾਡਾ ਆਪਣਾ ਕੰਟਰੈਕਟ ਹੋਵੇ ਤੇ ਇਸ਼ੂ ਖੜੇ ਨਹੀਂ ਹੁੰਦੇ ਫਿਰ। ਜੀ ਥੈਂਕ ਯੂ ਜੀ। ਤੇ ਅਗਲੇ ਆਪਣੇ ਨਾਲ ਕਾਲਰ ਜੁੜੇ ਨੇ ਸਨੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਗੱਲ ਕਹਿਣਾ ਸੀਗਾ, ਤੁਸੀਂ ਮੋਸਟਲੀ ਦੱਸਤੀ ਉਹ ਜਿਹੜੀ ਮੀਟਿੰਗ ਵਾਲੀ ਆ ਆਪਣੇ। ਹੁਣ ਤੁਸੀਂ ਦੇਖ ਲਓ ਲੋਕਾਂ ਦੀ ਕਾਲ ਆਉਂਦੀ ਹੈ ਨਾ, ਸਾਡੇ ਨਾਲ ਹੋ ਗਿਆ। ਹੁਣ ਬ੍ਰੋਕਰ ਟਰਾਂਸਪੇਰੈਂਸੀ ਤੇ ਵੀ ਬਾਈ ਜੀ ਕਮੈਂਟ ਹੋ ਰਹੇ ਨੇ ਵੀ ਬ੍ਰੋਕਰ ਤੁਹਾਡੇ ਨਾਲ ਕੀ ਕਰਦੇ ਆ। ਦੂਜੀ ਗੱਲ ਜਿਹੜਾ ਡਿਟੈਂਸ਼ਨ ਦਾ ਸੀਗਾ ਤੇ ਸ਼ਿਪਰ ਤੁਹਾਡੇ ਨਾਲ ਕੀ ਕਰਦੇ ਆ, ਉਹਦੇ ਤੇ ਵੀ ਕਮੈਂਟ ਲਏ ਨੇ। ਪਰ ਪ੍ਰੋਬਲਮ ਇਹ ਆ, ਕਮੈਂਟ ਕੋਈ ਨਹੀਂ ਕਰਦਾ ਜੀ। ਸਿਰਫ ਆਪਾਂ ਵਿਕਟਿਮ ਰੋਲ ਪਲੇ ਕਰਕੇ ਰੋਈ ਜਾਣਾ, ਸਾਡੇ ਨਾਲ ਆ ਹੋ ਗਿਆ। ਸਾਡੇ ਨਾਲ ਵੀ ਹੁੰਦਾ ਸੀਗਾ, ਤਾਂ ਅਸੀਂ ਮਾੜਾ ਮੋਟਾ ਹੁੰਦਾ ਵੀ ਚਲੋ ਸਪੋਰਟ ਕਰ ਦਿੰਦੇ ਆ ਹਨਾ। ਮੈਂ ਵੀ ਓਨਰ ਆਪਰੇਟਰ ਟਰੱਕ ਵਾਲਾ ਵਾ, ਮੇਰੀ ਕਿਹੜਾ ਕੋਈ ਇੱਥੇ ਕੋਈ ਉਹਨਾਂ ਨਾਲ ਕਾਂਗਰਸਮੈਨਾਂ ਨਾਲ ਉੱਠਣੀ ਬਹਿਣੀ ਹੈ। ਸਾਨੂੰ ਐਂ ਹੁੰਦਾ ਵੀ ਜੇ ਮੇਰਾ ਫਾਇਦਾ ਹੋਊਗਾ ਤਾਂ ਸਾਰਿਆਂ ਦਾ ਹੋਊਗਾ, ਜੇ ਸਾਰਿਆਂ ਦਾ ਹੋਊਗਾ ਤਾਂ ਮੇਰਾ ਹੋਊਗਾ। ਉਹਦੇ ਕਰਕੇ ਕਰਦੇ ਆ। ਹੁਣ ਜਿਹੜੀ ਆਹ ਜ਼ੂਮ ਮੀਟਿੰਗ ਦੀ ਹੋਈ ਆ, ਰਮਨ ਬਾਈ ਜੀ ਨਾਲ ਮੇਰੀ ਗੱਲ ਹੋਈ ਸੀਗੀ, ਤੇ ਇਹ ਤਾਂ ਚਲੋ ਇਹਨਾਂ ਨੂੰ ਤਾਂ ਇਹ ਜ਼ਿਆਦਾ ਅਪਡੇਟ ਰਹਿੰਦੇ ਨੇ, ਇਹਨਾਂ ਨੂੰ ਤਾਂ ਜ਼ਿਆਦਾ ਇਨਫੋਰਮੇਸ਼ਨ ਆ, ਸੋ ਅਸੀਂ ਇਹਨਾਂ ਨਾਲ ਸ਼ੇਅਰ ਕਰ ਲੈਂਦੇ ਹਾਂ। ਸੋ ਬਾਈ ਜੀ ਨਾਲ ਗੱਲ ਕੀਤੀ, ਬਾਈ ਜੀ ਕਹਿੰਦੇ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਹਨਾ। ਇਹ ਹੁੰਦਾ ਬਾਈ ਜੀ, ਇਹ ਹੁੰਦੀ ਆ ਗੱਲ ਟਰੱਕਿੰਗ ਬਾਰੇ ਕਰਨ ਦੀ। ਹੁਣ ਲੋਕਾਂ ਨੂੰ ਅਸੀਂ ਕਮੈਂਟਾਂ 'ਚ ਕਰੀ ਜਾਂਦੇ ਆ, ਪੇਜਾਂ 'ਤੇ ਪਾਈ ਜਾਂਦੇ ਆ। 10 ਬੰਦੇ ਨਹੀਂ ਬਾਈ ਜੀ ਆਏ ਵੀ ਜ਼ੂਮ ਮੀਟਿੰਗ ਕਰਨ ਲਈ। ਹੁਣ ਫਿਰ ਮੁੜ ਕੇ ਰੋਈ ਜਾਣਾ ਜੀ, ਸਾਡੇ ਨਾਲ ਆਹ ਹੋ ਗਿਆ ਜੀ, ਸਾਡੇ ਨਾਲ ਬ੍ਰੋਕਰ ਐਂ ਕਰਦਾ, ਸਾਡੇ ਨਾਲ ਸ਼ਿਪਰ ਐਂ ਕਰਦਾ। ਏਦਾਂ ਫਿਰ ਹੁਣ ਤੁਸੀਂ ਆਪ ਹੀ ਸਾਰੇ ਹੀ ਸਿਆਣੇ ਆ ਬਾਈ ਜੀ, ਫਿਰ ਏਦਾਂ ਦਾ ਕੋਈ ਹੱਲ ਨਹੀਂ ਹੋਣਾ। ਉਹ ਕਹਿੰਦੇ ਨਾ ਤੁਸੀਂ ਆਉਣੇ ਹੋ, ਨਾ ਤੁਸੀਂ ਕੰਪਲੇਂਟ ਕਰਦੇ ਹੋ, ਫਿਰ ਅਸੀਂ ਤੁਹਾਡਾ ਹੱਲ ਕੀ ਕਰੀਏ। ਨਾਲੇ ਪਤਾ ਕੀ ਆ ਸਨੀ ਭਾਜੀ, ਇਹ ਗੱਲ ਇਹ ਆ ਵੀ ਦੇਖੋ ਉਹ ਕਾਂਗਰਸਮੈਨ ਆ ਤੇ ਉਹਦੀ ਇਲੈਕਸ਼ਨ ਵੀ ਹੈ ਇਸ ਸਾਲ ਨਵੰਬਰ ਦੇ ਵਿੱਚ, ਰਾਈਟ? ਤੇ ਬੜੀ ਟਫ ਫਾਈਟ ਆ। ਸੋ ਜੇ ਉੱਥੇ 50-100 ਟਰੱਕਰ ਜ਼ੂਮ ਤੇ ਹੋਊਗਾ, ਉਹਨੂੰ ਲੱਗੂਗਾ ਵੀ ਟਰੱਕਿੰਗ ਵਾਲੇ ਮੇਰੇ ਨਾਲ ਆ। ਉਹ ਏਰੀਏ ਦੇ ਵਿੱਚ ਟਰੱਕਰਸ ਬਹੁਤ ਆ। ਸੋ ਨਹੀਂ ਤਾਂ ਅਗਲੇ ਨੇ ਵੀ ਦੇਖਣਾ ਵੀ ਜੇ 2-3 ਜਾਣੇ ਹੀ ਆ ਤੇ ਮੈਂ ਐਵੇਂ ਹੀ ਇਹਨਾਂ ਦਾ ਕੇਸ ਉੱਥੇ ਅੱਗੇ ਲੈ ਕੇ ਜਾਣਾ, ਰਾਈਟ? ਬਾਈ ਜੀ ਨੈਨਦੀਪ ਨੇ ਦੱਸਿਆ ਸੀਗਾ, ਕਹਿੰਦਾ ਪਿਛਲੀ ਵਾਰ ਇਹ ਮਤਲਬ ਪੂਰੇ ਮਾਰਜਨ ਨਾਲ ਜਿੱਤਿਆ ਵਾ ਬੰਦਾ ਜਿਹੜਾ TJ ਕਾਕਸ ਆ, ਵੀ ਉਹਨੂੰ ਹੁਣ ਜੇ ਆਪਾਂ ਸਪੋਰਟ ਦਿਖਾਵਾਂਗੇ ਤਾਂ ਉਹ ਆਪਣੇ ਬਾਰੇ ਗੱਲ ਕਰੂਗਾ। ਜਿਵੇਂ ਆਪਣੇ ਇੰਡੀਆ ਕਹਿੰਦੇ ਹੁੰਦੇ ਆ ਵੀ MP ਜਾ ਕੇ ਜਿਵੇਂ ਉੱਥੇ ਆਪਣੇ ਅਸੈਂਬਲੀ 'ਚ ਕਹਿੰਦੇ ਆ, ਉਹ ਉੱਦਾਂ ਇਹ ਗੱਲ ਇੱਦਾਂ ਹੀ ਚੱਕੀ ਜਾਂਦੀ ਹੁੰਦੀ ਆ ਬਾਈ ਜੀ। ਇਹੀ ਤਾਂ ਮੌਕਾ ਹੁੰਦਾ, ਜਿਵੇਂ ਕਹਿੰਦੇ ਹੁੰਦੇ ਆ ਜਿਵੇਂ ਲੋਹਾ ਗਰਮ ਆ ਤਾਂ ਸੱਟ ਮਾਰਨ ਵਾਲਾ ਕੰਮ।
ਪਰ ਹੁਣ ਕੋਈ ਆਉਂਦਾ ਹੀ ਨਹੀਂ, 10 ਬੰਦੇ ਨਹੀਂ ਜ਼ੂਮ ਲਈ ਇਕੱਠੇ ਹੁੰਦੇ। ਸਿਰਫ ਨਾਲੇ ਟਰੱਕ ਖੜਾ ਕੇ ਤੁਸੀਂ ਫੋਨ ਤੇ ਵੀ ਕਰ ਸਕਦੇ ਹੋ, ਉਸ ਟਾਈਮ ਤੁਸੀਂ 30 ਮਿੰਟ ਦੀ ਬ੍ਰੇਕ ਪਾ ਸਕਦੇ ਹੋ। ਜੀ 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 ਓਕੇ ਬਾਈ ਜੀ, ਥੈਂਕ ਯੂ ਜੀ, ਥੈਂਕ ਯੂ ਸਨੀ ਜੀ। ਤੇ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਤੇ ਰਮਨ ਜੀ ਤੁਸੀਂ ਵੀ ਉਹ ਜੇ ਲਿੰਕ ਸ਼ੇਅਰ ਕਰ ਸਕਦੇ ਹੋ ਬ੍ਰੇਕ ਦੇ ਦੌਰਾਨ ਤਾਂ ਵਧੀਆ ਹੋ ਜਾਊਗਾ। ਤੇ ਲਿੰਕ ਲੈਣ ਦੀ ਜੀ ਬਿਲਕੁਲ, ਤੇ ਇੱਕ ਬ੍ਰੇਕ ਲੈ ਕੇ ਅਸੀਂ ਵਾਪਸ ਹਾਜ਼ਰ ਹੁੰਦੇ ਹਾਂ। ਤੇ ਜਿਹੜੇ ਸਰੋਤੇ ਹੋਲਡ ਤੇ ਇਦਾਂ ਹੀ ਬਣੇ ਰਹੋ, ਤੁਹਾਡੀ ਵੀ ਜਿਹੜੀ ਗੱਲਬਾਤ ਆ ਉਹ ਆਪਾਂ ਕਰਦੇ ਹਾਂ ਔਨ ਏਅਰ। ਤੇ ਕਾਲ ਕਰਨ ਦੇ ਲਈ ਨੰਬਰ ਹੈਗਾ 408 272 5200 4082725200। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM। ਸੱਚੀ ਮੈਨੂੰ ਤਾਂ ਬਹੁਤ ਫਿਕਰ ਲੱਗੀ ਹੋਈ ਆ। ਪਹਿਲਾਂ ਘਰ ਮਸਾ ਪਸੰਦ ਆਇਆ ਤੇ ਹੁਣ ਮੈਟਰਸ ਤੇ ਫਰਨੀਚਰ ਲੈਣ ਵਾਸਤੇ ਪਤਾ ਨਹੀਂ ਕਿਹੜੇ ਸਟੋਰ 'ਚ ਜਾਣਾ ਪੈਣਾ। ਉਹ ਤੂੰ ਫਿਕਰ ਕਾਤੋਂ ਕਰਦੀ ਆ? ਆਪਾਂ ਚੱਲਦੇ ਆ ਮੈਟਰਸ ਐਂਡ ਫਰਨੀਚਰ ਐਕਸਪ੍ਰੈਸ ਵਾਲਿਆਂ ਦੇ। ਸਭ ਕੁਝ ਉੱਥੋਂ ਹੀ ਮਿਲ ਜਾਣਾ। ਪੂਰੇ ਘਰ ਦਾ ਫਰਨੀਚਰ, ਬੈਡਰੂਮ, ਲਿਵਿੰਗ ਰੂਮ, ਸੋਫਾਜ਼, ਸਾਰਾ ਕੁਝ $2000 ਦੇ ਵਿੱਚ 36 ਮਹੀਨੇ ਦੀ 0% ਇੰਟਰਸਟ ਦੇ ਉੱਤੇ ਫਾਈਨੈਂਸਿੰਗ ਵੀ ਕਰਦੇ ਹਨ। ਪੰਜਾਬ ਵਾਲੇ ਪੇਟੀ ਬੈੱਡ ਵੀ ਮਿਲਦੇ ਹਨ। ਸੋਫਾ ਸਟਾਰਟਿੰਗ $299 ਅਤੇ ਮੈਟਰਸ ਸਟਾਰਟਿੰਗ $99। ਬਿਊਟੀ ਰੈਸਟ ਜਾਂ ਹਰ ਕਿਸਮ ਦੇ ਮੈਟਰਸ ਵੀ ਇਹਨਾਂ ਦੇ ਕੋਲੋਂ ਲੈ ਸਕਦੇ ਹੋ। ਹਰ ਇੱਕ ਨੂੰ ਬਹੁਤ ਹੀ ਵਧੀਆ ਡੀਲ ਦਿੰਦੇ ਹਨ। ਮੈਟਰਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵਿਲ, 1811 ਡਗਲਸ ਬੁਲੇਵਾਰਡ, ਰੋਜ਼ਵਿਲ, ਰॉस ਸਟੋਰ ਦੇ ਨਜ਼ਦੀਕ। ਕਾਲ ਅੰਮ੍ਰਿਤਸਰਾਂ 5304155959 530 415 5959 ਜਾਂ ਮੈਨੀ ਹੇਅਰ 5303007663। ਇਹਨਾਂ ਦੇ ਯੂਨੀਵਰਸਿਟੀ ਫਾਲਸਮਾ ਤੇ ਡੇਵਿਸ ਵਿੱਚ ਵੀ ਲੋਕੇਸ਼ਨਸ ਹਨ। ਮੈਟਰਸ ਐਕਸਪ੍ਰੈਸ, ਰੋਜ਼ਵਿਲ। ਵਿਹਾਣੀਆਂ ਕੋਕਾ ਕੜਵਾ ਦੇ ਮਾਇਆ ਕੋਕਾ। ਮੈਂ ਕਿਹਾ ਸੁਣਦੇ ਨਹੀਂ ਜੀ, ਮੇਰੀਆਂ ਸਾਰੀਆਂ ਸਹੇਲੀਆਂ ਕੋਲ ਸੋਨੇ ਦੇ ਬੜੇ ਸੋਹਣੇ ਸੋਹਣੇ ਗਹਿਣੇ ਆ। ਇੱਕ ਮੈਂ ਹੀ ਆ ਜਿਹੜੀਆਂ ਪੁਰਾਣੀਆਂ ਜੀਆਂ ਵਾਲੀਆਂ ਪਾਈ ਫਿਰਦੀ ਨੂੰ ਕਿੰਨੇ ਸਾਲ ਹੋ ਗਏ ਆ। ਮੈਨੂੰ ਨਹੀਂ ਪਤਾ, ਮੈਨੂੰ ਵੀ ਸੋਹਣੇ ਸੋਹਣੇ ਗਹਿਣੇ ਬਣਵਾ ਕੇ ਦਿਓ। ਲੈ ਇਹ ਕਿਹੜੀ ਗੱਲ ਆ? ਤੂੰ ਚੱਲ ਬੱਗਾ ਜੁਐਲਰਸ ਦੇ, ਮੈਂ ਤੈਨੂੰ ਹੁਣੇ ਲੈ ਕੇ ਦਿੰਨਾ ਸੋਹਣੇ ਸੋਹਣੇ ਗਹਿਣੇ। ਫਿਰ ਦੇਖੀ ਤੇਰੀ ਵੀ ਸਹੇਲੀਆਂ 'ਚ ਟੌਰ ਬਣ ਜਾਊਗੀ। ਬੱਗਾ ਜੁਐਲਰਸ ਸੈਕਰਾਮੈਂਟੋ, ਜਿੱਥੋਂ ਖਰੀਦ ਸਕਦੇ ਹੋ ਵਿਆਹ ਸ਼ਾਦੀਆਂ ਲਈ ਖੂਬਸੂਰਤ ਗਹਿਣੇ ਤੇ ਨਾਲ ਹੀ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹੋ। ਵਿਆਹ ਸ਼ਾਦੀ ਜਾਂ ਕਿਸੇ ਵੀ ਇਵੈਂਟ ਤੇ ਡੈਕੋਰੇਸ਼ਨ ਵੀ ਕਰਦੇ ਹਨ ਤੇ ਹਰ ਤਰ੍ਹਾਂ ਦੇ ਕਸਟਮ ਗਹਿਣੇ ਤਿਆਰ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਕਰੋ ਜੌਨੀ ਜੀ ਨੂੰ 9169128842 916 912 8842। ਪਤਾ ਨੋਟ ਕਰੋ 6930 65th ਸਟਰੀਟ, ਨੰਬਰ 115, ਚਾਈਨਾਟਾਊਨ ਸੁਪਰਮਾਰਕਟ, ਸੈਕਰਾਮੈਂਟੋ। ਫੋਨ ਨੰਬਰ 916 912 8842 9169128842। ਬੱਗਾ ਜੁਐਲਰਸ, ਸੈਕਰਾਮੈਂਟੋ। ਮੈਨੂੰ ਚੂੜੀਆਂ ਚੜਾ ਦੇ ਚੰਨਵੇ, ਮੈਂ ਠਮ ਠਮ ਨੱਚਦੀ ਫਿਰਾਂ। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜੁਐਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜੁਐਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜੁਐਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜੁਐਲਰਸ, ਸੈਕਰਾਮੈਂਟੋ, 2840 ਡੈਲ ਪੈਸੋ ਰੋਡ, ਸਵੀਟ 200, ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ, ਨੂਰ ਮਹਿਲ ਜੁਐਲਰਸ, ਯੂਬਾ ਸਿਟੀ ਵਾਲਿਆਂ। ਵੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddainsurance.com। ਕਾਲ 9166222822 916 622 2822। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 408 272 2500।
Khalsa Insurance Agency 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto KOBO Yuba City 1450 AM KIID Sacramento 1470 AM KWRU Fresno 1300 AM KLHC Bakersfield 1350 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਅਮਰੀਕਾ, ਅੱਜ ਦਾ ਟਰੈਕਿੰਗ ਦਾ ਵਿਸ਼ੇਸ਼ ਪ੍ਰੋਗਰਾਮ। ਰਮਨ ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫਿਰ। ਹਰਜੋਤ ਜੀ ਸਵਾਗਤ ਹੈ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਓ ਆਪਾਂ ਆਪਣੇ ਹੁਣ ਅਗਲੇ ਕਾਲਰਸ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਆਪਣੇ ਨਾਲ ਜੁੜੇ ਹੋਏ ਨੇ ਰਾਜ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਰਾਜ ਜੀ। ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਬੋਲੋ ਜੀ, ਸੁਣ ਰਹੇ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਜੀ ਵੇਖੋ ਪਹਿਲਾਂ ਤੇ ਸਨੀ ਭਾਜੀ ਦਾ ਬਹੁਤ ਬਹੁਤ ਥੈਂਕ ਯੂ, ਜਿਹੜੀ ਇੰਨੀ ਮਿਹਨਤ ਕਰਨ ਦੇ ਭਾਜੀ ਦਾ ਮਨੋਣੀ ਜੀ। ਮੈਂ ਤੇ ਸਾਰੇ ਭਰਾਵਾਂ ਨੂੰ ਕਹੂੰਗਾ ਨਾਲ ਹੋ ਕੇ ਚੱਲੋ। ਹੁਣ ਤੇ ਟਾਈਮ ਆ, ਬੜਾ ਕੁਛ ਹੈਗਾ, ਜਾਂ ਕਿਤੇ ਸਮਾਂ ਲੰਘ ਗਿਆ ਫਿਰ ਆਪਣਾ ਕੋਈ ਮਸਲਾ ਹੱਲ ਨਹੀਂ ਹੋਣਾ, ਕਿਸੇ ਨੇ ਨਾਲ ਨਹੀਂ ਖਲੋਣਾ। ਹੁਣ ਤੇ ਚਲੋ ਇਹਨਾਂ ਨੂੰ ਕੋਈ ਇਹਨਾਂ ਲਾਲਚ ਕੋਈ ਨਹੀਂ ਹੈਗਾ ਜੀ। ਵੇਖੋ ਚੱਲ ਰਹੇ ਆ, ਸਭ ਕੁਝ ਕਰ ਰਹੇ ਆ, ਤੇ ਨਾਲ ਚੱਲੀਏ। ਤੇ ਨਾਲੇ ਨਾਫਤਾ ਜੁਆਇਨ ਕਰੋ ਸਾਰੇ ਜਾਣੇ ਮੇਰੇ ਵੀਰ ਭਰਾ। ਜਾਂ ਬ੍ਰੋਕਰ ਪੈਸੇ ਮਾਰ ਲੈਂਦੇ ਆਪਾਂ ਤਾਂ ਵੀ ਚੜਦੇ ਆ, ਤੇ $10 $20 ਨਾਲ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਜੀ। ਜੀ ਥੈਂਕ ਯੂ ਜੀ। ਤੇ ਇੱਕ ਭਾਜੀ ਮੇਰਾ ਦੂਜਾ ਕੁਐਸਚਨ ਹੈ ਜੀ, ਜਿਹੜਾ ਭਾਜੀ ਰਮਨ ਨੇ ਵੀ ਗੱਲ ਕੀਤੀ ਹੈ ਕਿ ਜਿੱਦਾਂ ਲਾਈਨ ਚੇਂਜ ਜਿੱਦਾਂ ਦੀਆਂ ਆਪਣੇ ਹੁਣ ਚਲੋ ਆਪਾਂ ਇੱਥੇ ਮਿਹਨਤ ਕਰਨ ਨੂੰ, ਪੈਸੇ ਕਮਾਉਣ ਨੂੰ, ਪਰ ਹੈ ਕਿ ਲੀਗਲ ਤਰੀਕੇ ਨਾਲ ਲਾਇਸੈਂਸ ਲਓ। ਹੁਣ ਆਪਣੇ ਕੋਈ ਭਰਾ ਜਿਹੜੇ ਰਿਟਨ ਟੈਸਟ ਦਿੰਦੇ ਆ $4,000 ਦੇ ਕੇ, $4500 ਦੇ ਕੇ ਉੱਦਾਂ ਹੀ ਟੈਸਟ ਕਲੀਅਰ ਕਰੀ ਜਾਂਦੇ ਆ। ਜਿੰਨੀ ਤੱਕ ਪੜਾਂਗੇ ਨਹੀਂ ਕੁਛ ਨਹੀਂ ਪਤਾ ਲੱਗੂਗਾ। ਇਹ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਬਹੁਤ ਪ੍ਰੋਬਲਮ ਹੋਊਗੀ ਜੀ। ਜੀ ਜੀ ਬਿਲਕੁਲ। ਹਾਂਜੀ ਬਿਲਕੁਲ ਜੀ, ਬਿਲਕੁਲ। ਤੇ ਡੈਫੀਨੇਟਲੀ ਇਹ ਸਹੀ ਗੱਲ ਹੈ। ਤੇ ਜਿਹੜੀ ਚੀਜ਼ ਜਿੰਨੇ ਵੀ ਢੰਗ ਤਰੀਕੇ ਨਾਲ ਕੀਤੀ ਜਾਵੇ ਉਨੀ ਵਧੀਆ ਗੱਲ ਹੈ। ਰਾਜਕੁਮਾਰ, ਇੱਥੇ ਮੈਂ ਇੱਕ ਗੱਲ ਸਾਂਝੀ ਕਰਦੇ ਹਾਂ ਕਿ ਆਹ ਜਿਹੜਾ ਵੀਕ ਹੈਗਾ, ਇਹ ਵੀਕ ਡਰਾਈਵਰ ਐਪਰੀਸੀਏਸ਼ਨ ਵੀਕ ਹੈਗਾ ਆ। ਸੋ ਜਿਹੜੇ ਵੀ ਅੱਜ ਡਰਾਈਵਰ ਸੈਨ ਮਾਰਕਿਨ ਇਹਦੇ ਵਿੱਚੋਂ ਲੰਘ ਰਹੇ ਨੇਗੇ, ਆਪਣੇ ਏਰੀਆ ਦੇ ਵਿੱਚੋਂ, ਸੈਂਟਰਲ ਵੈਲੀ ਦੇ ਵਿੱਚੋਂ, ਚੌਚਲਾ ਰਿਵਰ ਕਮਰਸ਼ੀਅਲ ਵਹੀਕਲ ਇਨਫੋਰਸਮੈਂਟ ਫੈਸਿਲਿਟੀ ਜਿਹੜੀ ਚੌਚਲਾ ਵਾਲਾ ਸਕੇਲ ਹੈਗਾ, ਉੱਥੇ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜੇ ਆ CHP ਉੱਥੇ ਅਵੇਲੇਬਲ ਹੋਊਗੀ। ਤੁਸੀਂ ਡਰਾਈਵ ਥਰੂ ਕਰ ਸਕਦੇ ਆ, ਤੁਸੀਂ ਉੱਥੇ ਆ ਸਕਦੇ ਆ, ਉਹਨਾਂ ਨਾਲ ਗੱਲ ਕਰ ਸਕਦੇ ਆ। ਮੈਂ ਵੀ ਉੱਥੇ ਅਵੇਲੇਬਲ ਹੋਊਂਗਾ ਚੌਚਲਾ ਸਕੇਲ ਤੇ 11 ਤੋਂ ਲੈ ਕੇ 2 ਵਜੇ ਤੱਕ। ਲੰਚ ਪ੍ਰੋਵਾਈਡ ਕੀਤਾ ਜਾਊਗਾ ਤੇ ਕੋਈ ਵੀ ਜਿਹੜੀ ਆ ਨੋਰਮਲੀ ਇਸ ਟਾਈਮ ਦੇ ਵਿੱਚ ਕੋਈ ਵੀ ਇਨਸਪੈਕਸ਼ਨ ਨਹੀਂ ਕੀਤੀ ਜਾਂਦੀ। ਸੋ ਪਲੀਜ਼ ਜੇ ਤੁਸੀਂ 99 ਤੋਂ ਚੌਚਲਾ ਸਕੇਲ ਤੋਂ ਲੰਘ ਰਹੇ ਅੱਜ 11 ਵਜੇ ਤੋਂ ਲੈ ਕੇ 2 ਵਜੇ ਤੱਕ, ਜਿਹੜਾ ਅੱਜ ਡਰਾਈਵਰ ਐਪਰੀਸੀਏਸ਼ਨ ਵੀਕ ਹੈਗਾ, ਉਹਦੇ ਸਿਲਸਿਲੇ ਦੇ ਵਿੱਚ ਜਿਹੜੇ ਆ ਲੰਚ ਜਿਹੜਾ ਉੱਥੇ ਪ੍ਰੋਵਾਈਡ ਕੀਤਾ ਜਾਂਦਾ। ਸੋ ਪਲੀਜ਼ ਜੇ ਤੁਸੀਂ ਉੱਥੋਂ ਲੰਘ ਰਹੇ ਜ਼ਰੂਰ ਤੁਸੀਂ ਸਟਾਪ ਬਾਏ ਹੋ ਕੇ ਜਾਓ, ਮਿਲ ਕੇ ਜਾਓ ਜੀ। ਅਗਲੇ ਕਾਲਰ ਨੇ ਆਪਣੇ ਜਿਹੜੇ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ, ਤਿੰਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜਿਹੜੇ ਕਰੋਜਰ ਦੀ ਗੱਲ ਕੀਤੀ ਆ, ਕਰੋਜਰ ਵਾਲੇ ਭਾਜੀ 2 ਘੰਟੇ ਤੋਂ ਬਾਅਦ ਆਪਣਾ ਡਿਟੈਂਸ਼ਨ ਦਿੰਦੇ ਆ, ਅਸੀਂ ਦਿੰਦੇ ਆ। ਬਾਕੀ ਇਹ ਜਿਹੜੇ ਮਾਲਕ ਨਹੀਂ ਦਿੰਦੇ ਉਹਨਾਂ ਨਾਲ ਗੱਲ ਕਰੋ, ਜਿਨ੍ਹਾਂ ਦਾ ਲੋਡ ਚੁੱਕਦੇ 6 ਮਹੀਨੇ ਹੋ ਗਿਆ, ਜਦੋਂ 2 ਘੰਟੇ ਤੋਂ ਉੱਪਰ ਟਾਈਮ ਲੈ ਕੇ ਦਿੰਦੇ ਸਾਰੇ ਦਿੰਦੇ ਡਿਟੈਂਸ਼ਨ। ਮੈਂ ਇਹ ਵੀ ਕਹਿਣਾ ਚਾਹੁੰਦਾ। ਥੈਂਕ ਯੂ ਜੀ। ਬਿਲਕੁਲ ਜੀ, ਇਹ ਗੱਲ ਜਿਹੜੀ ਇਹਨਾਂ ਦੀ ਇਹ ਵੀ ਗੱਲ ਸਹੀ ਹੈ। ਜਦੋਂ ਤੁਸੀਂ ਮਾੜੇ ਬ੍ਰੋਕਰ ਦਾ ਲੋਡ ਚੱਕਦੇ ਆ ਜਾਂ ਤੁਸੀਂ ਡਬਲ ਟਿੱਪਰ ਬ੍ਰੋਕਰ ਦਾ ਚੱਕਦੇ ਆ, ਉਦੋਂ ਇਹ ਪ੍ਰੋਬਲਮਾਂ ਆਉਂਦੀਆਂ ਹੈਗੀਆਂ, ਜਿਹੜੀਆਂ ਡਿਟੈਂਸ਼ਨਾਂ ਨਹੀਂ ਮਿਲਦੀਆਂ। ਜਦੋਂ ਤੁਸੀਂ ਸਹੀ ਬ੍ਰੋਕਰ ਦਾ, ਸਹੀ ਬੰਦੇ ਦਾ ਲੋਡ ਚੱਕਦੇ ਆ, ਉਦੋਂ ਇਹ ਡਿਟੈਂਸ਼ਨਾਂ ਜਿਹੜੀਆਂ ਇਹ ਆਲਮੋਸਟ ਪੇ ਹੋ ਜਾਂਦੀਆਂ। ਅਸੀਂ ਸਾਡੇ ਫਰੈਂਡ ਵੀ ਕੰਮ ਕਰਦੇ ਆ, ਬਥੇਰੇ ਮੇਰੇ ਦੋਸਤ ਮਿੱਤਰ ਕੰਮ ਕਰਦੇ ਹੈਗੇ ਆ, ਔਰ ਠੀਕ ਆ, ਕਈ ਨਾ ਕਿਤੇ ਤੁਹਾਨੂੰ ਪ੍ਰੋਬਲਮ ਆਉਂਦੀ ਆ। ਔਰ ਖਾਸ ਕਰਕੇ ਜਿਹੜੀ ਤੁਹਾਡੀ ਲੋਡ ਕਨਫਰਮੇਸ਼ਨ ਹੈ, ਮੈਂ ਇੱਕ ਕੱਲ ਆਪਣਾ ਰਾਜਕਰਨ ਲੋਡ ਕਨਫਰਮੇਸ਼ਨ ਦੇਖੀ, ਮੈਨੂੰ ਦਿਖਾਈ ਆਪਣੇ ਬੰਦਿਆਂ ਨੇ ਕਿ ਉਹਦੇ ਵਿੱਚ ਕੀ ਕੀਤਾ ਕਿ ਬ੍ਰੋਕਰ ਨੇ ਇਹ ਲਿਖਿਆ ਆ ਕਿ $3000 ਦਾ ਰੇਟ ਜਿਹੜਾ ਆ ਉਹਨਾਂ ਨੇ ਉੱਤੇ ਲਿਖਿਆ ਆ। ਤੇ 3000 ਦੇ ਵਿੱਚ ਉਹਨਾਂ ਨੇ ਰੇਟ ਕਨਫਰਮੇਸ਼ਨ ਤੇ ਕੀ ਲਿਖਿਆ ਹੈ ਕਿ 2000 ਤੇ ਤੁਹਾਡਾ ਹੈਗਾ ਫਰੇਟ ਚਾਰਜਸ ਆ, $1000 ਜੇ ਤੁਹਾਡੀ ਟਾਈਮ ਤੇ ਡਿਲੀਵਰੀ ਨਾ ਹੋਈ ਤੇ ਉਹਦਾ ਟਾਈਮ ਤੇ ਡਿਲੀਵਰੀ ਕਰਨ ਦਾ $1000 ਦੇਣਾ। ਠੀਕ ਹੈ,
ਹੁਣ ਮੰਨ ਲਓ ਡਿਲੀਵਰੀ ਲੇਟ ਹੋ ਜਾਂਦੀ ਆ ਤੇ ਉੱਥੇ ਉਹ ਹੱਕਦਾਰ ਆ, ਤੁਸੀਂ ਸਾਈਨ ਕਰਕੇ ਭੇਜਿਆ, ਉਹ $1000 ਦਾ ਤਾਂ ਕੱਟਣ ਦਾ ਹੱਕਦਾਰ ਹੋ ਗਿਆ ਕਿਉਂਕਿ ਤੁਸੀਂ ਸਾਈਨ ਕੀਤੇ ਆ। ਸੋ ਰੇਟ ਕਨਫਰਮੇਸ਼ਨ ਜਿਹੜੀ ਆ ਨਾ ਉਹ ਬਹੁਤ ਜ਼ਿਆਦਾ ਧਿਆਨ ਨਾਲ ਦੇਖਣ ਦੀ ਜ਼ਰੂਰਤ ਹੈਗੀ ਆ। ਸੋ ਇਹ ਚੀਜ਼ ਦੇਖ ਕੇ ਮੈਨੂੰ ਵੀ ਹੈਰਾਨੀ ਹੋਈ। ਉਹ ਕਹਿੰਦੇ ਵੀ ਯਾਰ ਇਹਨੂੰ ਦੁਬਾਰਾ ਭੇਜੋ, ਇਹਨਾਂ ਨੂੰ ਬ੍ਰੋਕਰ ਨੂੰ ਕਹੋ ਵੀ ਆਪਣੀ ਰੇਟ ਕਨਫਰਮੇਸ਼ਨ ਠੀਕ ਕਰਕੇ ਭੇਜੇ। ਆ ਕੀ ਮਤਲਬ ਹੈ ਤੇਰਾ $3000 ਤੂੰ ਦੇਣਾ ਸਾਨੂੰ ਲਾਈਨ ਚਾਰਜ, ਪਰ ਉਹਦੇ ਵਿੱਚ ਤੂੰ $2000 ਲਾਈਨ ਚਾਰਜ ਪਾ ਕੇ $1000 ਔਨ ਟਾਈਮ ਡਿਲੀਵਰੀ ਪਾਤਾ, ਵੀ ਜੇ ਮਾੜੀ ਜੀ ਵੀ ਲੇਟ ਹੋ ਗਈ ਤੂੰ $1000 ਕੱਟ ਲੈਣਾ। ਜੀ 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 ਤਰੀਕੇ ਦੇ ਨਾਲ ਕਰਦੇ ਚੀਜ਼ਾਂ ਦੇਖਣ ਵਾਲੀਆਂ ਹੁੰਦੀਆਂ ਜੀ। ਬਿਲਕੁਲ। ਆਪਣੇ ਅਗਲੇ ਕਾਲਰ ਨੇ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਜੀ ਆਵਾਜ਼ ਆ ਰਹੀ ਹੈ ਜੀ ਤੁਹਾਡੀ। ਹਾਂਜੀ ਜਿੰਨੇ ਵੀ ਮੈਂ ਗੱਲ ਕਰਨੀ ਚਾਹੁੰਦਾ, ਜਿੰਨੇ ਵੀ ਓਨਰ ਆਪਰੇਟਰ ਜਦੋਂ ਕੋਈ ਇਸ਼ੂ ਹੁੰਦਾ ਇਹ ਸਾਰੇ ਇਕੱਠੇ ਹੁੰਦੇ ਨਾ। ਅੱਜ ਕੱਲ੍ਹ ਕੀ ਚੱਕਰ ਚੱਲਦਾ ਆ, ਅੱਜ ਕੱਲ੍ਹ ਜਿਹੜੇ 3-4 ਸਾਲਾਂ ਤੋਂ ਨਵੇਂ ਡਿਸਪੈਚਰ ਉੱਠੇ, ਇਹ ਨਹੀਂ ਕੀ ਸਿਸਟਮ ਚਲਾਇਆ, ਜਿਹੜੇ ਆ ਨਵੇਂ ਮੁੰਡੇ ਆਪਣੇ ਵੀਰ ਵਿਚਾਰੇ ਆਉਂਦੇ ਆ, ਇਹ ਨਹੀਂ 25-30 ਹਜ਼ਾਰ ਉਹਨਾਂ ਕੋਲੋਂ ਡਾਊਨ ਦਵਾ ਕੇ ਨਾ ਇਹ ਨਹੀਂ ਆਪਣੇ ਅੰਡਰ ਉਹਨਾਂ ਨੂੰ ਟਰੱਕ ਚੱਕ ਦਿੰਦੇ ਆ ਤੇ ਇਹ ਨਹੀਂ ਆਪੂ ਉਹਨਾਂ ਨੂੰ ਡਿਸਪੈਚ ਦੇਣੀ, ਰੱਜ ਕੇ ਕੁੰਡੀ ਉਹਨਾਂ ਨੂੰ ਲਾਉਂਦੇ, ਉਹਨਾਂ ਨੂੰ ਵਿਚਾਰਿਆਂ ਨੂੰ ਕੁਛ ਨਹੀਂ ਪਤਾ ਲੱਗਦਾ, ਉਹ ਨਾ ਮੁੜ ਕੇ ਬੋਲ ਸਕਦੇ ਆ ਕੁਛ। ਫਿਰ ਇਹ ਨਹੀਂ ਟ੍ਰੇਲਰ ਉਹਨਾਂ ਨੂੰ ਰੈਂਟ ਦੇ ਦਿੱਤੇ ਪਏ ਆ, ਇਹਨਾਂ ਨੂੰ ਪਤਾ ਵੀ ਟਰੱਕ 'ਚ ਕੁਛ ਬਚਦਾ ਨਹੀਂ, ਟ੍ਰੇਲਰ 4-5 ਸਾਲ ਬਾਅਦ ਸਾਡਾ 40-45 ਹਜ਼ਾਰ ਦਾ ਹੈਗਾ ਆ, ਇਹ ਰੱਜ ਕੇ ਉਹਨਾਂ ਦੀ ਛਿੱਲ ਲਾਉਂਦੇ। ਇਹ ਤਾਂ ਹੀ ਕਰਕੇ ਕਿਸੇ ਇਸ਼ੂ ਤੇ ਬਾਹਲਾ ਬੋਲਦੇ ਨਹੀਂ ਜੀ, ਆਹ ਚੱਕਰ ਆ ਜੀ। ਥੈਂਕ ਯੂ ਜੀ, ਧੰਨਵਾਦ ਜੀ। ਇਹ ਬਿਲਕੁਲ ਜਿਹੜੀ ਰਾਜਕਰਨ ਅੱਜ ਮੈਂ ਗੱਲ ਚੰਗਾ ਹੋ ਗਿਆ ਭਾਈ ਸਾਹਿਬ ਉਹਨਾਂ ਨੇ ਮੁੱਦਾ ਚੁੱਕ ਦਿੱਤਾ ਹੈ। ਇਹ ਮੇਰੇ ਕੋਲ ਬਹੁਤ ਜ਼ਿਆਦਾ ਕੰਪਲੇਂਟ ਜਿਹੜੀ ਆ ਰਹੀ ਹੈ ਇਸ ਵੇਲੇ ਕਿ ਜਿਹੜੇ ਖਾਸ ਕਰਕੇ ਹੁਣ ਇਸ ਵੇਲੇ ਜਿਹੜਾ ਇੱਕ ਰਿਵਾਜ ਚੱਲ ਰਿਹਾ ਹੈਗਾ, ਨਵੇਂ ਟਰੱਕਰ ਜਿਹੜੇ ਆ ਰਹੇ ਆ ਉਹਨਾਂ ਨੂੰ 50-50 ਤੇ ਇੱਕ ਵਰਡਿੰਗ ਸੁਣੀ ਮੈਂ ਕੱਲ, ਜਿਹੜੀ ਮੈਨੂੰ ਪਤਾ ਲੱਗੀ ਕਿ 50-50 ਤੇ ਟਰੱਕ ਲੈ ਕੇ ਦਿੰਦੇ ਆ ਕਿ ਆਪਾਂ ਟਰੱਕ ਲੈ ਲੈਂਦੇ ਆ ਤੇ ਤੇਰੇ ਨਾਂ ਤੇ ਟਰੱਕ ਦਾ ਲੋਨ ਨਹੀਂ ਹੋਣਾ ਤੇ ਆਪਾਂ ਟਰੱਕ ਲੈ ਲੈਂਦੇ ਆ ਤੇ 50% ਪ੍ਰੋਫਿਟ ਤੇਰਾ ਤੇ 50% ਖਰਚੇ ਤੇਰੇ, ਠੀਕ ਆ। ਤੇ ਉਹ ਟਰੱਕ ਦੀਆਂ ਜਦੋਂ 2 ਸਾਲ ਦੀਆਂ 3 ਸਾਲ ਦੀਆਂ ਪੇਮੈਂਟ ਆ ਉਹ ਦੇ ਚੁੱਕੇ ਹੁੰਦੇ ਆ ਤੇ ਉਦੋਂ ਉੱਤੇ ਹੱਥ ਝਾੜ ਦਿੰਦੇ ਆ ਵੀ ਭਾਈ ਟਰੱਕ ਵਾਪਸ ਕਰ ਜਾ, ਵੀ ਤੇਰੀ ਬਣਦੀ ਨਹੀਂ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨੂੰ ਖੱਜਲ ਖੁਆਰ ਕਰਕੇ ਉਹਨੂੰ ਕੱਢ ਦੇਣਾ। ਹੁਣ ਉਸ ਬੰਦੇ ਦੇ ਨਾਂ ਤੇ ਕੁਝ ਨਹੀਂ ਹੈਗਾ, ਉਹ ਬੰਦਾ ਹੱਥ ਝਾੜ ਕੇ ਉੱਥੋਂ 3 ਸਾਲ ਦੀਆਂ ਪੇਮੈਂਟਾਂ ਦੇ ਕੇ ਅਗਲੇ ਦੇ ਟਰੱਕ ਫ੍ਰੀ ਲਾਗੇ ਫ੍ਰੀ ਕਰਕੇ ਤੇ ਉਹ ਬੰਦਾ ਹੱਥ ਝਾੜ ਕੇ ਉੱਥੋਂ ਨਿਕਲਦਾ। ਸੋ ਇਹ ਚੀਜ਼ ਜਿਹੜੀ ਆ ਨਾ, ਇਹ ਚੀਜ਼ ਬਿਲਕੁਲ ਹੁਣ ਜਿਹੜੇ ਭਾਈ ਸਾਹਿਬ ਨੇ ਇਹ ਗੱਲ ਕਰਕੇ ਗਏ ਆ, ਇਹ ਬਿਲਕੁਲ 100% ਇਹ ਸਹੀ ਹੈਗੀ ਆ ਕਿ ਇਹਦੇ ਵਿੱਚ ਬਹੁਤ ਜ਼ਿਆਦਾ ਇਸ ਵੇਲੇ ਧਾਂਦਲੀ ਹੋ ਰਹੀ। ਰਿਸ਼ਤੇਦਾਰਾਂ ਨੇ ਕੰਮ ਕਰ ਰਹੇ ਆ, ਇਹ ਕੋਈ ਯਾਰ ਦੋਸਤ ਮਿੱਤਰ ਨਹੀਂ, ਰਿਸ਼ਤੇਦਾਰਾਂ ਨੇ ਕੰਮ ਕਰਦੇ ਆ ਕਿ ਟਰੱਕ ਪਵਾ ਤੇ ਜਦੋਂ 2-3 ਸਾਲ ਦੀਆਂ ਪੇਮੈਂਟਾਂ ਹੋ ਗਈਆਂ ਉਦੋਂ ਲੜ ਕੇ ਕਿਸੇ ਨਾ ਕਿਸੇ ਤਰੀਕੇ ਨਾਲ ਉਹਨੂੰ ਭਜਾਤਾ ਤੇ ਆਪੇ ਉਹ ਟਰੱਕ ਦੀਆਂ ਪੇਮੈਂਟਾਂ ਇਹਨਾਂ ਦੇ ਨਾਲ ਰਹਿ ਗਈਆਂ। ਸੋ ਇਹ ਕੰਮ ਬਹੁਤ ਜ਼ਿਆਦਾ ਹੋ ਰਿਹਾ। ਸੋ ਜੇ ਕੋਈ ਵੀ ਮੇਰਾ ਵੀ ਜਿਹੜਾ ਟਰੱਕਰ ਹੈਗਾ ਨਵਾਂ ਓਨਰ ਆਪਰੇਟਰ ਬਣ ਲੱਗਾ ਹੈਗਾ, ਸੋ ਪਲੀਜ਼ ਜ਼ਰੂਰ ਇੱਕ ਤਾਂ ਨਾਪਟਾ ਨੂੰ ਜੁਆਇਨ ਕਰੋ ਤਾਂ ਕਿ ਅਸੀਂ ਤੁਹਾਨੂੰ ਸਹੀ ਰਾਹ ਪਾ ਸਕੀਏ। ਸਾਨੂੰ ਕਾਲ ਕਰ ਲਿਆ ਕਰੋ ਕਿ ਕੀ ਚਾਹੀਦਾ, ਕਿੱਦਾਂ ਹੋਣਾ, ਕਿੱਦਾਂ ਕਰਨਾ। ਸੋ ਅਸੀਂ ਤੁਹਾਨੂੰ ਐਟਲੀਸਟ ਘੱਟੋ ਘੱਟ ਹੋਰ ਕੁਛ ਨਹੀਂ ਤਾਂ ਸਹੀ ਸਲਾਹ ਦੇ ਕੇ ਤੁਹਾਨੂੰ ਸਹੀ ਰਾਹ ਪਾਵਾਂਗੇ। ਪਰ ਇਹ ਜਿਹੜਾ 50-50 ਵਾਲਾ ਸਿਸਟਮ ਹੈਗਾ, ਪਲੀਜ਼ ਇਹਦੇ ਵਿੱਚ ਨਾ ਪਾਓ ਜੀ। ਥੋੜ੍ਹਾ ਜਿਹਾ ਡਰਾਈਵਰੀ ਕਰ ਲਓ ਕਿਸੇ ਦੇ ਨਾਲ, ਜਦੋਂ ਕੁਛ ਪੈਸੇ ਜੁੜ ਜਾਣ ਤਾਂ ਫਿਰ ਆਪਣਾ ਬਾਅਦ 'ਚ ਉਦੋਂ ਉਸ ਹਿਸਾਬ ਦੇ ਨਾਲ ਜਿਹੜਾ ਖਰੀਦ ਕੇ ਜਿਹੜਾ ਕਰੋ। ਵੇਖਿਆ ਹੀ ਆ ਅਮਰੀਕਾ ਦੇ ਵਿੱਚ ਵੀ ਤੇ ਜਾਂ ਕਿਤੇ ਵੀ ਪਾਰਟਨਰਸ਼ਿਪਾਂ ਜਿੱਥੇ ਜਦੋਂ ਜ਼ਿਆਦਾ ਹੋਣ ਲੱਗ ਜਾਂਦੀਆਂ ਉਹਦੇ ਵੀ ਕੰਮ ਖਰਾਬੀਆਂ ਜਿਹੜੀਆਂ ਉਹ ਹੋ ਜਾਂਦੀਆਂ। ਬੰਦੇ ਤੇ ਪੰਜਾਬ ਤੋਂ ਹੀ ਆਏ ਤਾਂ ਉੱਥੋਂ ਹੀ ਆ, ਸਹੀ ਗੱਲ ਆ। ਅਗਲੇ ਜਿਹੜੇ ਕਾਲਰ ਆਪਣੇ ਨਾਲ ਜੁੜੇ ਨੇ ਮੱਖਣ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਵੀਰ ਜੀ, ਮੈਂ ਰਮਨਵੀਰ ਜੀ ਨੂੰ ਤੇ ਖਾਲਸਾ ਜੀ ਨੂੰ ਬੇਨਤੀ ਕਰਨੀ ਚਾਹੁੰਦਾ ਵੀ ਇੱਕ ਬੰਦਾ ਲਾਇਸੈਂਸ ਲੈ ਲੈਂਦਾ, ਰਾਈਟ, ਲਾਇਸੈਂਸ ਲੈ ਕੇ ਉਹ ਟਰੱਕ ਤੇ ਚੜ੍ਹਨਾ ਕਿਉਂ ਤੇ ਇੰਸ਼ੋਰੈਂਸ ਕੰਪਨੀਆਂ ਮੰਗਦੀਆਂ ਦਾ ਐਕਸਪੀਰੀਅੰਸ 2 ਸਾਲ ਦਾ ਜਾਂ 1.5 ਸਾਲ ਦਾ ਜਾਂ ਸਾਲ ਦਾ। ਉਹਦਾ ਐਕਸਪੀਰੀਅੰਸ ਜਦੋਂ ਟਰੱਕ ਤੇ ਚੜੂਗਾ ਨਹੀਂ ਤਾਂ ਉਹਦਾ ਐਕਸਪੀਰੀਅੰਸ ਕਿੰਨਾ ਹੋਊਗਾ, ਇਹਦੇ ਬਾਰੇ ਮੈਨੂੰ ਦੱਸਣਾ ਜਰਾ ਪਲੀਜ਼ ਜੀ। ਇਹ ਬਿਲਕੁਲ ਜੀ, ਇਹ ਬੜੀ ਪ੍ਰੋਬਲਮ ਹੈਗੀ ਆ। ਕਈ ਵਾਰੀ ਮੈਂ ਇੱਕ ਬਹੁਤ ਮੇਰੇ ਨਾਲ ਇੱਕ ਹਾਦਸਾ ਹੋਇਆ ਸੀਗਾ, ਜਾਂ ਹਾਦਸਾ ਨਹੀਂ ਕਹਿ ਲਓ, ਇੱਕ ਟਾਈਮ ਤੇ ਮੈਂ ਸੁਣਿਆ ਸੀਗਾ ਕਿ ਬੰਦੇ ਨੇ ਕਿਸੇ ਨੇ $2000 ਦੇ ਕੇ ਲਾਇਸੈਂਸ ਲਿਆ ਸੀਗਾ ਤੇ ਉਹ ਖੜਾ ਗੁਰਦੁਆਰੇ ਗੱਲਾਂ ਕਰਦਾ ਸੀ ਬੰਦੇ ਨਾਲ ਵੀ ਚਲੋ ਹੁਣ ਮੈਨੂੰ 2 ਸਾਲ ਪੁਰਾਣਾ ਲਾਇਸੈਂਸ ਹੋ ਗਿਆ, ਮੈਨੂੰ 2 ਸਾਲ ਪਏ ਨੂੰ ਹੋ ਗਏ ਤੇ ਹੁਣ ਮੇਰਾ ਐਕਸਪੀਰੀਅੰਸ ਵੀ ਬਣ ਗਿਆ ਤੇ ਹੁਣ ਮੈਂ ਜਿਹੜੀ ਆ ਉਹ ਕੰਮ ਸ਼ੁਰੂ ਕਰ ਦਿੰਦਾ। ਸੋ ਇਹ ਚੀਜ਼ਾਂ ਜਿਹੜੀਆਂ ਇਹ ਡੈਫੀਨੇਟਲੀ ਪ੍ਰੋਬਲਮ ਹੈਗੀ ਆ ਕਿ ਬੰਦੇ ਇੱਦਾਂ ਦਾ ਜਿਹੜਾ ਕੰਮ ਹੈ ਕਰਦੇ ਹੈਗੇ ਆ। ਲਾਇਸੈਂਸ ਇਹ ਜਦੋਂ ਜੇ ਪ੍ਰੋਪਰ ਢੰਗ ਦੀ ਕੰਪਨੀ ਜਿਹੜੀ ਹਾਇਰ ਕਰਦੀ ਆ, ਜਦੋਂ ਓਰੀਐਂਟੇਸ਼ਨ ਕਰਦੇ ਆ, ਜਦੋਂ ਤੁਹਾਡੀ ਉਹ ਉੱਥੇ ਜਾ ਕੇ ਉਹਨਾਂ ਨੇ ਤੁਹਾਡਾ ਟੈਸਟ ਲੈਣਾ ਆ, ਉਹਨਾਂ ਨੇ ਤੁਹਾਨੂੰ ਟੈਸਟ ਡਰਾਈਵ ਕਰਕੇ ਦੇਖਣਾ ਆ, ਸਾਰਾ ਕੁਝ ਦੇਖਣਾ ਆ ਤੇ ਉੱਥੇ ਜਾ ਕੇ ਫਿਰ ਇਹ ਚੀਜ਼ਾਂ ਦਾ ਪਤਾ ਲੱਗਦਾ। ਇਸੇ ਕਰਕੇ ਜਿਹੜੀਆਂ ਕੰਪਨੀਆਂ ਪ੍ਰੋਪਰ ਟੈਸਟ ਨਹੀਂ ਲੈਂਦੀਆਂ, ਪ੍ਰੋਪਰ ਹਾਇਰਿੰਗ ਪ੍ਰੋਸੀਜਰ ਆਪਣਾ ਫੋਲੋ ਨਹੀਂ ਕਰਦੀਆਂ, ਉਹਨਾਂ ਦੇ ਕੋਲ ਫਿਰ ਇੱਦਾਂ ਦੇ ਡਰਾਈਵਰ ਜਿਹੜੇ ਆ। ਸੋ ਬਿਲਕੁਲ ਰਮਨ ਜੀ, ਪਹਿਲਾਂ ਕੰਪਨੀਆਂ ਨੇ ਖਾਸ ਕਰਕੇ ਮੈਂ ਹੁਣ ਨਾਂ ਲਏ ਤਿੰਨਾਂ ਕੰਪਨੀ ਦਾ, ਪ੍ਰੋਗਰੈਸਿਵ ਇੰਸ਼ੋਰੈਂਸ ਟਰੱਕਾਂ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਆ, ਉਹਨਾਂ ਨੇ ਜਿਹੜਾ ਲਾਇਸੈਂਸ ਬੰਦੇ ਨੇ ਲਿਆ ਇਮੀਡੀਏਟਲੀ ਉਹ ਐਡ ਕਰਨਾ ਸ਼ੁਰੂ ਕਰ ਦਿੱਤਾ।
ਤੇ ਉਹ ਕੰਪਨੀ ਦਾ ਇੰਨਾ ਧੂੰਆਂ ਨਿਕਲਿਆ, ਹੁਣ ਜਿਨ੍ਹਾਂ ਦੇ ਕੋਲ ਇੰਸ਼ੋਰੈਂਸ ਆ ਉਹਨਾਂ ਨੂੰ ਪਤਾ ਵੀ ਡਬਲ ਰੇਟ ਹੋ ਗਏ ਆ। ਸੋ ਹੁਣ 2 ਸਾਲ ਦਾ ਐਕਸਪੀਰੀਅੰਸ ਬਣਾਉਣ ਨੂੰ ਮੇਰੇ ਹਿਸਾਬ ਨਾਲ ਤਾਂ ਇਹ ਆ ਵੀ ਜਿਹੜਾ ਕੋਈ ਟਰੱਕ ਦਾ ਲਾਇਸੈਂਸ ਲੈਂਦਾ ਪਹਿਲਾਂ ਉਹਨੂੰ ਲੋਕਲੀ ਕੋਈ ਬਾਕਸ ਟਰੱਕ ਚਲਾਉਣਾ ਚਾਹੀਦਾ, ਫੇਰ ਹੌਲੀ ਹੌਲੀ ਕੋਈ ਮਿੱਟੀ ਵਾਲਾ ਟਰੱਕ ਚਲਾਵੇ, ਫੇਰ ਲੌਂਗ ਤੇ ਜਾਵੇ, ਹਨਾ। ਨਾਲੇ ਤਾਂ ਐਕਸਪੀਰੀਅੰਸ ਹੋ ਜਾਂਦਾ ਤੇ ਨਾਲੇ ਹੌਲੀ ਹੌਲੀ ਤੁਸੀਂ ਵੱਡੇ ਟਰੱਕ ਵੱਲ ਜਾਂਦੇ ਆ। ਹੁਣ ਜਦੋਂ ਪੈਂਦੇ ਸੱਟੇ ਜਾਂਦੇ ਆ ਫਿਰ ਇੰਨੇ ਐਕਸੀਡੈਂਟ ਹੁੰਦੇ, ਇੰਨੇ ਕਲੇਮ ਹੁੰਦੇ ਤਦੇ ਕਰਕੇ। ਪਰ ਇਹ ਗਰੰਟੀਡ ਆ, ਜਿੰਨੇ ਵੀ ਨਵੇਂ ਜਿਹੜੇ ਹੈਗੇ ਲਾਇਸੈਂਸ ਲੈ ਕੇ ਚੜ੍ਹਦੇ ਆ ਉਹਨਾਂ ਦੇ ਨਾਂ ਨਹੀਂ ਇੰਸ਼ੋਰੈਂਸ ਪਾਉਂਦਾ ਕੋਈ ਵੀ। ਫਿਰ ਤਦੇ ਜਦੋਂ ਫਿਰ ਕਿਸੇ ਦੀ ਡੈਥ ਹੋ ਜਾਂਦੀ ਆ ਫਿਰ ਆਪਾਂ ਗੋ ਫੰਡ ਮੀ ਦੇ ਉੱਤੇ ਸੈੱਟ ਕਰ ਦਿੰਦੇ ਹੈਗੇ, ਹਨਾ। ਫਿਰ ਉਹ ਬਹੁਤ ਮਾੜੀ ਗੱਲ ਆ ਜੀ। ਪ੍ਰੋਬਲਮ ਆ ਜੀ। ਅਗਲੀ ਜਿਹੜੇ ਕਾਲਰ ਨੇ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ ਭਾਜੀ, ਆਪਣਾ ਕੁਝ ਵੀਰ ਹੁਣੀ ਕਰੂਗਰ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਸੀ, ਤਾਂ ਮੈਂ ਵੀ ਕਰੂਗਰ ਦਾ ਇੱਕ ਐਕਸਪੀਰੀਅੰਸ ਸ਼ੇਅਰ ਕਰਦਾ ਜੀ। ਕੈਲੀਫੋਰਨੀਆ ਤੋਂ ਲੋਡ ਗਿਆ ਸੀਗਾ ਆਪਣਾ ਸੇਮ ਪਲੇਸ ਫੀਨਿਕਸ ਦੇ ਵਿੱਚ। ਫਰਾਈਜ਼ ਐਕਚੁਅਲੀ ਕੰਮ ਕਰਦਾ ਹੈਗਾ ਕਰੂਗਰ ਦੇ ਨਾਲ, ਤੇ ਉਹਨਾਂ ਨੇ ਟਰੱਕ ਰਿਸੀਵ ਕੀਤਾ 20 ਘੰਟੇ ਦੇ ਬਾਅਦ 'ਚ। ਤੇ ਮੈਨੂੰ ਪਹਿਲਾਂ ਪਤਾ ਸੀ ਕਿ ਇਹ ਪ੍ਰੋਬਲਮ ਆ ਰਹੀ ਹੈਗੀ ਆ ਥੋੜੀ, ਤਾਂ ਮੈਂ ਬ੍ਰੋਕਰ ਤੋਂ ਰੇਟ ਕਨਫਰਮੇਸ਼ਨ ਦੇ ਉੱਤੇ ਇਨ ਰਾਈਟਿੰਗ ਲਿਆ ਕਿ ਉਹ ਐਗਰੀ ਕੀਤਾ $150 ਪਰ ਆਵਰ ਪੇ ਕਰਨ ਨੂੰ। ਤੇ ਬਾਅਦ 'ਚ ਜਿਹੜਾ ਇਨਵੋਇਸ ਘੱਲੀ ਆ ਤੇ ਪੇ ਨਹੀਂ ਕੀਤਾ। ਵਾਈਟ ਹਾਰਸ ਕਰਕੇ ਹੈਗਾ ਬ੍ਰੋਕਰ, ਤੇ ਉਹਨਾਂ ਨੇ ਪੇ ਨਹੀਂ ਕੀਤਾ। ਫਿਰ ਅਸੀਂ ਕਾਲ ਕੀਤਾ ਮਹੀਨੇ ਬਾਅਦ, ਤੇ ਕਹਿੰਦੇ ਜੀ ਆਪਣੀ ਇਨਵੋਇਸ ਰਿਵਾਈਜ਼ ਕਰੋ ਕਿਉਂਕਿ ਲੇਓਵਰ ਹੋ ਗਿਆ, ਅਸੀਂ ਲੇਓਵਰ ਦੇ 450 ਪੇ ਕਰਨੇ ਆ। ਤੇ ਉਹ ਹੁਣ ਯਾਨੀ ਕਿ ਪੇਮੈਂਟ ਸਟਕ ਹੋਈ ਆ। ਹੁਣ ਇਹੋ ਜਿਹੀ ਸਿਚੁਏਸ਼ਨ 'ਚ ਕਿਸ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਬ੍ਰੋਕਰ ਦੇ ਨਾਲ? ਯਾ ਬਿਲਕੁਲ ਜੀ, ਉੱਥੇ ਬ੍ਰੋਕਰ ਨੇ ਜਿਹੜਾ ਆ ਡੈਫੀਨੇਟਲੀ ਇਹ ਜਿਹੜੀ ਚੀਜ਼ ਹੋਈ ਆ ਕਿ ਇਹਦੇ ਵਿੱਚ ਇਹ ਇੱਕ ਸਿਸਟਮੈਟਿਕ ਢੰਗ ਦੇ ਨਾਲ ਸਾਰਾ ਕੁਝ ਚੱਲਦਾ ਆ। ਜੇ ਤੁਸੀਂ ਜਿਹੜੇ ਆਵਰਲੀ ਵੇਟ ਕੀਤੀ ਹੈਗੀ ਆ, ਜੇ ਤੁਸੀਂ ਓਵਰਨਾਈਟ ਜਾਂ ਤੁਹਾਡਾ ਇੱਕ ਟਾਈਮ ਤੋਂ ਗਾਂਹ ਨਹੀਂ ਨਿਕਲਿਆ ਤੇ ਉਸ ਤੋਂ ਬਾਅਦ ਉਹ ਤੁਹਾਡੀ ਜਿਹੜੀ ਲੇਓਵਰ ਬਣ ਜਾਂਦੀ ਹੈ, ਤੁਹਾਡੀ ਓਵਰਨਾਈਟ ਲੇਓਵਰ ਬਣ ਜਾਂਦੀ ਹੈ। ਸੋ ਉਹ ਤੁਹਾਨੂੰ ਆਵਰਲੀ ਨਹੀਂ ਪੇ ਕਰੇਗਾ, ਫਿਰ ਉਹ ਤੁਹਾਨੂੰ ਓਵਰਨਾਈਟ ਲੇਓਵਰ ਪੇ ਕਰੂਗਾ। ਸੋ ਮੋਸਟਲੀ ਇਹ ਚੀਜ਼ਾਂ ਹੁੰਦੀਆਂ ਹੈਗੀਆਂ ਕਿ ਇਹ ਜਦੋਂ ਤੁਹਾਡਾ ਟਾਈਮ ਜਿਹੜਾ ਆ ਕਿਸੇ ਹੱਦ ਤੋਂ ਪਾਰ ਕਰ ਜਾਂਦਾ ਆ, ਸੋ ਉਹ ਲੇਓਵਰ ਦੇ ਵਿੱਚ ਚਲਾ ਜਾਂਦਾ ਆ, ਲੇਓਵਰ ਸੈਟਅਪ 'ਚ ਚਲਾ ਜਾਂਦਾ ਆ, ਉਹ ਆਵਰਲੀ ਵੇਟਿੰਗ ਨਹੀਂ ਰਹਿ ਜਾਂਦਾ। ਸੋ ਡੈਫੀਨੇਟਲੀ ਜੇ ਉਹ ਤੁਹਾਨੂੰ ਲੇਓਵਰ ਪੇ ਕਰ ਰਿਹਾ ਹੈਗਾ ਉਨੇ ਟਾਈਮ ਦੇ, ਤੇ ਉਹ ਵੀ ਆਪਣਾ ਜਿਹੜਾ ਐਥੀਕਲੀ ਮੈਂ ਕਹਿ ਰਿਹਾ ਕਿ ਉਹਨੂੰ ਕਰ ਰਿਹਾ ਹੈਗਾ ਠੀਕ ਹੈ। ਉਹਨੇ ਆਵਰਲੀ ਤੁਹਾਡੇ ਨਾਲ ਕਨਫਰਮ ਕੀਤੇ ਸੀ। ਜੇ ਤੁਸੀਂ 4 ਘੰਟੇ ਉੱਥੇ ਬੈਠ ਕੇ ਆਉਂਦੇ ਤੇ ਤੁਹਾਡਾ 150 ਦੇ ਹਿਸਾਬ ਨਾਲ 600 ਬਣਦਾ ਸੀਗਾ, ਉੱਥੇ ਜ਼ਿਆਦਾ ਘੰਟੇ ਲੱਗ ਗਏ, ਉਹਨੇ ਤੁਹਾਡਾ ਲੇਓਵਰ ਚੇਂਜ ਕਰਤਾ, ਆਵਰਲੀ ਨੂੰ ਲੇਓਵਰ ਚੇਂਜ ਕਰਤਾ ਤੇ ਤੁਹਾਨੂੰ ਹੁਣ $450 ਲੇਓਵਰ ਜਿਹੜਾ ਦੇ ਰਿਹਾ। ਸੋ ਉਹ ਡੈਫੀਨੇਟਲੀ ਜਿਹੜਾ ਉਹਦੇ ਪੇਪਰ ਦੇ ਹਿਸਾਬ ਦੇ ਨਾਲ ਕਰ ਰਿਹਾ। ਤੇ ਫਿਰ ਅਜਿਹੇ ਸਥਿਤੀ ਦੇ ਵਿੱਚ ਕੀ ਸੋਲਿਊਸ਼ਨ ਹੈਗਾ ਜਿਹੜਾ ਲੋਡ ਲਾਉਣ ਜਾ ਰਿਹਾ ਆ ਵੀ ਟਾਈਮ? ਜੇ ਇਹ ਤੇ ਫਿਰ ਉਹ ਅੱਗੇ ਬ੍ਰੋਕਰ ਉਹਨਾਂ ਨੂੰ ਕਹਿ ਸਕਦਾ ਭਾਈ ਇਹ ਤਾਂ ਹੁਣ ਟਾਈਮ ਥੋੜਾ ਜ਼ਿਆਦਾ ਹੋਰ ਲਵਾ ਦੇ, ਆਪਾਂ ਕਾਹਤੋਂ ਵੱਧ ਦੇਣੇ ਆ। ਰਾਜਕਰਨ ਇਹ ਸਿਚੁਏਸ਼ਨ ਹੈਗੀ ਆ। ਆਈ ਮੀਨ ਜਦੋਂ ਹੁਣ ਤੁਸੀਂ ਲੋਡ ਕਨਫਰਮੇਸ਼ਨ ਸਾਈਨ ਕਰਦੇ ਆ ਜਾਂ ਤੁਸੀਂ ਬ੍ਰੋਕਰ ਦਾ ਐਗਰੀਮੈਂਟ ਸਾਈਨ ਕਰਦੇ ਆ, ਜਦੋਂ ਕੈਰੀਅਰ ਪੈਕੇਜ ਸਾਈਨ ਕਰਦੇ ਆ ਤੇ ਉਹਦੇ ਵਿੱਚ ਹੁੰਦਾ ਆ, ਤੇ ਜਿਹੜੀ ਲੇਓਵਰ ਆ, ਲੇਓਵਰ ਦਾ ਹੁੰਦਾ ਹੈ ਕਿ ਐਕਚੁਅਲ ਦੇ ਵਿੱਚ ਜੇ ਤੁਹਾਡਾ ਰਾਤ ਨੂੰ 12 ਵਜੇ ਤੋਂ ਟਾਈਮ ਉੱਪਰ ਚਲਾ ਜਾਂਦਾ ਔਰ ਤੁਹਾਨੂੰ ਜਿਹੜਾ ਆ ਡਿਸਪੈਚਰ ਲੋਡ ਨਹੀਂ ਡਿਸਪੈਚ ਕਰਦਾ ਹੈਗਾ ਤਾਂ ਉਹ ਲੇਓਵਰ 'ਚ ਗਿਣਿਆ ਜਾਂਦਾ ਹੈ ਕਿ ਇਹਨੂੰ ਓਵਰਨਾਈਟ ਲੇਓਵਰ ਦੇਣਾ ਬਣਦਾ ਆ। ਪਰ ਜੇ ਹੁਣ ਇਹ ਬ੍ਰੋਕਰ ਕਰ ਰਿਹਾ ਹੈਗਾ ਤੇ ਡੈਫੀਨੇਟਲੀ ਉਹ ਕਿਸੇ ਨਾ ਕਿਸੇ ਨੰਬਰ ਤੇ ਜਾ ਰਿਹਾ ਹੈਗਾ ਜਿਹੜੀ ਕਿ ਉਹਨੇ ਲਿਖ ਕੇ ਦਿੱਤਾ ਕਿ $150। ਜੇ ਉਹਨੂੰ ਪਤਾ ਸੀਗਾ ਤੇ ਉਹਨੂੰ ਆਲਰੇਡੀ ਇਹ ਪਤਾ ਸੀਗਾ ਕਿ ਮੈਂ 150 ਦੇ ਹਿਸਾਬ ਨਾਲ ਪੈਸੇ ਨਹੀਂ ਦੇਣੇ ਹੈਗੇ। ਮੋਸਟਲੀ ਕੋਈ ਵੀ ਬ੍ਰੋਕਰ ਜਿਹੜਾ ਉਹ ਲਿਖ ਕੇ ਨਹੀਂ ਦਿੰਦਾ $150 ਘੰਟੇ ਦਾ। ਸੋ ਜੇ ਉਹਨੇ ਲਿਖ ਕੇ ਦਿੱਤਾ ਹੈ ਤਾਂ ਉਹਨੂੰ ਪਤਾ ਸੀਗਾ ਕਿ ਇਹ 8 ਘੰਟੇ ਲੱਗ ਜਾਣੇ ਆ, ਇਹਨੂੰ ਮੈਂ ਲੇਓਵਰ 'ਚ ਲੈ ਜਾਣਾ ਹੈ ਤੇ ਇਹਨੂੰ ਲੇਓਵਰ ਦੀ ਪੇ ਮਿਲਣੀ ਹੈ। ਸੋ ਹੀ ਵਾਸ ਪਲਾਨਡ ਫॉर ਇਟ। ਉਹਨੇ ਪਹਿਲਾਂ ਹੀ ਪਲੈਨਿੰਗ ਜਿਹੜੀ ਉਸ ਹਿਸਾਬ ਦੇ ਨਾਲ ਕੀਤੀ ਸੀ। ਤੇ ਫਿਰ ਟਰੱਕਰ ਦੇ ਲਈ ਕੀ ਉਹਦੇ ਵਿੱਚ ਸਥਿਤੀ ਦੇ ਵਿੱਚ ਉਹ ਕੀ ਉਹਨਾਂ ਨੂੰ ਕਰਨਾ ਚਾਹੀਦਾ? ਕਿਉਂਕਿ ਜੇ ਉਹਨਾਂ ਨੇ ਲੇਓਵਰ ਦਿੱਤਾ ਤੇ ਆਈ ਥਿੰਕ ਯੂ ਹੈਵ ਟੂ ਸੈਟੀਸਫਾਈ ਵਿਦ ਲੇਓਵਰ। ਚਲੋ ਕੁਛ ਤਾਂ ਮਿਲ ਰਿਹਾ ਰਾਦਰ ਦੈਨ ਨਾ ਮਿਲਣ, ਇਹ ਫਿਰ ਇਹੀ ਕੌੜਾ ਘੁੱਟ ਭਰਨਾ ਪੈਣਾ ਕਿਉਂਕਿ ਇਹ ਟੈਕਨੀਕਲ ਚੀਜ਼ਾਂ ਹੈਗੀਆਂ। ਜਦੋਂ ਤੁਸੀਂ ਇਦਾਂ ਦਾ ਕੰਮ ਹੁੰਦਾ ਟੈਕਨੀਕਲ ਚੀਜ਼ਾਂ ਹੈਗੀਆਂ। ਤੇ ਰਾਜਗਰਨ ਆਪਾਂ ਇਸ ਤੋਂ ਅੱਗੇ ਹੋਰ ਕੋਈ ਕਰ ਲਈਏ? ਆਪਾਂ ਮੇਰੇ ਖਿਆਲ ਜਿਹੜੀਆਂ DOT ਦੀਆਂ ਇੰਸਪੈਕਸ਼ਨ ਚੱਲ ਰਹੀਆਂ ਹੈਗੀਆਂ ਇਸ ਵੇਲੇ, ਨਾਰਥ ਅਮਰੀਕਨ ਸਟੈਂਡਰਡ ਇੰਸਪੈਕਸ਼ਨ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਉਹਦੇ ਵਿੱਚ ਜਿਹੜੀ ਇੰਸਪੈਕਸ਼ਨ ਹੁੰਦੀਆਂ ਉਹਦੇ ਬਾਰੇ ਥੋੜੀ ਜਿਹੀ ਆਪਾਂ ਜਾਣਕਾਰੀ ਦੇਈਏ ਕਿ ਜਿਹੜੀ ਲੈਵਲ 1 ਤੋਂ ਲੈ ਕੇ ਲੈਵਲ 8 ਤੱਕ ਇੰਸਪੈਕਸ਼ਨਾਂ ਹੁੰਦੀਆਂ, ਪਰ ਜਿਹੜੀਆਂ ਇਹ 72 ਘੰਟੇ ਦੀ ਲੱਗਦੀ ਆ, ਇਹਦੇ ਵਿੱਚ ਲੈਵਲ 1 ਇੰਸਪੈਕਸ਼ਨ ਜਿਹੜੀ ਆ ਸਾਰਿਆਂ ਨਾਲੋਂ ਜ਼ਿਆਦਾ ਹੁੰਦੀ ਆ।
ਲਾਸਟ ਈਅਰ 2019 ਦੇ ਵਿੱਚ CVSA ਦੇ ਜਿਹੜੇ ਇੰਟਰਨੈਸ਼ਨਲ ਰੋਡ ਚੈੱਕ ਸੀਗਾ 2019 ਦਾ, ਉਹਦੇ ਵਿੱਚ 67,000 ਇਨਸਪੈਕਸ਼ਨ ਦੇ ਵਿੱਚੋਂ 45,500 ਜਿਹੜੀਆਂ ਇਨਸਪੈਕਸ਼ਨਾਂ ਸੀਗੀਆਂ ਉਹ ਲੈਵਲ 1 ਇਨਸਪੈਕਸ਼ਨਾਂ ਹੋਈਆਂ ਸੀਗੀਆਂ। ਸੋ ਜਿਹੜੀ ਲੈਵਲ 1 ਇਨਸਪੈਕਸ਼ਨ ਹੈਗੀ ਆ 37 ਸਟੈਪ ਪ੍ਰੋਸੀਜਰ ਹੈਗਾ, 37 ਸਟੈਪ ਪ੍ਰੋਸੀਜਰ ਹੈਗਾ ਜਿਹੜਾ ਕਿ ਇੱਕ DOT ਜਿਹੜਾ ਹੈਗਾ ਇੰਸਪੈਕਟਰ ਹੈਗਾ ਉਹ ਕਰਦਾ। ਔਰ ਇਸ ਚੀਜ਼ ਦੇ ਵਿੱਚ ਮੈਂ ਇੱਕ ਚੀਜ਼ ਹੋਰ ਕਲੀਅਰ ਕਰ ਦਿਆਂ ਕਿ ਇਹ ਜਿਹੜੀਆਂ ਨਾਰਥ ਅਮਰੀਕਨ ਸਟੈਂਡਰਡ ਇਨਸਪੈਕਸ਼ਨਸ ਹੈਗੀਆਂ, ਜਿਹੜੀਆਂ CVSA ਦੀਆਂ ਇਨਸਪੈਕਸ਼ਨਸ ਰੋਡ ਚੈੱਕ ਲੱਗਦਾ, ਇਹ ਸਿਰਫ ਤੇ ਸਿਰਫ DOT ਹੀ ਇਨਸਪੈਕਸ਼ਨ ਕਰ ਸਕਦੀ ਆ। ਇਹਨੂੰ ਲੋਕਲ ਲਾ ਇਨਫੋਰਸਮੈਂਟ, ਪੁਲਿਸ ਡਿਪਾਰਟਮੈਂਟ, ਸ਼ੈਰਿਫ ਡਿਪਾਰਟਮੈਂਟ ਇਹਦੇ ਵਿੱਚ ਕੋਈ ਹਿੱਸਾ ਨਹੀਂ ਲੈਂਦਾ। ਇਹਨਾਂ ਦਾ ਕੋਈ ਲੇਖਾ ਦੇਖਾ ਨਹੀਂ ਹੈਗਾ ਇਸ ਕੰਮ ਦੇ ਵਿੱਚ। ਸੋ ਪਲੀਜ਼ ਇਹ ਚੀਜ਼ ਜਿਹੜੀ ਆ ਧਿਆਨ ਰੱਖਿਓ ਕਿ ਸਿਰਫ ਤੇ ਸਿਰਫ DOT ਜਿਹੜੀ ਹੈਗੀ ਆ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦਾ ਜਿਹੜਾ ਇੰਸਪੈਕਟਰ ਹੈਗਾ ਉਹ ਹੀ ਇਹ ਇਨਸਪੈਕਸ਼ਨਸ ਕਰਦੇ ਹੈਗੇ ਆ। ਸੋ ਜੇ ਆਪਾਂ ਲੈਵਲ 1 ਇਨਸਪੈਕਸ਼ਨ ਦੀ ਗੱਲ ਕਰੀਏ ਰਾਜ, ਤੇ ਲੈਵਲ 1 ਇਨਸਪੈਕਸ਼ਨ ਜਿਹੜੀ ਆ ਉਹ ਸਾਰਿਆਂ ਨੂੰ ਜ਼ਿਆਦਾ ਜਿਹੜੀ ਆ ਡੀਟੇਲਡ ਇਨਸਪੈਕਸ਼ਨ ਹੁੰਦੀ ਆ, ਜਿਹਦੇ ਵਿੱਚ ਸਸਪੈਂਸ਼ਨ, ਟਾਇਰ, ਰਿਮ, ਹਬ, ਵੀਲ ਅਸੈਂਬਲੀਜ਼, ਟ੍ਰੇਲਰ ਦੀ ਵੈਨ ਬਾਡੀ, ਓਪਨ ਟ੍ਰੇਲਰ, windshield wiper, steering mechanism, drive shaft, drive line, lighting system, coupling system ਜਿਹੜਾ ਆ, cargo securement, ਜੇ ਕਿਸੇ ਨੇ ਫਲੈਟ ਬੈਡ ਆ ਤਾਂ ਉਹਦਾ cargo secure ਕਿੱਦਾਂ ਕੀਤਾ ਹੋਇਆ ਹੈ, ਟਰੱਕ ਦੇ ਟ੍ਰੇਲਰ ਦੇ ਫਰੇਮ ਜਿਹੜੇ ਹੈਗੇ ਆ, ਬ੍ਰੇਕਿੰਗ ਸਿਸਟਮ ਹੈ, ਇਲੈਕਟ੍ਰੀਕਲ ਸਿਸਟਮ, ਐਗਜ਼ੌਸਟ ਸਿਸਟਮ, ਫਿਊਲ ਸਿਸਟਮ, ਐਮਰਜੈਂਸੀ ਐਗਜ਼ਿਟ, ਸੀਟਿੰਗ, ਇਲੈਕਟ੍ਰੀਕਲ ਕੇਬਲ, ਹਰ ਇੱਕ ਚੀਜ਼ ਜਿਹੜੀ ਆ ਟਰੱਕ ਟ੍ਰੇਲਰ ਦੀ ਆ ਉਹ ਉਹਨਾਂ ਨੇ ਇਹਦੇ ਵਿੱਚ ਇੰਸਪੈਕਟ ਕਰਨੀ ਹੈਗੀ ਆ। ਤੇ ਇਹਦੇ ਨਾਲ ਦੇ ਨਾਲ ਹੀ ਜਿਹੜਾ ਡਰਾਈਵਰ ਆ ਉਹਦੀ ਇੰਸਪੈਕਸ਼ਨ ਵੀ ਹੋਣੀ ਆ। ਸੀਟ ਬੈਲਟ, ਡਰੱਗ ਐਂਡ ਅਲਕੋਹਲ ਯੂਜ਼, ਜਿਹੜਾ ਉਹਦਾ ਮੈਡੀਕਲ ਐਗਜ਼ਾਮੀਨਰ ਸਰਟੀਫਿਕੇਟ ਹੈਗਾ ਆ, ਉਹਦਾ CDL ਹੈਗਾ, ਕਮਰਸ਼ੀਅਲ ਡਰਾਈਵਰ ਲਾਇਸੈਂਸ ਹੈਗਾ ਆ, ਆਵਰਸ ਆਫ ਸਰਵਿਸ ਕੰਪਲਾਇੰਸ ਤੇ ਰੈਕੋਰਡ ਆਫ ਡਿਊਟੀ ਸਟੇਟਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਲੈਵਲ 1 ਇੰਸਪੈਕਸ਼ਨ ਦੇ ਵਿੱਚ ਚੈੱਕ ਹੁੰਦੀਆਂ ਆ। ਸੋ ਲੈਵਲ 1 ਇੰਸਪੈਕਸ਼ਨ ਜਿਹੜੀ ਆ ਸਾਰਿਆਂ ਨੂੰ ਰਿਗਰਸ ਇੰਸਪੈਕਸ਼ਨ ਹੁੰਦੀ ਆ, ਸਾਰਿਆਂ ਨੂੰ ਸਖਤ ਇੰਸਪੈਕਸ਼ਨ ਹੁੰਦੀ ਆ। ਔਰ ਜਿਹੜਾ ਇਸ ਵੇਲੇ 72 ਘੰਟੇ ਦੀ ਚੱਲ ਰਹੀ ਆ ਇਹਦੇ ਵਿੱਚ ਮੈਕਸਿਮਮ ਇੰਸਪੈਕਸ਼ਨਾਂ ਜਿਹੜੀਆਂ ਲੈਵਲ 1 ਹੁੰਦੀਆਂ। ਸੋ ਜਿਹੜੀ ਲੈਵਲ 1 ਤੇ ਲੈਵਲ 2 ਇੰਸਪੈਕਸ਼ਨ ਆ ਉਹ 'ਚ ਸਿਰਫ ਫਰਕ ਇੰਨਾ ਹੁੰਦਾ ਕਿ ਲੈਵਲ 1 ਇੰਸਪੈਕਸ਼ਨ ਦੇ ਵਿੱਚ ਜਿਹੜਾ ਇੰਸਪੈਕਟਰ ਹੈਗਾ ਉਹ ਰੋਲਰ ਫੱਟੇ ਦੇ ਉੱਤੇ ਪੈ ਕੇ ਤੁਹਾਡੇ ਟਰੱਕ ਦੇ ਥੱਲੇ ਤੇ ਟ੍ਰੇਲਰ ਦੇ ਥੱਲੇ ਘੁੰਮਦਾ, ਸਾਰੇ ਥਾਂ ਤੇ ਜਾਂਦਾ, ਸਾਰਾ ਚੀਜ਼ ਚੈੱਕ ਕਰਦਾ। ਲੈਵਲ 2 ਦੇ ਵਿੱਚ ਉਹ ਟ੍ਰੇਲਰ ਦੇ ਥੱਲੇ ਨਹੀਂ ਜਾਂਦਾ, ਉਹ ਵਿਜ਼ੂਅਲ ਸਾਰਾ ਕੁਝ ਕਰਦਾ ਉਹੀ ਆ ਸੇਮ ਜਿਹੜਾ ਕਿ ਪਹਿਲੇ 'ਚ ਕਰਨਾ, ਪਰ ਉਹ ਵਿਜ਼ੂਅਲੀ ਕਰਦਾ ਆ। ਸੋ ਇਹ ਜਿਹੜੀ ਆ ਇੰਸਪੈਕਸ਼ਨਾਂ ਹੈਗੀਆਂ ਇਹਦੇ ਵਿੱਚ ਬਹੁਤ ਮਾਈਨਰ ਚੀਜ਼ਾਂ ਜਿਹੜੀਆਂ ਨਾ ਉਹਨਾਂ ਦੇ ਕਰਕੇ ਬਹੁਤ ਟਰੱਕ ਜਿਹੜੇ ਆਊਟ ਆਫ ਸਰਵਿਸ ਹੋ ਜਾਂਦੇ ਆ, ਜਿੱਦਾਂ ਕਿ ਜਿਹੜੀਆਂ ਬ੍ਰੇਕਾਂ ਆ ਉਹ ਐਡਜਸਟ ਨਹੀਂ ਹੈਗੀਆਂ, ਸਿਰਫ ਐਡਜਸਟਮੈਂਟ ਦੇ ਉੱਤੇ ਟਰੱਕ ਆਊਟ ਆਫ ਸਰਵਿਸ ਹੋ ਜਾਂਦਾ ਆ। ਬਹੁਤ ਨਿੱਕੀਆਂ ਚੀਜ਼ਾਂ ਹੈਗੀਆਂ, ਵਾਈਪਰ ਬਲੇਡਸ ਹੋ ਗਏ, ਸੀਟ ਬੈਲਟ ਹੋ ਗਈ, ਇਹਨਾਂ ਚੀਜ਼ਾਂ ਦੇ ਉੱਤੇ ਬਹੁਤ ਜ਼ਿਆਦੀਆਂ ਹੈਵੀ ਡਿਊਟੀ ਟਿਕਟਸ ਮਿਲਦੀਆਂ ਹੈਗੀਆਂ ਔਰ ਟਰੱਕ ਆਊਟ ਆਫ ਸਰਵਿਸ ਹੋ ਜਾਂਦੇ ਆ। ਜਦੋਂ ਜ਼ਿਆਦਾ ਤੁਹਾਡਾ ਟਰੱਕ ਆਊਟ ਆਫ ਸਰਵਿਸ ਹੋ ਜਾਵੇ ਤੇ ਬੇਸਿਕਲੀ ਕੀ ਆ ਕਿ ਤੁਹਾਡਾ ਜਿਹੜਾ ਸਕੋਰ ਹੈਗਾ CVSA ਸਕੋਰ ਹੈਗਾ ਉਹ ਹਾਈ ਚਲਾ ਜਾਂਦਾ। ਜਦੋਂ ਤੁਹਾਡਾ ਸਕੋਰ ਹਾਈ ਚਲਾ ਜਾਂਦਾ ਤੁਹਾਨੂੰ ਲੋਡ ਮਿਲਣੇ ਬੰਦ ਹੋ ਜਾਂਦੇ ਆ। ਸੋ ਤੁਹਾਨੂੰ ਜਿਹੜਾ ਬ੍ਰੋਕਰ ਆ ਉਹ ਤੁਹਾਡਾ ਸਕੋਰ ਦੇਖ ਕੇ ਤੁਹਾਨੂੰ ਲੋਡ ਨਹੀਂ ਦਿੰਦਾ। ਸੋ ਇਹ ਚੀਜ਼ਾਂ ਜਿਹੜੀਆਂ ਧਿਆਨ 'ਚ ਰੱਖਣ ਵਾਲੀਆਂ, ਇਹ ਜਿਹੜਾ ਇੰਸਪੈਕਸ਼ਨ ਦਾ ਟਾਈਮ ਹੈਗਾ ਡੈਫੀਨੇਟਲੀ ਸਾਰਿਆਂ ਲਈ ਵਧੀਆ ਹੈਗਾ। ਜੇ ਤੁਸੀਂ ਪ੍ਰੀ ਟ੍ਰਿਪ ਇੰਸਪੈਕਸ਼ਨ ਕਰਕੇ ਤੁਰਦੇ ਆ, ਆਪਣੇ ਟਰੱਕ ਨੂੰ ਪਹਿਲਾਂ ਧਿਆਨ ਦੇ ਨਾਲ ਦੇਖ ਕੇ ਤੁਰਦੇ ਆ, ਟਰੱਕ ਟ੍ਰੇਲਰ ਨੂੰ ਧਿਆਨ ਨਾਲ ਦੇਖ ਕੇ ਤੁਰਦੇ ਆ, ਛੋਟੀਆਂ ਜਿਹੜੀਆਂ ਲਾਈਟਾਂ, ਮਾਰਕਰ ਲਾਈਟਸ ਹੁੰਦੀਆਂ ਜਿਹੜੀਆਂ, ਜੇ ਮਾਰਕਰ ਲਾਈਟਸ ਵੀ ਤੁਹਾਡੀਆਂ ਆਫ ਹੈਗੀਆਂ ਉਹਦੇ ਕਰਕੇ ਵੀ ਤੁਹਾਨੂੰ ਜਿਹੜਾ ਆ ਉਹ ਆਊਟ ਆਫ ਸਰਵਿਸ ਕਰ ਸਕਦੇ ਆ ਔਰ ਟਿਕਟ ਦੇ ਸਕਦੇ ਆ। ਸੋ ਪਲੀਜ਼ ਇਸ ਦਰਮਿਆਨ ਠੀਕ ਹੈ, ਕਾਫੀ ਜਿਹੜੇ ਆਪਣੇ ਡਰਾਈਵਰ ਹੈਗੇ ਉਹ ਛੁੱਟੀ ਲੈ ਕੇ ਘਰੇ ਰਹਿ ਜਾਂਦੇ ਆ ਵੀ ਚਲੋ ਕੋਈ ਗੱਲ ਨਹੀਂ ਆਪਾਂ ਇਸ 3 ਦਿਨ ਛੁੱਟੀਆਂ ਕਰ ਲੈਂਦੇ ਆ ਹੁਣ ਵੀ ਨਹੀਂ ਜਾਂਦੇ ਬਾਹਰ ਸੜਕ ਤੇ। ਪਰ ਇਹ ਜਿਹੜੀਆਂ ਇੰਸਪੈਕਸ਼ਨ ਆ ਇਹ ਆਮ ਤੌਰ ਤੇ ਹਮੇਸ਼ਾ ਹੁੰਦੀਆਂ ਰਹਿੰਦੀਆਂ, ਸਕੇਲਾਂ ਤੇ ਹੁੰਦੀਆਂ ਆ। ਔਰ ਧਿਆਨ ਕਰੋ ਕਿ ਇਹਨਾਂ ਇੰਸਪੈਕਸ਼ਨ ਦੇ ਵਿੱਚ ਜੇ ਤੁਸੀਂ ਪਾਸ ਹੁੰਦੇ ਆ ਤੇ ਡੈਫੀਨੇਟਲੀ ਤੁਸੀਂ ਸੇਫ ਹੈਗੇ ਆ। ਜੀ ਤੇ ਆਪਾਂ ਜਾਂਦੇ ਕੁਛ ਕੁ ਅਖੀਰ ਦੇ ਵਿੱਚ ਜਿਹੜੇ ਕਾਲਰਸ ਆ ਉਹ ਉਹਨਾਂ ਦੇ ਨਾਲ ਆਪਾਂ ਗੱਲ ਕਰਦੇ ਜਾਈਏ। ਪ੍ਰਦੀਪ ਕੁਮਾਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਮੈਂ ਲੰਬੇ ਵਾਲੇ ਤਾਂ ਲਿਆ ਰਹੇ ਨੇ ਆਪਣੇ ਇਸ਼ੂ, ਬਹੁਤ ਵਧੀਆ ਕਰ ਰਹੇ ਤੇ ਮੈਂ ਲੋਕਲ ਲਿਆਉਣਾ ਚਾਹੁੰਦਾ ਸੀ ਆਪਣਾ ਇਸ਼ੂ, ਜਿਵੇਂ ਕਿ ਡਰਟ ਟਰੱਕ ਕਹਿ ਲਓ ਜਾਂ ਕੰਸਟਰਕਸ਼ਨ ਕਹਿ ਲਓ ਜਾਂ ਮਿੱਟੀ ਵਾਲੇ ਕਹਿ ਲਓ, ਬੇ ਏਰੀਆ ਦੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਨੇ ਆਪਣੀਆਂ ਇਸ ਕੰਮ ਵਾਲੀਆਂ, ਉਹਨਾਂ ਦੇ ਨਾ ਜਿਹੜੇ ਆਪਣੀਆਂ ਕੰਪਨੀਆਂ ਦੇ ਡਿਸਪੈਚਰ ਨੇ ਅੱਜ ਕੱਲ੍ਹ ਉਹ ਪੈਸੇ ਲੈ ਕੇ ਡਿਸਪੈਚ ਦਿੰਦੇ ਹੈਗੇ ਆ। ਤੇ ਕਿਉਂਕਿ ਹੁਣ ਕੰਮ ਸਲੋ ਹੈਗਾ ਤੇ ਹੁਣ ਟਰੱਕਾਂ ਦੀ ਘੱਟ ਲੋਡ ਹੈਗੀ ਤੇ ਹੁਣ ਉਹ ਦਿੰਦੇ ਹੀ ਉਹਨਾਂ ਨੂੰ ਕੰਮ ਆ ਜਿਨ੍ਹਾਂ ਤੋਂ ਪੈਸੇ ਲੈਂਦੇ ਹੈਗੇ ਆ ਤੇ ਆਪਣੇ ਹੀ ਬੰਦੇ ਪੈਸੇ ਦਿੰਦੇ ਹੈਗੇ ਜੀ। ਤੇ ਹੁਣ ਜਿਵੇਂ ਇੱਕ ਬੰਦੇ ਨੇ 1000 ਦਿੱਤਾ ਤੇ ਦੂਸਰਾ ਬੰਦਾ ਕਹਿੰਦਾ ਮੈਂ 1500 ਦੇਣਾ, ਤੀਸਰਾ ਕਹਿੰਦਾ ਹੁਣ 1500 ਦਿੱਤਾ ਤੇ ਮੈਂ 2000 ਦੇਣਾ। ਮੈਂ ਕਹਿਣਾ ਹੈਗਾ ਸਾਰੇ ਭਾਈਆਂ ਨੂੰ ਵੀ ਜੇ ਤੁਸੀਂ ਦੱਸੇ 1000 ਵੀ ਲਾ ਲਓ ਤਾਂ ਸਾਲ ਦਾ 12000 ਹੋ ਗਿਆ, ਵੀ ਤੁਸੀਂ 12000 ਦਾ 2 ਮਹੀਨਿਆਂ 'ਚ ਘਰੇ ਵੀ ਬਹਿ ਲਓ ਤਾਂ ਵੀ ਪੂਰੇ ਨਹੀਂ ਹੁੰਦੇ ਹੈਗੇ। ਤੇ ਆਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ। ਬਿਲਕੁਲ ਰਿਸ਼ਵਤ ਤੇ ਗਜਾਲੇ ਆ
ਫਿਰ ਕਹਿਣਾ ਜਿੱਥੋਂ ਭੱਜਦੇ ਆਏ ਇਹਨਾਂ ਚੀਜ਼ਾਂ ਤੋਂ, ਤੇ ਫਿਰ ਉਹਨਾਂ ਨੇ ਕਹਿਣਾ ਯਾਰ ਇੱਥੇ ਵੀ ਹੁਣ ਬੇੜਾ ਗਰਕ ਹੋ ਗਿਆ, ਬੇੜਾ ਗਰਕ ਰਮਨ ਜੀ ਇਹ ਨਾ ਬੜੀ ਮਾੜੀ ਗੱਲ ਆ। ਸਾਨੂੰ ਵੀ ਕਈ ਕਾਲਾਂ ਆਈਆਂ ਬੇ ਏਰੀਏ ਚੋਂ ਮਿੱਟੀ ਨਾਲ ਰਿਲੇਟਡ ਜਿਹੜੀਆਂ ਕੰਪਨੀਆਂ ਹੈਗੀਆਂ ਮਿੱਟੀ ਵਾਲੇ ਟਰੱਕਾਂ ਦੇ ਨਾਲ, ਵੀ ਆਪਣੇ ਬੰਦਿਆਂ ਨੇ ਪੈਸੇ ਦੇ ਕੇ ਘਜਾ ਲਏ ਆ। ਪਹਿਲਾਂ ਇੰਨਾ ਕੁ ਤਾਂ ਸੁਣਿਆ ਸੀ ਵੀ ਮੁੰਦੀ ਮੰਦੀ ਜਾਂ ਚੀਨਾ ਦਿੰਦੇ ਸੀ, ਹੁਣ ਤਾਂ ਡਾਲਰ ਹੀ ਦੇਈ ਜਾਂਦੇ। ਕਹਿੰਦੇ ਦੱਸੋ। ਨਹੀਂ, ਇਹ ਤਾਂ ਬਿਲਕੁਲ ਜੀ, ਇਹ ਸਿਰਫ ਇੱਥੇ ਬੇਰੀਏ ਦੇ ਵਿੱਚ ਇਹਨੂੰ ਪੈਂਡੈਮਿਕ ਹੀ ਕਹਿ ਸਕਦੇ ਆ, ਇਹ ਹੈਗਾ ਨਹੀਂਗਾ। ਇਹ ਜਿਹੜਾ ਆ, ਇਹ ਜਿਹੜੇ ਲੋਡਿੰਗ ਡਾਕਸ ਹੈਗੇ ਆ, ਉਹਨਾਂ ਦੇ ਉੱਤੇ ਬੜੇ ਲੋਕਾਂ ਨੇ ਆਪਣੇ ਬੰਦਿਆਂ ਨੇ ਮਕਸੀਕਿਆਂ ਨੂੰ $10 $20 ਦੇ ਕੇ ਵੀ ਮੇਰਾ ਲੋਡ ਪਹਿਲਾਂ ਲਾ ਲਾ, ਵੀ ਮੇਰਾ ਲੋਡ ਪਹਿਲਾਂ ਕਰਦੇ, ਜਾਂ ਜਲਦੀ ਲੋਡ ਕਰਦੇ, ਜਾਂ ਜਲਦੀ ਲਾ ਲਾ। ਸੋ ਇਹ ਲੋਡਿੰਗ ਡਾਕ ਜਿਹੜੇ ਆਪਣੇ ਇੱਧਰ ਨਾਰਮਲ ਜਿੰਨੇ ਵੀ ਸਾਡੇ ਲੋਡਿੰਗ ਡਾਕ ਹੈਗੇ ਇਸ ਵੇਲੇ, ਖਾਸ ਕਰਕੇ ਜਿਹੜੇ ਔਰੇਂਜਸ ਵਾਲੇ ਇੱਧਰ ਜਿੰਨੇ ਵੀ ਸ਼ੈੱਡ ਹੈਗੇ ਆ, ਉਹਨਾਂ ਸ਼ੈੱਡਾਂ ਦੇ ਇਹ ਆਮ ਤੌਰ ਤੇ ਚੱਲਦਾ ਆ। ਮੈਂ ਕਈ ਵਾਰੀ ਜਦੋਂ ਟਰੱਕ ਚਲਾਉਂਦੇ ਸੀ ਐਕਸਪੀਰੀਅੰਸ ਵੀ ਕੀਤਾ। ਮੈਂ ਅੱਜ ਤੋਂ ਮਤਲਬ 8-10 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਕਿ ਉੱਥੇ ਹੁੰਦਾ ਸੀਗਾ ਇੱਦਾਂ ਵੀ ਜਿਹੜੇ ਆ ਵੀ ਇੱਦਾਂ ਤੁਹਾਨੂੰ ਪਹਿਲਾਂ ਲਾ ਲੈਂਦੇ ਆ। ਤੇ ਮੈਨੂੰ ਤਾਂ ਪਤਾ ਲੱਗਾ ਸੀਗਾ ਇੱਕ ਵਾਰੀ, ਕਿਉਂਕਿ ਮੇਰਾ ਟਰੱਕ ਵੀ ਉੱਥੇ ਖੜਾ ਸੀ, ਤੇ ਦੂਜਾ ਜਿਹੜਾ ਇੱਕ ਟਰੱਕ ਆਇਆ ਆਪਣੇ ਪੰਜਾਬੀ ਭਾਈ ਦਾ, ਤੇ ਉਹਨਾਂ ਨੇ ਲਾ ਕੇ ਫਟਾਫਟ ਉਹਨੂੰ ਲਾਉਣਾ ਸ਼ੁਰੂ ਕਰਤਾ। ਤੇ ਮੈਂ ਉਹਨੂੰ ਜਾ ਕੇ ਪੁੱਛਿਆ, ਮੈਂ ਕਿਹਾ ਯਾਰ ਇਹ ਕੀ ਚੱਕਰ ਪੈ ਗਿਆ, ਮੈਂ ਤਾਂ ਪਹਿਲਾਂ ਤਾਂ ਆਇਆ ਬੈਠਾ ਆ। ਤੇ ਮੈਨੂੰ ਕਹਿੰਦੇ ਵੀ ਪ੍ਰੋਡਕਟ ਤੇਰਾ ਰੈਡੀ ਨਹੀਂਗਾ। ਮੈਂ ਕਿਹਾ ਪ੍ਰੋਡਕਟ ਤਾਂ ਮੇਰਾ ਸੇਮ ਆ ਜਿਹੜਾ ਲੱਗ ਰਿਹਾ ਮੇਰੇ ਕੋਲ ਆ, ਤੇ ਮੇਰੇ ਕੋਲ ਨੰਬਰ ਹੈਗੇ, ਮੇਰੇ ਕੋਲ ਪ੍ਰੋਡਕਟ ਟਾਈਪ ਹੈਗਾ, ਉਹ ਤਾਂ ਸੇਮ ਆ ਪ੍ਰੋਡਕਟ। ਤੇ ਉਹ ਮੁੰਡਾ ਮੇਰੇ ਕੋਲ ਮੁੜ ਕੇ ਆਇਆ, ਕਹਿੰਦਾ ਕੋਈ ਨਹੀਂ ਬਾਈ ਜੀ ਮੈਂ ਕਰਾ ਦਿੰਦਾ। ਮੈਂ ਕਿਹਾ ਅੱਛਾ ਚਲੋ। ਥੋੜੀ ਦੇਰ ਬਾਅਦ ਗਿਆ ਤੇ ਉਹਨੇ ਪਤਾ ਨਹੀਂ ਉਹਦੇ ਕੋਲੋਂ $20 ਦਿੱਤੇ ਹੋਣੇ, 10 ਦੇਣੇ ਸੀ, 10 ਵਾਪਸ ਲੈਣੇ ਸੀ। ਉਹ ਕਹਿੰਦਾ ਚੱਲ 10 ਵਾਪਸ ਨਾ ਦੇ, ਜਾਂ ਦੂਜਾ ਟਰੱਕ ਵੀ ਲੋਡ ਕਰ ਦੇ। ਇਹ ਜਿਹੜਾ ਕੰਮ ਆ, ਇਹ ਸਿਰਫ ਇਹ ਵੱਡੇ ਇਸ ਕੰਮ ਤੇ ਨਹੀਂ, ਇਹ ਲੋਡਿੰਗ ਡਾਕਾਂ ਦੇ ਉੱਤੇ ਵੀ ਇਹ ਕੰਮ ਜਿਹੜਾ ਬੜਾ ਇਹ ਚੱਲਦਾ। ਨਹੀਂ ਹੁਣ ਜਿਹਦਾ ਇਹ ਤਾਂ ਚਲੋ ਜ਼ਿਆਦਾ ਹੀ ਟਰੱਕ ਆ ਉਹ ਤਾਂ ਕਰੀ ਜਾਂਦੇ ਹੋਗੇ, ਜਿਹਦਾ ਵਿਚਾਰੇ ਦਾ ਇੱਕ ਟਰੱਕ ਆ ਜਾਂ ਉਹ ਤਾਂ ਉਹਨੂੰ ਤਾਂ ਕੁਛ ਵੀ ਨਹੀਂ ਬਣਨਾ। ਬਹੁਤ ਬੁਰਾ ਹਾਲ ਹੈ ਜੀ, ਬਹੁਤ ਬੁਰਾ ਹਾਲ ਹੈ। ਓਵਰਆਲ ਹੀ ਇਹ ਚੀਜ਼ ਗਲਤ ਆ। ਇਹ ਜਿਹੜੀ ਅਮਰੀਕਨ ਜਿਹੜੀ ਕੰਮ ਕਰਨ ਦਾ ਤਰੀਕਾ ਆ, ਇਹ ਉਸ ਦੇ ਵਿੱਚ ਬਹੁਤ ਸਿਉਂਕ ਵਾਲੀ ਗੱਲ ਆ। ਇਹ ਤਾਂ ਕੰਮ ਤੁਹਾਡਾ ਖਰਾਬ ਹੀ ਖਰਾਬ ਜਿਹੜਾ ਹੈਗਾ ਆ। ਤੁਹਾਨੂੰ ਚਾਹੇ ਕੁਛ ਚਿਰ ਦੇ ਲਈ ਉਦੋਂ ਫਾਇਦਾ ਜਿਹੜਾ ਜ਼ਰੂਰ ਹੋ ਰਿਹਾ ਆ, ਪਰ ਤੁਸੀਂ ਲੋਕਾਂ ਨੂੰ ਇਸ ਹਿਸਾਬ ਦੇ ਨਾਲ ਜੇ ਇੱਥੇ ਗਜਾ ਕੇ, ਤੇ ਫਿਰ ਇਸ ਤੋਂ ਬਾਅਦ ਅਗਲਾ ਮੁਲਕ ਕਿਹੜਾ ਲੱਭਣਾ? ਜੋ ਹੁਣ ਇਹ ਵੀ ਤਾਂ ਦੱਸ ਦਿਓ ਨਾ ਵੀ ਭਾਰਤ ਤੋਂ ਤਾਂ ਇੱਥੇ ਨੂੰ ਆ ਗਏ ਹੋ, ਵੀ ਉੱਥੇ ਇਹ ਸੀ ਉਹ ਸੀ, ਤੇ ਇੱਥੇ ਸਾਰਾ ਕੁਛ ਕਰ ਲਿਆ, ਤੇ ਅੱਗੇ ਕਿੱਥੇ ਜਾਣਾ ਹੁਣ? ਇਕਵਾਡੋਰ ਨੂੰ ਜਾਣਾ ਜਾਂ ਕਿਹੜੇ ਪਾਸੇ ਨੂੰ ਜਾਣਾ ਹੁਣ? ਜਾਂ ਇਹ ਦੱਸ ਲਓ ਹਨਾ। ਬਿਲਕੁਲ। ਇਹ ਜਿਹੜੀ ਭਾਜੀ ਉਹਨਾਂ ਨੇ ਬੇਰੀਏ ਵਾਲੀ ਗੱਲ ਕੀਤੀ ਹੈ, ਕਾਫੀ ਮੈਨੂੰ ਵੀ ਸੁਣਨ ਦੇ ਵਿੱਚ ਮਿਲੀ ਆ। ਕਾਫੀ ਚੀਜ਼ਾਂ ਦਾ ਪਤਾ ਲੱਗਾ ਹੈ ਕਿ ਇੱਥੇ ਵੀ ਜਿਹੜਾ ਕੰਮ ਆ ਇਹ ਕਾਫੀ ਚੱਲਦਾ ਹੈਗਾ। ਗੋਰਿਆਂ ਦੀਆਂ ਕੰਪਨੀਆਂ ਨੂੰ ਆਪਣੇ ਬੰਦਿਆਂ ਨੇ ਕਾਫੀ ਇਸ ਕੰਮ ਤੇ ਲਾ ਲਿਆ ਹੈਗਾ। ਔਰ ਡੈਫੀਨੇਟਲੀ ਯਾਰ, ਜਦੋਂ ਕੋਈ ਵੀ ਕੰਮ ਇੱਦਾਂ ਦਾ ਹੁੰਦਾ ਹੈ, ਕੋਈ ਵੀ ਕੰਮ ਕਰਦਾ ਆ, ਇਨਸਾਨ ਤੇ ਇਨਸਾਨ ਹੀ ਆ ਨਾ, ਚਾਹੇ ਉਹ ਗੋਰਾ ਆ ਕਾਲਾ ਜੋ ਵੀ। ਲੋੜਾਂ ਨੇ ਜਦੋਂ ਹੁਣ ਤੁਸੀਂ ਉਹਨੂੰ 1000 ਦੇਈ ਜਾਣਾ, ਉਹਨੇ ਆਪਣੀਆਂ ਲੋੜਾਂ ਵਧਾ ਲੈਣੀਆਂ, ਉਹਨੇ ਆਪਣੀਆਂ ਚੀਜ਼ਾਂ ਜਿਹੜੀਆਂ ਉਸ ਹਿਸਾਬ ਦੇ ਨਾਲ ਕਰ ਲੈਣੀਆਂ, ਫਿਰ ਉਹਨੇ ਕੰਮ ਵੀ ਨਹੀਂ ਕਰਨਾ। 1000 ਲਏ ਤੋਂ ਬਗੈਰੇ ਵੀ ਵੇਖ ਲਿਓ। ਨਹੀਂ ਤਾਂ ਇਹ ਤਾਂ ਛੋਟੇ ਮਤਲਬ ਕਿ ਚਲੋ ਵੀ ਲੋਡਾਂ ਦੀ ਗੱਲ ਹੈ, ਤੇ ਆਪਣੇ ਤਾਂ ਬੰਦੇ ਮਤਲਬ ਵੱਡੇ ਵੱਡੇ ਬ੍ਰੋਕਰ ਵੀ ਇਦਾਂ ਹੀ ਖਿੱਚੀ ਜਾਂਦੇ ਕੰਮ, ਵੱਟਦੇ ਆ, ਇਦਾਂ ਹੀ ਕੰਮ ਕਰਦੇ ਆ। ਮਾੜੀ ਗੱਲ ਆ ਜੀ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਵੈਰੀ ਮਚ ਇੰਨਾ ਵਧੀਆ ਪਲੇਟਫਾਰਮ ਦੇਣ ਲਈ ਕਿ ਆਪਾਂ ਪਬਲਿਕਲੀ ਡਿਸਕਸ ਕਰ ਸਕਦੇ ਹਾਂ। ਤੇ ਮੈਂ ਭਾਜੀ ਤੁਹਾਡਾ ਟਾਈਮ ਪੂਰਾ ਹੋ ਰਿਹਾ, ਜ਼ਿਆਦਾ ਟਾਈਮ ਨਹੀਂ ਲਵਾਂਗਾ। ਰਮਨ ਭਾਜੀ ਨੇ ਇੱਕ ਪੁਆਇੰਟ ਦਿੱਤਾ ਸੀਗਾ ਕਿ ਆਪਾਂ ਬ੍ਰੋਕਰਾਂ ਦੇ ਨਾਲ ਐਗਰੀਮੈਂਟ ਕਰ ਲਈਏ। ਤੇ ਭਾਜੀ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦਾ ਮਾਹੌਲ ਇੱਦਾਂ ਹੈ ਕਿ ਟਰੱਕਸ ਅਵੇਲੇਬਲ ਜ਼ਿਆਦਾ ਹੁੰਦੇ ਆ, ਲੋਡ ਘੱਟ, ਤੇ ਉਹ ਤਾਂ ਮੈਨੂੰ ਲੱਗਦਾ ਅੱਜ ਕੱਲ੍ਹ ਪੋਸੀਬਲ ਨਹੀਂ ਹੋ ਰਿਹਾ। ਮੈਂ ਆਪ ਕੋਸ਼ਿਸ਼ ਕੀਤੀ ਹੈ ਕਾਫੀ ਬ੍ਰੋਕਰਾਂ ਦੇ ਨਾਲ, ਤੇ ਉਹ ਹੋਇਆ ਨਹੀਂ। ਤੇ ਮੇਰਾ ਭਾਜੀ ਇੱਕ ਸੁਜੈਸ਼ਨ ਸੀਗਾ ਕਿ ਮੈਂ ਵੀ ਨਾਪਟਾ ਦਾ ਮੈਂਬਰ ਹੀ ਹਾਂ ਜੀ, ਤੇ ਆਪਾਂ ਨਾਪਟਾ ਦੇ ਮਾਧਿਅਮ ਕੋਈ ਇੱਦਾਂ ਦਾ ਇੱਕ ਸਿੰਗਲ ਪੇਜ ਦਾ ਡਾਕੂਮੈਂਟ ਆਪਾਂ ਇਹਦਾ ਕੋਈ ਡਰਾਫਟ ਕਰ ਸਕਦੇ ਹਾਂ ਲੀਗਲੀ, ਕਿਸੇ ਐਡਵਾਈਸ ਲੈ ਕੇ, ਕਿ ਜਿਹਦਾ ਆਪਾਂ ਰੇਟ ਕੰਫਰਮੇਸ਼ਨ ਸਾਈਡ ਕਰਦੇ ਆ, ਉਹਦੇ ਨਾਲ ਆਪਾਂ ਉਸ ਰੇਟ ਕੰਫਰਮੇਸ਼ਨ ਤੋਂ ਰਿਲੇਟਡ ਹੀ ਕੁਝ ਟਰਮਸ ਕੰਡੀਸ਼ਨ ਮੈਂਸ਼ਨ ਕਰ ਦਈਏ, ਖਾਸ ਕਰ ਲੇਓਵਰ, ਵੇਟਿੰਗ ਚਾਰਜਸ ਨੂੰ ਲੈ ਕੇ ਜਾਂ ਟੋਨੂ ਨੂੰ ਲੈ ਕੇ। ਕਿਉਂਕਿ ਕਾਫੀ ਟਾਈਮ ਇਹ ਹੁੰਦਾ ਕਿ ਜਿਹੜਾ ਬ੍ਰੋਕਰ ਹੁਣ ਕਾਲ ਕਰ ਰਿਹਾ ਜਾਂ ਜਿਹਦੇ ਨਾਲ ਆਪਾਂ ਗੱਲ ਕਰ ਰਹੇ ਹਾਂ, ਉਹ ਫਿਲਹਾਲ ਉਸ ਟਾਈਮ ਨੂੰ ਰਿਪਰੈਜ਼ੈਂਟ ਕਰ ਰਿਹਾ, ਪਰ ਬਾਅਦ 'ਚ ਜਦੋਂ ਵੀ ਆਫਟਰ ਆਵਰਸ ਹੁੰਦੇ ਆ ਉਹ ਅਵੇਲੇਬਲ ਨਹੀਂ ਹੁੰਦੇ ਆ। ਤੇ ਇਹਦਾ ਦਾ ਕੁਝ ਆਪਾਂ ਸੈਟਅਪ ਕਰ ਸਕਦੇ ਹਾਂ ਭਾਜੀ? ਜੀ ਬਿਲਕੁਲ ਜੀ, ਕਰ ਸਕਦੇ ਹੈਗੇ ਆ ਬਿਲਕੁਲ। ਇਹਦੇ ਉੱਤੇ ਥੋੜਾ ਬਹੁਤ ਅਸੀਂ ਕੰਮ ਜਿਹੜਾ ਕੀਤਾ ਵੀ ਹੈਗਾ ਔਰ ਕਰ ਵੀ ਰਹੇ ਹੈਗੇ ਆ, ਕਿਉਂਕਿ ਲੀਗਲ ਮੈਟਰ ਹੈਗਾ, ਸੋ ਇਸ ਕਰਕੇ ਬੜੇ ਤਰੀਕੇ ਦੇ ਨਾਲ ਉਹਨੂੰ ਥੋੜਾ ਜਿਹਾ ਕਰਨਾ ਪੈ ਰਿਹਾ ਹੈਗਾ। ਸੋ
ਸਾਡੀ ਗੱਲਬਾਤ ਚੱਲ ਰਹੀ ਹੈਗੀ ਆ ਲਾਅ ਫਰਮ ਦੇ ਨਾਲ ਉਹਨਾਂ ਨੂੰ ਹਾਇਰ ਕਰਨ ਦੇ ਲਈ। ਸੋ ਜਿੰਨੀ ਦੇਰ ਤੱਕ ਸਾਡੇ ਕੋਲ ਉਹ ਸਾਰਾ ਕੰਮ ਨਹੀਂ ਹੁੰਦਾ, ਕਿਉਂਕਿ ਇਹ ਸਾਰਾ ਲੀਗਲ ਮੈਟਰ ਹੈਗਾ, ਇਹਨੂੰ ਅਸੀਂ ਸਿੰਪਲ ਜਿਹਾ ਫਾਰਮ ਬਣਾ ਕੇ ਜਾਂ ਸਿੰਪਲ ਇੱਦਾਂ ਦਾ ਕੁਝ ਨਹੀਂ ਕਰ ਸਕਦੇ ਹੈਗੇ, ਹੈਜ਼ ਟੂ ਬੀ ਵੈਰੀ ਸਪੈਸੀਫਿਕ ਕਰਨਾ ਪੈਣਾ ਹੈਗਾ। ਸੋ ਡੈਫੀਨੇਟਲੀ ਇਹਦੇ ਉੱਤੇ ਕੰਮ ਕਰ ਰਹੇ ਹੈਗੇ ਆ, ਬਟ ਥੋੜਾ ਜਿਹਾ ਟਾਈਮ ਲੱਗ ਰਿਹਾ ਹੈਗਾ। ਜੀ ਥੈਂਕ ਯੂ ਜੀ। ਸਮਾਂ ਵੀ ਆਪਣੇ ਇਹਦੇ ਪ੍ਰੋਗਰਾਮ ਦਾ ਇੱਥੇ ਸਮਾਪਤ ਹੈ ਤੇ ਬਹੁਤ ਬਹੁਤ ਧੰਨਵਾਦ ਰਮਨ ਜੀ। ਤੇ ਜਾਂਦੇ ਜਾਂਦੇ ਆਪਾਂ ਬੇਨਤੀ ਜ਼ਰੂਰ ਕਰਨੀ ਆ, ਫ੍ਰਿਜ਼ਨੋ ਏਰੀਏ ਦੇ ਵਿੱਚ ਬਹੁਤ ਜ਼ਿਆਦਾ ਇਫੈਕਟ ਹੋਇਆ ਹੈ ਫਾਇਰ ਦੇ ਨਾਲ। ਸੋ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਸ਼ਾਹ ਰੋਡ ਦੇ ਲਾਗੇ ਹੈਗਾ, ਸਿੰਘ ਸਭਾ ਗੁਰਦੁਆਰਾ ਸਾਹਿਬ, ਉੱਥੇ ਸ਼ਨੀਚਰਵਾਰ ਨੂੰ 12 ਤਰੀਕ ਨੂੰ ਜਿਹੜਾ ਆ ਸਪਲਾਈਜ਼ ਕਲੈਕਟ ਕਰ ਰਹੇ ਹੈਗੇ ਆ। ਗੁਰਦੀਪ ਸ਼ੇਰਗਿੱਲ ਹੁਣੀ ਇਨਫੋਰਮੇਸ਼ਨ ਭੇਜੀ ਆ, ਜਿਹਦੇ ਵਿੱਚ ਫਾਇਰ ਫਾਈਟਰਸ ਤੇ ਜਿਹੜੇ ਹੋਰ ਪਰਿਵਾਰ ਅਫੈਕਟਡ ਹੋਏ ਹੈਗੇ ਆ ਫਾਇਰ ਦੇ ਨਾਲ, ਉਹਨਾਂ ਦੇ ਲਈ ਉਹਨਾਂ ਨੇ ਪਾਣੀ, ਮਾਸਕ, ਗਲਵਜ਼, ਫਲੈਸ਼ ਲਾਈਟਸ ਜਾਂ ਪੈਕਡ ਫੂਡ ਵਗੈਰਾ ਜਿਹੜਾ ਆ ਉਹ ਇਕੱਠਾ ਕਰਨਾ ਆ। ਸੋ ਜੇ ਕਿਸੇ ਨੇ ਉਸ ਏਰੀਏ ਦੇ ਵਿੱਚ ਇਸ ਚੰਗੇ ਕਾਰਜ ਦੇ ਲਈ ਸੇਵਾ ਕਰਨੀ ਆ ਤੇ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ, ਗੁਰਦੁਆਰਾ ਸਾਹਿਬ ਉਹ ਸਮਾਨ ਪਹੁੰਚਾ ਸਕਦੇ ਹੈਗੇ ਜੀ। ਬਿਲਕੁਲ, ਆਈ ਥਿੰਕ ਇਸੇ ਤਰੀਕੇ ਦਾ ਕੰਮ ਜਿਹੜਾ ਬਰੈਡ ਸ਼ਾਹ ਗੁਰੂ ਘਰ ਦੇ ਵਿੱਚ ਵੀ ਜਿਹੜਾ ਉੱਥੇ ਵੀ ਉਹ ਕੀਤਾ ਜਾ ਰਿਹਾ ਆ, ਉੱਥੇ ਵੀ ਡੋਨੇਸ਼ਨਸ ਜਿਹੜੀਆਂ ਇਸ ਹਿਸਾਬ ਦੇ ਨਾਲ ਡਰਾਈਵ ਜਿਹੜੀ ਉਹ ਚੱਲ ਰਹੀ ਹੈਗੀ ਆ। ਸੋ ਜ਼ਰੂਰ ਜਿਹੜੇ ਆ ਉਹ ਤੁਸੀਂ ਜਿਹੜੇ ਉਹ ਮਦਦ ਕਰੋ, ਜਿਹੜਾ ਵੀ ਜਿੱਥੇ ਵੀ ਕੋਈ ਵੀ ਮਦਦ ਕਰ ਸਕਦਾ ਆ, ਚਾਹੇ ਉਹ ਪਾਣੀ ਆ, ਚਾਹੇ ਕੋਈ ਨਵੇਂ ਸਾਫ ਸੁਥਰੇ ਜਿਹੜੇ ਆ ਉਹ ਕੱਪੜੇ ਹੈਗੇ ਆ, ਹਾਈਜੀਨ ਪ੍ਰੋਡਕਟ ਆ, ਬੱਚਿਆਂ ਦੇ ਡਾਈਪਰ ਵਗੈਰਾ ਹੁੰਦੇ ਆ, ਹੋਰ ਇੱਦਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਤੁਸੀਂ ਪ੍ਰੋਵਾਈਡ ਜਿਹੜੇ ਉਹ ਕਰ ਸਕਦੇ, ਕਿਉਂਕਿ ਜਿਹੜੀਆਂ ਅੱਗ ਆ ਉਹ ਚੌਂਚਫੇਰੇ ਹੀ ਕੈਲੀਫੋਰਨੀਆ ਦੇ ਵਿੱਚ ਲੱਗੀ ਆ। ਤੁਸੀਂ ਨਾਰਥ ਸੈਕਰਾਮੈਂਟੋ ਵਾਲੇ ਨਾਰਥ ਕੈਲੀਫੋਰਨੀਆ ਵਾਸਤੇ ਦੇਖ ਲਓ, ਸਾਊਥ ਵਾਲੇ ਪਾਸੇ ਦੇਖ ਲਓ, ਮਿਡਲ 'ਚ ਦੇਖ ਲਓ, ਚਾਰੇ ਪਾਸਿਓਂ ਜਿਹੜਾ ਇਸ ਟਾਈਮ ਕੈਲੀਫੋਰਨੀਆ ਉਹ ਝੁਲਸ ਰਿਹਾ ਹੈਗਾ ਆ। ਸੋ ਆਓ ਇੱਕ ਦੂਜੇ ਦਾ ਸਹਾਰਾ ਬਣੀਏ, ਬਾਂਹ ਫੜੀਏ ਤੇ ਲੋੜਵੰਦਾਂ ਨੂੰ, ਜ਼ਰੂਰਤਮੰਦਾਂ ਨੂੰ ਜਿਹੜੇ ਆ ਉਹ ਅਜਿਹੇ ਮੌਕਿਆਂ ਦੇ ਉੱਤੇ ਉਹਨਾਂ ਦਾ ਸਾਥ ਦੇ ਸਕੀਏ। ਹੋਰ ਵੀ ਕੋਈ ਆਰਗੇਨਾਈਜੇਸ਼ਨ ਜਿਹੜੀ ਕਿਤੇ ਵੀ ਕਰ ਰਹੀ ਪੂਰੇ USA ਦੇ ਵਿੱਚ, ਤਾਂ ਸਾਡੇ ਮੈਸੇਜ ਕਰ ਦਿਓ, ਜ਼ਰੂਰ ਆਪਾਂ ਸ਼ੇਅਰ ਕਰ ਦਾਂਗੇ। ਇੱਕ ਫ੍ਰਿਜ਼ਨੋ ਤੋਂ ਹੋਰ ਆਰਗੇਨਾਈਜੇਸ਼ਨ ਸੀ, ਰਾਜਕਨਵੀਰ ਸਿੰਘ ਜੀ, ਉਹਨਾਂ ਨੇ ਸਾਨੂੰ ਕਾਲ ਕੀਤਾ ਸੀ, ਮੈਂ ਨਾਮ ਭੁੱਲ ਗਿਆ। ਨਿਸ਼ਕਾਮ ਸੇਵਾ ਵਾਲੇ, ਉਹ ਡੇਵਿਸ ਤੋਂ ਆ, ਕੈਲੀਫੋਰਨੀਆ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਤੋਂ। ਉਹਨਾਂ ਨੇ ਜਿਹੜਾ ਉੱਥੇ ਗੁਰਦੁਆਰਾ ਬਰੈਡ ਸ਼ਾਹ ਦੇ ਵਿੱਚ ਉੱਥੇ ਉਹ ਇਹ ਡੋਨੇਸ਼ਨ ਜਿਹੜੀ ਉਹ ਇਕੱਤਰ ਕਰ ਰਹੇ ਹੈਗੇ ਆ। ਇਸ ਹਿਸਾਬ ਦੇ ਨਾਲ ਜਿਹੜਾ ਵੀ ਜਿੱਦਾਂ ਵੀ ਮਦਦ ਕੋਈ ਕਰ ਸਕਦਾ ਹੈ ਉਹ ਜ਼ਰੂਰ ਕਰੇ। ਇਸ ਮੌਕੇ ਸਾਰਿਆਂ ਨੂੰ ਹੀ ਆਪਣੇ ਭੈਣ ਭਰਾਵਾਂ ਨੂੰ ਇਹਨਾਂ ਚੀਜ਼ਾਂ ਦੀ ਜ਼ਰੂਰਤ ਆ। ਬਹੁਤ ਬਹੁਤ ਸ਼ੁਕਰੀਆ ਰਮਨ ਜੀ, ਬੜੀ ਮਿਹਰਬਾਨੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸੋਤੇ ਤੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ, ਮਿਲਦੇ ਹਾਂ ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸ